हाज़िर हो चुके हैं खबर ते नज़र। अज 19 फरवरी दिन हैगा जी शुक्रवार। मेरे नाल जुड़ चुके ने इस टाइम मिंटू गुरुसरिया जी मरोड़ स्टूडियोज़ तो। मिंटू जी आए स्वागत है, सत श्री अकाल। शुक्रिया जी, सारिਆਂ ਨੂੰ सत श्री अकाल जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਨਾਲ ਹੀ ਜਰਨੈਲ ਸਿੰਘ, ਲਿਨਵੁੱਡ, ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ, ਔਜਲਾ, ਡੇਲ ਸਿਟੀ ਅਤੇ ਜ਼ੈਂਡਰ ਮੌਰਗੇਜ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦਾ ਹੋਮ ਲੋਨ ਰੀਫਾਈਨੈਂਸ ਕਰਵਾਉਣਾ ਹੋਵੇ, ਘਰ ਖਰੀਦਣਾ ਵੇਚਣਾ ਹੋਵੇ ਤਾਂ ਸੰਪਰਕ ਕਰੋ ਮੋਹਨ ਚੀਮਾ ਹੁਣਾਂ ਨੂੰ। ਨੰਬਰ ਜਿਹੜਾ ਜੀ 559 825 55 55। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਦਿੱਲੀ ਪੁਲਿਸ ਨੇ ਹੁਣ 26 ਜਨਵਰੀ ਦੇ ਘਟਨਾਕ੍ਰਮ ਦੇ ਲਈ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਆ, ਵੱਡੇ ਚਿਹਰੇ ਵੀ ਸ਼ਾਮਲ। ਹਾਂਜੀ, ਇਹਨਾਂ ਨੇ 200 ਦੇ ਕਰੀਬ ਤਸਵੀਰਾਂ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਜਿਹੜੇ ਵੱਡੇ ਨਾਮ ਆ ਖਾਸ ਤੌਰ ਤੇ ਉਹ ਹੈਗੇ ਆ ਕਰੂਲਦੂ ਸਿੰਘ ਮਾਨਸਾ, ਇੰਦਰਜੀਤ ਨਿੱਕੋ। ਵੈਸੇ ਉਹਦੇ ਚ ਮੇਰੇ ਖਿਆਲ ਦੇ ਨਾਲ ਲੱਖਾ ਸਿਧਾਣਾ ਦੀ ਵੀ ਤਸਵੀਰ ਆ। ਇਹਨਾਂ ਤਸਵੀਰਾਂ ਨੂੰ ਉਹਨਾਂ ਨੇ ਜਾਰੀ ਕਰ ਦਿੱਤਾ ਆ। ਮਤਲਬ ਕਿ ਇਹਨਾਂ ਚਿਹਰਿਆਂ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਬਹੁਤ ਸਾਰੇ ਐਸੇ ਆ ਜਿਨ੍ਹਾਂ ਨੇ ਇਸ ਹਿੰਸਕ ਕਾਰਵਾਈ ਦੇ ਵਿੱਚ ਹਿੱਸਾ ਲਿਆ। ਕਹਿਣ ਦਾ ਮਤਲਬ ਇਹੋ ਕਿ ਸਾਡੇ ਇਹਨਾਂ ਤੇ ਕੋਈ ਪਰਚਾ ਨਹੀਂ ਕੱਟਿਆ ਗਿਆ, ਪਰ ਨੋਟਿਸ ਵਗੈਰਾ ਜਿਹੜੇ ਆ ਉਹ ਘੱਲਣੇ ਸ਼ੁਰੂ ਕਰ ਦੇਣਗੇ। ਮਤਲਬ ਕਿ ਇਹਨਾਂ ਨੂੰ ਪਛਾਣਿਆ। ਔਰ ਇੰਦਰਜੀਤ ਨਿੱਕੂ ਕਿਉਂਕਿ ਬਹੁਤ ਪ੍ਰਸਿੱਧ ਨਾਂ ਆ, ਬਹੁਤ ਵੱਡਾ ਕਲਾਕਾਰ ਆ, ਤਾਂ ਉਹਦਾ ਤਾਂ ਫਿਰ ਜਦ ਹੀ ਤੁਹਾਨੂੰ ਪਤਾ ਬਾਤ ਦਾ ਪਤੰਗੜ ਬਣ ਜਾਣਾ ਸੀਗਾ। ਤਾਂ ਉਹਨੇ ਸਪਸ਼ਟੀਕਰਨ ਵੀ ਦਿੱਤਾ। ਪਹਿਲਾਂ ਆਪਾਂ ਉਹ ਕੋਟ ਕਰ ਦਈਏ, ਉਹ ਸੁਣ ਲਈਏ ਕੀ ਕਹਿੰਦੇ ਨੇ, ਫਿਰ ਅੱਗੇ ਗੱਲ ਤੁਰਦੀ ਹੈ। ਉਹ ਕਹਿੰਦੇ ਨੇ ਕਿ ਦੇਖੋ ਜੀ, ਮੈਂ ਗਿਆ ਵਾਂ ਉਦਣ, ਮਤਲਬ ਕਿ ਅਸੀਂ 12 ਉਸ ਕਾਫਲੇ ਦਾ ਹਿੱਸਾ ਬਣੇ ਆ ਜਿਹੜਾ ਆਊਟਰ ਰਿੰਗ ਰੋਡ ਗਿਆ ਤੇ ਕਰਨਾਲ ਬਾਈਪਾਸ ਤੇ ਗਏ ਆ ਅਸੀਂ। ਉੱਥੇ ਜਿੱਥੇ ਨਾਕਾ ਲੱਗਾ ਸੀਗਾ ਤੇ ਉੱਥੇ ਹੋਰ ਵੀ ਲੋਕ ਖਲੋਤੇ ਸੀ। ਉਹਨਾਂ ਨੇ ਕਿਹਾ ਕਿ ਭਾਈ ਅੱਗੇ ਤੁਸੀਂ ਜੇ ਮੁੜਨਾ ਹੈ ਤਾਂ ਫਿਰ ਅੱਗੇ 1.5 ਕਿਲੋਮੀਟਰ ਯੂ ਟਰਨ ਆਏਗਾ, ਤੁਸੀਂ ਉੱਥੋਂ ਮੁੜ ਸਕਦੇ ਹੋ, ਜੇ ਜਾਣਾ ਤਾਂ ਤੁਰੇ ਚੱਲੇ। ਤੇ ਉਹ ਕਹਿੰਦੇ ਕਿ ਜਦੋਂ ਅਸੀਂ ਅੱਗੇ ਗਏ ਉੱਥੋਂ ਮੁੜਨ ਲੱਗੇ ਤੇ ਮਤਲਬ ਕਿ ਪੱਤਰਕਾਰਾਂ ਨੇ ਘੇਰ ਲਿਆ ਉੱਥੇ, ਗੱਡੀ 'ਚ ਮੇਰੀ ਇੰਟਰਵਿਊ ਕਰ ਰਹੇ ਸੀਗੇ। ਤੇ ਜਦ ਹੀ ਫੋਨ ਆ ਗਿਆ ਕਿ ਇਸ ਤਰ੍ਹਾਂ ਭਾਈ ਲਾਲ ਕਿਲ੍ਹੇ ਤੇ ਝੰਡਾ ਜਿਹੜਾ ਚੜਾ ਦਿੱਤਾ ਗਿਆ, ਤੇ ਅਸੀਂ ਕਹਿੰਦੇ ਕਿ ਨਾਲ ਦੀ ਨਾਲ ਉੱਥੋਂ ਕੱਟ ਮਾਰਿਆ ਤੇ ਅਸੀਂ ਸਿੰਘੂ ਆ ਗਏ। ਉਸ ਤੋਂ ਬਾਅਦ ਕੀ ਕਰ ਰਹੇ ਨਿਕਲ ਕੇ, ਸਾਨੂੰ ਕੋਈ ਉੱਥੇ ਕੰਮ ਸੀਗਾ ਸ਼ੂਟ ਵਗੈਰਾ ਦਾ, ਤੇ ਉਸ ਤੋਂ ਬਾਅਦ ਭਾਈ ਅਸੀਂ ਆਪਣੀ ਨੋਰਮਲ ਲਾਈਫ ਦੇ ਵਿੱਚ ਆ ਗਏ ਹਾਂ। ਅਸੀਂ ਤਾਂ ਉੱਥੇ ਗਏ ਹੀ ਨਹੀਂ ਹੈ। ਸੋ ਇਹ ਪੱਕ ਹੈ ਇੰਦਰਜੀਤ ਨਿੱਕੂ ਦਾ। ਇਸੇ ਤਰ੍ਹਾਂ ਰੋਲੂ ਸਿੰਘ ਮਾਨਸਾ ਨੇ ਵੀ ਕਿਹਾ, ਉਹਨੇ ਕਿਹਾ ਕਿ ਮੈਂ ਤਾਂ ਕਿਤੇ ਗਿਆ ਹੀ ਨਹੀਂ, ਮੇਰੇ ਫੋਨ ਦੀ ਲੋਕੇਸ਼ਨ ਚੈੱਕ ਕਰ ਲਓ। ਅਸੀਂ ਤਾਂ ਉਸ ਰਸਤੇ ਤੇ ਗਏ ਹਾਂ ਜਿਹੜਾ ਰਸਤਾ ਇਹਨਾਂ ਨੇ ਦਿੱਤਾ ਸੀ, ਮਤਲਬ ਕਿ ਜਿਹੜਾ ਮੁਕਰਰ ਸੀਗਾ, ਜਿਹੜਾ ਰਾਹ ਇਹਨਾਂ ਨੇ ਤੈਅ ਕਰਕੇ ਦਿੱਤਾ ਸੀ, ਅਸੀਂ ਉੱਥੇ ਜਿਹੜਾ ਕੱਟ ਕੇ ਆਏ ਹਾਂ। ਵੈਸੇ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਪਰਚੇ ਪੁਰਚੇ ਤੋਂ ਨਹੀਂ ਡਰਦਾ, ਮੈਂ ਨਹੀਂ ਜਾਂਦਾ ਕਿਸੇ ਨੋਟਿਸ ਨਾ ਸੁਣਦਾ, ਮੈਂ ਰੱਬ ਲਾ ਦੂੰਗਾ ਤੇ ਜੇ ਕੋਈ ਚੁੱਕ ਕੇ ਲੈ ਜਾਊਗਾ ਤੇ ਫਿਰ ਤੇ ਭਾਈ ਕਹਿਣਾ ਹੀ ਕੀ ਆ। ਤੇ ਉਹਦਾ ਉਹਨੇ ਇੱਕ ਗੱਲ ਜ਼ਰੂਰ ਕਹੀ ਆ, ਉਹ ਕਹਿੰਦਾ ਕਿ ਦੇਖੋ ਗੱਲ ਇਹ ਆ ਕਿ ਪਹਿਲਾਂ ਵਾਰੀ ਆ ਗਈ ਠੀਕ ਸਿੱਧੂ ਆ ਗਈ, ਫਿਰ ਹੁਣ ਸ਼ਾਇਦ ਲੱਖੇ ਸਿਧਾਣ ਦੀ, ਉਸ ਤੋਂ ਬਾਅਦ ਸਾਡਾ ਨੰਬਰ ਵੀ ਲੱਗ ਸਕਦਾ, ਉਮੀਦ ਹੁਣ ਵੀ ਜਤਾਈ ਜਾ ਰੱਖਿਆ। ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਆ ਕਿ ਤਸਵੀਰਾਂ ਜਿਹੜੀਆਂ ਨੇ ਉਹ ਕੱਟ ਰਹੇ ਨੇ। ਇੱਕ ਤਾਂ ਜਿਹੜਾ ਆਪਾਂ ਆਮ ਹੀ ਦੇਖਦੇ ਆ ਜੋ ਜਿਹੜੇ ਹੁੰਦੇ ਆ CCTV ਕਹਿੰਦੇ ਇਹਨਾਂ ਤੋਂ, ਤੇ ਦੂਸਰਾ ਤੁਹਾਡੇ ਇੱਧਰ ਬਹੁਤ ਉਹ ਪੁਰਾਣਾ ਤਰੀਕਾ ਹੈ ਫੇਸ ਰੈਕਗਨਾਈਜੇਸ਼ਨ ਸਿਸਟਮ ਜਿਹਨੂੰ ਆਪਾਂ ਕਹਿੰਦੇ ਆ।
ਤੇ ਇਹ ਇੰਡੀਆ ਦੇ ਵਿੱਚ ਪਹਿਲੀ ਵਾਰੀ ਇੰਨਾ ਸ਼ਬਦ ਜਿਹੜਾ ਉਹ ਅੱਜ ਚਰਚਾ ਦਾ ਵਿਸ਼ਾ ਬਣਿਆ। ਪੰਜਾਬੀਆਂ ਨੂੰ ਹਾਲੇ ਨਹੀਂ ਸਮਝ ਆਈ ਇਸ ਚੀਜ਼ ਦੀ ਕਿ ਇਹ ਕੀ ਆ। ਤਾਂ ਤੁਹਾਨੂੰ ਪਤਾ ਇੱਕ ਵਿਵਾਦਤ ਸਿਸਟਮ ਵੀ ਆ ਸੈਨ ਫਰਾਂਸਿਸਕੋ ਦੇ ਵਿੱਚ, ਮੇਰੇ ਖਿਆਲ ਦੇ ਨਾਲ ਬੈਨ ਕਰ ਦਿੱਤਾ ਗਿਆ ਸੀਗਾ ਇਹਦਾ। ਇੱਥੇ ਇੰਡੀਆ ਦੇ ਵਿੱਚ ਚੁੱਪ ਚਪੀਤੇ ਹੀ ਮਤਲਬ ਕਿ ਉਪਯੋਗ ਸ਼ੁਰੂ ਹੋ ਗਿਆ, ਵਰਤੋਂ ਇਹਦੀ ਸ਼ੁਰੂ ਹੋ ਗਈ। ਇਹ ਅਸਲ ਦੇ ਵਿੱਚ ਇਹਨਾਂ ਨੇ ਜਦੋਂ ਦਸੰਬਰ 2019 ਦੇ ਵਿੱਚ ਜਿਹੜੇ ਹੈਗੇ ਸੀ ਮੇਰੇ ਖਿਆਲ ਦੇ ਨਾਲ ਲਾਲ ਕਿਲ੍ਹਾ ਮੂੰਹੋਂ ਨਿਕਲਦਾ ਵਾਰ-ਵਾਰ, ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਸੀਗੀ ਪ੍ਰਧਾਨ ਮੰਤਰੀ ਦੀ। ਉਸ ਰੈਲੀ ਦੇ ਵਿੱਚ ਪਹਿਲੀ ਵਾਰੀ ਇਸ ਸਿਸਟਮ ਦਾ ਇਹਨਾਂ ਨੇ ਪ੍ਰਯੋਗ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੇ ਆਮ ਹੀ ਜਿਹੜੇ ਪ੍ਰੋਟੈਸਟਰ ਹੁੰਦੇ ਆ ਜਾਂ ਐਜੀਟੇਸ਼ਨ ਕਰਦੇ ਆ ਲੋਕ, ਇਹਨਾਂ ਤੇ ਵੀ ਇਹ ਕੀਤਾ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਟੈਸਟਰ ਜਿਹੜਾ ਉਹ ਰੈਲੀ 'ਚ ਨਾ ਆਵੇ ਪ੍ਰਧਾਨ ਮੰਤਰੀ ਦੇ। ਤਾਂ ਇਹ ਉਸ ਟਾਈਮ ਦੀ ਗੱਲ ਕਰ ਰਹੇ ਹਾਂ ਕਿ ਉਦੋਂ ਇਹਨਾਂ ਨੇ ਵਰਤੋਂ ਦੇ ਵਿੱਚ ਲਿਆਂਦਾ ਸੀਗਾ। ਉਸ ਤੋਂ ਬਾਅਦ ਅੱਜ ਇਹ ਬਹੁਤ ਜ਼ਿਆਦਾ ਕਹਿ ਲਓ ਕਿ ਵਡਿਆ ਕੇ ਦੱਸਿਆ ਜਾ ਰਿਹਾ ਕਿ ਦੇਖੋ ਜੀ ਇਹਦੇ ਕਰਕੇ ਜਿਹੜੇ ਦੋਸ਼ੀ ਆ ਜਾਂ ਜਿਹੜੇ ਬੰਦਿਆਂ ਨੇ ਉੱਥੇ ਉਤਪਾਤ ਕੀਤਾ, ਹਿੰਸਾ ਕੀਤੀ, ਉਹਨਾਂ ਨੂੰ ਸਿਆਣਿਆ ਜਾ ਰਿਹਾ। ਪਰ ਦਰਅਸਲ ਇੱਕ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਹਿਸ ਬਣ ਸਕਦੀ ਆ, ਕਿਉਂਕਿ ਜਿੱਦਾਂ ਇੱਧਰ ਆ ਤੁਹਾਡੇ ਪਾਸੇ ਜੇ ਆਪਾਂ ਦੇਖੀਏ ਜਿਹੜੇ ਅਸ਼ਵੇਤ ਲੋਕ ਨੇ, ਅਫਰੀਕੀ ਮੂਲ ਦੇ ਲੋਕ ਆ ਜਾਂ ਟਰਾਂਸਜੈਂਡਰ ਆ, ਉਦਾਂ ਹੀ ਇੱਧਰ ਸਾਡੇ ਵੀ ਜਿਵੇਂ ਉਈਗਰ ਮੁਸਲਮਾਨ, ਚਾਈਨਾ ਵੀ ਉੱਥੇ ਬਹੁਤ ਕਰਦਾ ਜਿਹੜਾ ਪ੍ਰਯੋਗ ਬਹੁਤ ਕਰਦਾ, ਉਪਯੋਗ ਬਹੁਤ ਕਰਦਾ, ਵਰਤੋਂ ਬੜੀ ਕਰਦਾ। ਤਾਂ ਉਈਗਰ ਮੁਸਲਮਾਨਾਂ ਦੀ ਵੀ ਇਹੀ ਸਮੱਸਿਆ ਹੈ ਕਿਉਂਕਿ ਉਹਨਾਂ ਦੇ ਵੀ ਚਿਹਰੇ ਮੂਹਰੇ ਇੱਕੋ ਜਿਹੇ ਹੁੰਦੇ ਆ, ਜਿਵੇਂ ਮੜੰਗਾ ਆਪਾਂ ਕਹਿ ਲਈਏ, ਸਾਊਥ ਵਾਲਿਆਂ ਦੀ ਸਕਿਨ ਇੱਕੋ ਜਿਹੀ, ਆਪਣੇ ਇੱਧਰ ਪੰਜਾਬੀਆਂ ਦੀ ਸਕਿਨ ਇੱਕੋ ਜਿਹੀ, ਆਪਣੇ ਨਿਹੰਗ ਸਿੰਘਾਂ ਦਾ ਬਾਣਾ ਇੱਕੋ ਜਿਹਾ ਹੁੰਦਾ ਹੈ, ਆਪਣੇ ਇੱਧਰ ਦਸਤਾਰਾਂ ਦਾ ਸਟਾਈਲ ਕਈ ਵਾਰ ਇੱਕੋ ਜਿਹਾ ਹੁੰਦਾ ਹੈ, ਦਾੜੇ ਵਾਲੇ ਜਿਹੜੇ ਹੁੰਦੇ ਨੇ ਗੁਰਸਿੱਖ ਉਹਨਾਂ ਦਾ ਕਈ ਵਾਰ ਇੱਕੋ ਤਰ੍ਹਾਂ ਦਾ ਬਾਣਾ ਹੁੰਦਾ, ਇੱਕੋ ਤਰ੍ਹਾਂ ਦਾ ਚਿਹਰਾ ਮੋਰਾ ਵੀ ਹੁੰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਹੁਣ ਦੋ ਤਰੀਕਿਆਂ ਨਾਲ ਪਛਾਣ ਕਰਦੇ ਆ। ਤਾਂ ਸਾਫ਼ ਹੈ ਕਿ ਇੱਕ ਤਾਂ CCTV ਕੈਮਰੇ ਜਿਹੜੇ ਉਹ ਖੰਗਾਲੇ ਜਾ ਰਹੇ, ਦੂਸਰਾ ਫੇਸ ਰੈਕਗਨਾਈਜੇਸ਼ਨ ਸਿਸਟਮ ਜਿਹੜਾ ਉਹ ਵਰਤਿਆ ਜਾ ਰਿਹਾ। ਪਰ ਸਵਾਲ ਤੇ ਵੱਡਾ ਇਹੋ ਹੈ ਨਾ ਕਿ ਜੇ ਤੁਸੀਂ CCTV ਕੈਮਰਿਆਂ 'ਚੋਂ ਫੁਟੇਜ ਕੱਢੋਗੇ, ਯਾਨੀ ਦੂਜੇ ਸਿਸਟਮ ਦਾ ਤਾਂ ਇੱਕ ਵਿਵਾਦ ਹੈ ਹੀ ਹੈ, ਪਰ ਜੇ ਤੁਸੀਂ CCTV ਕੈਮਰਿਆਂ ਦੀ ਫੁਟੇਜ ਕੱਢਣ ਲੱਗੋਗੇ ਉਹ ਤਾਂ ਸਿੰਘੂ ਮੋਰਚੇ ਤੋਂ ਹੀ ਲੱਗੇ ਹੋਏ ਨੇ ਜਿਹੜੇ ਪਰਾਂ ਨੂੰ ਗਏ, ਜਿਹਨੂੰ ਉਹ ਤਾਂ ਫਿਰ ਲੱਖਾਂ ਕੱਢ ਲਓ ਤੁਸੀਂ ਉਹਦੇ 'ਚ ਜਿਹਨੂੰ ਮਰਜ਼ੀ, ਉਹਦੇ 'ਚ ਤਾਂ ਫਿਰ ਕਮਰ ਗਰੇਵਾਲ ਵੀ ਲੱਭ ਜਾਣਾ ਤੁਹਾਨੂੰ, ਉਹ ਵੀ ਉਧਰ ਗਿਆ ਸੀ ਉੱਧਰ ਨੂੰ। ਬਾਕੀ ਲਾਲ ਕਿਲ੍ਹੇ ਤੇ ਵੀ ਕੋਈ ਗਿਆ ਹੋਵੇ, ਮਤਲਬ ਕਿ ਲਾਲ ਕਿਲ੍ਹੇ ਤੇ ਜਾਣਾ ਤਾਂ ਕੋਈ ਦੇਸ਼ ਧਰੋਹ ਨਹੀਂ ਹੈ। ਜੇ ਕਿਸੇ ਨੇ ਉੱਥੇ ਕੋਈ ਹਿੰਸਾ ਨਹੀਂ ਕੀਤੀ, ਜੇ ਕਿਸੇ ਨੇ ਕੋਈ ਦੇਸ਼ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਤਾਂ ਉਹਨੂੰ ਜਾਣ ਦੀ ਇਵਜ਼ ਦੇ ਵਿੱਚ ਹੀ ਤੁਸੀਂ ਮੁਲਜ਼ਮ ਬਣਾ ਦਿਓਗੇ। ਬਹੁਤ ਵੱਡਾ ਸਵਾਲ ਆ, ਇਹ ਬਹੁਤ ਵੱਡਾ ਸਵਾਲ ਹੈ ਕਿ ਕਿੱਥੋਂ CCTV ਫੁਟੇਜ ਕੱਢੀ ਜਾ ਰਹੀ ਆ, ਕਿੱਥੋਂ ਤੱਕ ਦੀ ਲਈ ਜਾ ਰਹੀ ਆ, ਕਿਵੇਂ ਮੋਬਾਈਲ ਲੋਕੇਸ਼ਨਾਂ ਚੈੱਕ ਕੀਤੀਆਂ ਜਾਂਦੀਆਂ, ਕੋਈ ਪਤਾ ਸੁਰ ਲੱਗਣਾ ਚਾਹੀਦਾ। 400 ਬੰਦਾ ਇੱਥੇ ਅੱਗੇ ਇਹਨਾਂ ਨੇ ਫੜਨ ਵਾਸਤੇ 18 ਟੀਮਾਂ ਬਿਠਾਈਆਂ ਹੋਈਆਂ ਪੰਜਾਬ ਦੇ ਵਿੱਚ। ਹੁਣ 400 ਬੰਦਾ ਕਿਹੜਾ ਨਾ ਇਹ ਦੱਸਦੇ ਨਾ ਲੈਣਾ ਨਾ ਦੇਣਾ, ਉਹਦਾ ਡਰ ਪੈ ਰਿਹਾ ਵਾ। ਤਾਂ ਇਸੇ ਤਰ੍ਹਾਂ ਹੁਣ ਜਿਵੇਂ ਇੰਦਰਜੀਤ ਨਿੱਕੂ ਦਾ ਨਾਮ ਆ ਗਿਆ ਤਾਂ ਦੂਜੇ ਕਲਾਕਾਰਾਂ ਨੂੰ ਵੀ ਡਰ ਹੋਏਗਾ ਜਿਹੜੇ ਗਏ ਆ ਕਿ ਕਿਤੇ ਸਾਡੀ ਫੋਟੋ ਨਾ ਆ ਜਾਵੇ, ਕੱਲ੍ਹ ਨੂੰ ਕੋਈ ਚੱਕਰ ਨਾ ਪੈ ਜਾਵੇ। ਮਤਲਬ ਕਿ ਡਰ ਦਾ ਪਸਾਰ ਹੈ। ਜਿਵੇਂ ਨੇਤਾਵਾਂ ਦੇ ਵਿੱਚ ਵੀ ਹੈ ਕਿ ਕਿਸੇ ਵੇਲੇ ਸਾਨੂੰ ਅਰੈਸਟ ਕਰ ਸਕਦੇ ਆ, ਮਤਲਬ ਕਿ ਜਿਵੇਂ ਅਸੀਂ ਪੰਜਾਬ ਜਾਈਏ ਜਾਂ ਇੱਧਰੋਂ ਟਿਕਰੀ ਜਾਂ ਸਿੰਘੂ ਤੋਂ ਬਾਹਰ ਜਾਈਏ ਤਾਂ ਹੋ ਸਕਦਾ ਅਰੈਸਟ ਹੋ ਜਾਵੇ ਸਾਡੀ। ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਇਮਕਾਨ ਬਣਾ ਦਿੱਤਾ ਗਿਆ, ਇੱਕ ਆਸਾਰ ਬਣਾ ਦਿੱਤਾ ਗਿਆ, ਇੱਕ ਡਰ ਬਣਾ ਦਿੱਤਾ ਗਿਆ, ਉਹਦਾ ਪਸਾਰ ਬਣਾ ਦਿੱਤਾ ਗਿਆ। ਤੇ ਬਾਕੀ ਜਿਹੜੀ ਗੱਲ ਇਸ ਮਾਮਲੇ ਦੇ ਵਿੱਚ ਮੈਂ ਕਹਿੰਦਾ ਕਿ ਬਹੁਤ ਮਹੱਤਵਪੂਰਨ ਹੈ ਉਹ ਇਹ ਆ ਕਿ ਕਮਾਲ ਦੀ ਗੱਲ ਹੈ ਕਿ ਤੁਸੀਂ ਸਾਰੀਆਂ ਛਾਣਬੀਨਾਂ ਜਿਹੜੀਆਂ ਕਰ ਰਹੇ ਹੋ, ਪਰ ਘੱਟੋ ਘੱਟ ਇਹ ਤਾਂ ਤੈਅ ਕਰੋ ਨਾ ਕਿ ਉਸ ਦਿਨ ਪ੍ਰਸ਼ਾਸਕੀ ਕੁਤਾਹੀ ਕਿਹਦੀ ਸੀਗੀ। ਮਤਲਬ ਕਿ ਜਿੱਦਣ ਇਹ 26 ਜਨਵਰੀ ਵਾਲਾ ਸਾਰਾ ਕੁਛ ਵਾਪਰਦਾ ਵਾ, ਉਦਣ SFJ ਦੇ ਵੀ ਐਲਾਨ ਸੀਗਾ ਇਨਾਮ ਦਾ। ਉਸ ਤਰ੍ਹਾਂ ਵੀ ਤੁਸੀਂ 26 ਜਨਵਰੀ 15 ਅਗਸਤ ਨੂੰ ਤੁਸੀਂ ਅਲਰਟ ਕਰਦੇ ਹੋ ਦਿੱਲੀ ਦੇ ਵਿੱਚ, ਤੇ ਪਹਿਲਾਂ ਹੀ ਧੰਦੇਰ ਹੋਰਾਂ ਦਾ ਪ੍ਰੋਗਰਾਮ ਆ ਗਿਆ ਸੀ, 25 ਨੂੰ ਸਟੇਜ ਤੋਂ ਐਲਾਨ ਹੋ ਗਏ ਸੀਗੇ। ਤਾਂ ਕੀ ਗੱਲ ਆ ਕਿ ਇੱਕ ਖਾਲੀ ਰੂਟ ਜਿੱਦਾਂ ਹੁੰਦਾ ਕਾਗਜ਼ ਦੇ ਜਿੱਦਾਂ ਬੈਰੀਕੇਡ ਲਾਏ ਹੁੰਦੇ ਆ, ਇਹ ਸਾਰਾ ਪ੍ਰਬੰਧ ਕਰਨ ਵਾਲਾ ਸ਼ਖਸ ਕੌਣ ਸੀ ਤੁਹਾਡੇ ਪ੍ਰਸ਼ਾਸਨ ਦੇ ਵਿੱਚ? ਉਹ ਚਾਹੇ ਪੁਲਿਸੀਆ ਤੰਤਰ ਦੇ ਵਿੱਚ ਹੋਵੇ, ਚਾਹੇ ਉਹ ਬਾਬੂਸ਼ਾਹੀ ਦੇ ਵਿੱਚ ਹੋਵੇ, ਉਹ ਬੰਦਾ ਕੌਣ ਸੀ? ਆਖਰ ਉਹ ਤੇ ਲੱਭੋ ਨਾ ਸਭ ਤੋਂ ਪਹਿਲਾਂ। ਉਹਦੀ ਕੁਤਾਹੀ ਜਿਹੜੀ ਆ ਉਹ ਤੇ ਪਹਿਲਾਂ ਫਿਕਸ ਕਰੋ ਨਾ, ਉਹ ਤੇ ਤੈਅ ਕਰੋ ਕਿ ਕੌਣ ਬੰਦਾ ਸੀਗਾ ਜਿਹਦੀ ਕੁਤਾਹੀ ਕਰਕੇ ਸਭ ਕੁਝ ਵਾਪਰ ਗਿਆ। ਜੇ ਤੁਸੀਂ ਨਾ ਉੱਧਰ ਜਾਣ ਦਿੰਦੇ ਬੰਦਿਆਂ ਨੂੰ, ਨਾ ਇਹ ਸਭ ਕੁਝ ਹੁੰਦਾ। ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਣਾ ਕੁਛ ਵੀ ਨਹੀਂ ਇਹਨਾਂ ਕੇਸਾਂ ਦੇ ਵਿੱਚ। ਜਦੋਂ ਆਪਾਂ ਗੱਲ ਕਰ ਰਹੇ ਹਾਂ
ਆ ਹੁਣ ਫੁਟੇਜ ਆਈ ਆ ਕਿ ਪਤਾ ਨਹੀਂ ਕਿੰਨੇ ਬੰਦੇ ਫੇਰ ਤਿਉਹਾਰ ਦੇ ਵਿੱਚੋਂ ਬਾਹਰ ਆ ਗਏ। ਮੈਂ ਤੁਹਾਨੂੰ ਕਿਹਾ ਸੀਗਾ ਕਿ ਫਰਵਰੀ ਦੇ ਮਹੀਨੇ ਵਿੱਚ ਬਹੁਤ ਸਾਰੇ ਆ ਜਾਣਗੇ। ਮੈਨੂੰ ਲੱਗਦਾ ਕਿ ਕੋਈ 2, 4, 5, 10% ਭਾਵੇਂ ਰਹਿ ਜਾਣ, ਬਾਕੀ ਸਾਰੇ ਬੰਦੇ ਬਾਹਰ ਆ ਜਾਣੇ ਨੇ, ਤਕਰੀਬਨ ਬਾਹਰ ਆ ਜਾਣੇ ਨੇ। ਤਾਂ ਹੋਣਾ ਕੁਛ ਨਹੀਂ ਇਹਦੇ 'ਚ, ਪਰ ਗੱਲ ਇਹ ਹੈ ਕਿ ਜਿੱਦਾਂ ਹੁਣ ਇੱਥੇ ਮਾਲਵੇ ਦੇ ਵਿੱਚ ਸਾਡੇ ਪੁਲਿਸ ਫਿਰਦੀ ਹੈ, ਦਿੱਲੀ ਪੁਲਿਸ ਫਿਰਦੀ ਹੈ, ਇਹਨਾਂ ਦੀ ਜਿੱਦਾਂ ਕਹਿ ਲਓ ਕਿ ਧਾੜ ਫਿਰਦੀ ਹੈ, ਤਾਂ ਉਹ ਹੁਣ 400 ਬੰਦੇ ਨੂੰ ਲੱਭ ਰਿਹਾ। 400 ਬੰਦਾ ਹੁਣ ਗਿਆ ਤਾਂ ਆਪਣੇ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਲਾ ਲਓ ਕਿ 40 ਲੱਖ ਬੰਦਾ ਹੋਊਗਾ, ਵਾਰੀ ਹੋ ਸਕਦਾ ਦਿੱਲੀ ਦੇ ਵਿੱਚ। ਉਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਡਰ ਹੁੰਦਾ ਕਿ ਸਾਨੂੰ ਤਾਂ ਟਰੇਸ ਨਹੀਂ ਕਰਦੇ ਫਿਰਦੇ। ਹੋ ਸਕਦਾ ਗਾਂ ਵੀ ਬਹੁਤ ਸਾਰੇ ਲੋਕ 40,000 ਗਏ ਹੋਣ ਉਸ ਏਰੀਏ 'ਚੋਂ ਗਾਂ 26 ਜਨਵਰੀ ਵਾਲੇ ਦਿਨ, ਕਿਉਂਕਿ ਹਜ਼ਾਰਾਂ ਦੀ ਤਾਦਾਦ ਸੀ। ਤਾਂ ਹਰੇਕ ਬੰਦੇ ਨੂੰ ਡਰ ਹੈ ਕਿ ਜੇ ਦੁਬਾਰਾ ਅਸੀਂ ਦਿੱਲੀ ਨੂੰ ਗਏ ਤੇ ਉਹ ਸਾਨੂੰ ਨਪੜ ਲੂਗੇ। ਤਾਂ ਇਹ ਇੱਕ ਡਰ ਵੀ ਫੈਲਾਇਆ ਜਾ ਰਿਹਾ ਜੀ। ਜੀ ਜੀ ਬਿਲਕੁਲ, ਇਹ ਤਾਂ ਇੱਕ ਵੱਡੀ ਜਿਹੜੀ ਫਿਕਰ ਵਾਲੀ ਗੱਲ ਆ। ਮਿੰਟੂ ਜੀ, ਅੱਜ ਇਹ ਵੀ ਇੱਕ ਖਬਰ ਆ ਰਹੀ ਆ ਵੀ ਜਿਹੜਾ ਅਕੈਡਮਿਕ ਲੋਕ ਸਰਕਾਰ ਦੇ ਖਿਲਾਫ ਬੋਲਦੇ ਸੀ, ਉਹਦੇ ਉੱਤੇ ਵੀ ਇਹਨਾਂ ਨੇ ਹੁਣ ਸ਼ਿਕੰਜਾ ਕੱਸਤਾ ਵੀ ਸ਼ਾਇਦ ਉਹ ਵੀ ਹੁਣ ਨਹੀਂ ਕਰ ਸਕਿਆ ਕਰਨਗੇ ਬਹੁਤਾ। ਅਕੈਡਮਿਕ ਭਾਵ ਜਿਹੜੇ ਜੌਬ ਦੇ ਵਿੱਚ ਨੇ, ਜਿਹੜੇ ਪ੍ਰੋਫੈਸਰ ਨੇ ਜਾਂ ਟੀਚਰ ਨੇ ਜਾਂ ਜਿਹੜੇ ਇੰਟੈਲੈਕਚੁਅਲ ਨੇ, ਜਿਹੜੇ ਇਹਨਾਂ ਨੇ ਜਿਹੜੇ ਜੌਬ ਦੇ ਵਿੱਚ ਨੇ, ਜਿਹੜੇ ਹਾਂਜੀ ਜੌਬ ਦੇ ਵਿੱਚ ਤਾਂ ਇਹਨਾਂ ਨੇ ਸਸਪੈਂਡ ਕਰ ਦਿੱਤੇ ਹਰਿਆਣੇ ਦੇ ਵਿੱਚ। ਉਹ ਵੀ ਇੱਕ ਡਰ ਪਾਇਆ ਜਾ ਰਿਹਾ ਨਾ, ਕਿਉਂਕਿ ਜਿਵੇਂ ਆਪਣੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਜਿਹੜੇ ਸਰਕਾਰੀ ਮੁਲਾਜ਼ਮਤ ਕਰਦੇ ਆ ਉਹ ਜਾਂਦੇ ਨੇ, ਪਰ ਇੱਥੇ ਸਰਕਾਰ ਕਿਉਂਕਿ ਹਰਿਆਣੇ ਦੀ ਹੈ, ਬਹੁਤ ਸਾਰੇ ਪੁਲਿਸ ਵਾਲੇ ਜਾਂਦੇ ਨੇ ਉੱਥੇ। ਇੱਕ ਪੁਲਿਸ ਵਾਲੇ ਦੀ ਤਾਂ ਤੁਸੀਂ ਸ਼ਾਇਦ ਵੀਡੀਓ ਵੀ ਦੇਖੀ ਹੋਣੀ ਆ, ਉਹ ਵਰਦੀ ਦੇ ਵਿੱਚ ਲੰਗਰ ਦੀ ਸੇਵਾ ਵੀ ਕਰ ਰਿਹਾ ਸੀ, ਥਾਣੇਦਾਰ ਸੀ ਆਪਣੇ ਪੰਜਾਬ ਪੁਲਿਸ ਦਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਆਪਣੇ ਤਾਂ ਇੱਥੇ ਸਕੰਜਾ ਨਹੀਂ, ਪਰ ਜਿੱਥੇ ਜਿੱਥੇ ਉਹਨਾਂ ਦਾ ਫੌ ਪੈਂਦਾ ਉਹ ਪਾਉਣਗੇ। ਕਿਉਂਕਿ ਜੋ ਇਹਨਾਂ ਦੀ, ਮੈਂ ਅੱਗੇ ਵੀ ਇੱਕ ਦਿਨ ਸ਼ਾਇਦ ਤੁਹਾਨੂੰ ਗੱਲ ਕਹੀ ਸੀਗੀ ਕਿ ਐਡਾ ਗੰਦਾ ਸਿਸਟਮ ਹੈ ਉਰੇ ਦਾ। ਗੰਦਾ ਸਿਸਟਮ ਮਤਲਬ ਕਿ ਨਿਜ਼ਾਮ ਨੇ ਐਸਾ ਕਰ ਦਿੱਤਾ ਵਾ ਕਿ ਦੇਖੋ ਹੁਣ ਤੁਸੀਂ ਜਿਵੇਂ ਕਿਹਾ ਕਿ ਜਿਸ ਤਰ੍ਹਾਂ ਇਹ ਲੋਕ ਨੇ ਜਿਹੜੇ ਬੁੱਧੀਜੀਵੀ ਲੋਕ ਨੇ, ਚਾਹੇ ਉਹ ਸਰਕਾਰੀ ਜੌਬ ਦੇ ਵਿੱਚ ਵੀ ਕਿਉਂ ਨਾ ਹੋਣ, ਤਾਂ ਉਹਨਾਂ ਦੀ ਕਲਮ ਰੋਕ ਲਈ ਜਾਂਦੀ ਆ, ਉਹਨਾਂ ਦੇ ਲੱਭ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਸੀ ਦਿੱਤੇ ਜਾਂਦੇ ਆ। ਪਰੰਤੂ ਜੇ ਕੋਈ IAS ਇਹਨਾਂ ਦੇ ਨਾਲ ਸੈਟਿੰਗ ਕਰ ਲਵੇ ਜਾਂ ਕੋਈ ਜੱਜ ਇਹਨਾਂ ਦੇ ਨਾਲ ਸੈਟਿੰਗ ਕਰ ਲਵੇ, ਇਹਨਾਂ ਦੇ ਮੁਤਾਬਕ ਚੱਲੀ ਜਾਵੇ ਸਰਵਿਸ ਦੇ ਦੌਰਾਨ, ਜੋ ਮਰਜ਼ੀ ਕਰੀ ਜਾਵੇ, ਬਸ ਇਹਨਾਂ ਦਾ ਪੱਖ ਪੂਰੀ ਜਾਵੇ, ਉਹਨੂੰ ਬਾਅਦ ਦੇ ਵਿੱਚ ਰਾਜਨੀਤੀ 'ਚ ਵੀ ਲੈ ਆਉਂਦੇ, ਉਹਨੂੰ ਸੀਟ ਵੀ ਦੇ ਦਿੰਦੇ, ਟਿਕਟ ਵੀ ਦੇ ਦਿੰਦੇ। ਸੋ ਇੱਕ ਐਸਾ ਸਿਸਟਮ ਹੈ, ਮੇਰੀ ਤਾਂ ਸਮਝ ਤੋਂ ਬਾਹਰ ਹੋਈ ਜਾਂਦਾ ਕੰਮ। ਜੀ ਵਾਕਿਆ ਮਿੰਟੂ ਜੀ, ਅਗਲੀ ਗੱਲ ਕਰ ਲਈਏ ਤਾਂ 23 ਫਰਵਰੀ ਨੂੰ ਪਗੜੀ ਸੰਭਾਲ ਦਿਵਸ ਮਨਾਉਣ ਦਾ ਸੱਦਾ। ਹਾਂਜੀ ਦੇਖੋ, ਇਹ ਹੁਣ ਪ੍ਰੋਗਰਾਮ ਇਹਨਾਂ ਨੇ ਨਵਾਂ ਦਿੱਤਾ, ਇਹ ਪ੍ਰੈਸ ਨੋਟ ਦੇਰ ਸ਼ਾਮੀ ਇਹਨਾਂ ਨੇ ਜਾਰੀ ਕੀਤਾ। ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਸਾਂਝੇ ਕਿਸਾਨ ਮੋਰਚੇ ਵੱਲੋਂ ਇਹਨਾਂ ਨੇ ਕਿਹਾ ਕਿ ਪਗੜੀ ਸੰਭਾਲ ਜੱਟਾ ਜਿਹੜਾ ਇੱਕ ਬਹੁਤ ਵੱਡਾ ਨਾਅਰਾ ਬਣ ਗਿਆ। ਕਿਸਾਨੀ ਅੱਜ ਵੀ ਜੇ ਤੁਸੀਂ ਦੇਖੋਗੇ ਜਿਹੜੀ ਲੜਦੀ ਪਈ ਆ, ਤਾਂ ਉਹਦੇ ਜਿਹੜੇ ਕੁਛ ਪ੍ਰਚਲਿਤ ਨਾਅਰੇ ਆ ਉਹਦੇ ਵਿੱਚੋਂ ਇੱਕ ਇਹ ਆ, ਮੁੱਢਲਾ ਕਹਿ ਲਈਏ ਪਗੜੀ ਸੰਭਾਲ ਜੱਟਾ। ਉਹ ਆਮ ਹੀ ਉੱਥੇ ਸਲੋਗਨ ਜਿਹੜਾ ਨੌਜਵਾਨ ਵੀ ਇਸਤੇਮਾਲ ਕਰਦੇ ਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋਸ਼ ਦਾ ਪ੍ਰਤੀਕ ਬਣਿਆ ਹੋਇਆ। ਵਿਰਾਸਤ ਤੇ ਹੈ ਹੀ ਹੈ, ਜੋਸ਼ ਦਾ ਪ੍ਰਤੀਕ ਵੀ ਹੈ। ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਸੀਗੀ ਨਾ 9 ਮਹੀਨੇ ਚੱਲੀ ਸੀਗੀ, ਸ਼ਾਇਦ ਤੁਹਾਨੂੰ ਪਤਾ ਹੋਣਾ। ਸਾਲ ਹੈਗਾ ਸੀ ਮੇਰੇ ਖਿਆਲ ਦੇ ਨਾਲ 1909-10 ਇਹ ਸੀਗਾ। ਤਾਂ ਉਸ ਸਮੇਂ ਜਿਹੜੇ ਹਫ਼ਤਾਵਾਰੀ ਝੰਗ ਸਿਆਲ ਅਖਬਾਰ ਚਲਾਉਂਦੇ ਸੀਗੇ, ਐਡੀਟਰ ਸੀ ਉਹਦੇ ਬਾਂਕੇ ਦਿਆਲ ਜੀ, ਉਹਨਾਂ ਵੱਲੋਂ ਲਿਖਿਆ ਗੀਤ ਸੀਗਾ ਜਿਹੜਾ ਕਿ ਫਿਰ ਕਹਿ ਲਓ ਕਿ ਉਸ ਅੰਦੋਲਨ ਰੂਹੇ ਰਾਮਾ ਬਣ ਗਿਆ। ਤਾਂ ਬਹੁਤ ਜ਼ਿਆਦਾ ਮੈਂ ਕਹਿੰਦਾ ਕਿ ਪ੍ਰਸਿੱਧ ਹੋਇਆ। ਉਸ ਤੋਂ ਬਾਅਦ ਅੱਜ ਤੱਕ ਵੀ ਪਗੜੀ ਸੰਭਾਲ ਜੱਟਾ ਦੀ ਗੱਲ ਚੱਲਦੀ ਆ। ਤੇ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਇਹ ਦਿਨ ਮਨਾਵਾਂਗੇ, ਮਤਲਬ ਕਿ ਸਮਰਪਿਤ ਕਰਾਂਗੇ। ਤਾਂ ਇਹ ਕਾਫੀ ਇੰਟਰਸਟਿੰਗ ਚੀਜ਼ ਹੋਏਗੀ ਕਿ ਕਿੰਨਾ ਕੁ ਹੁਲਾਰਾ ਮਿਲਦਾ ਹੈ। ਵੈਸੇ ਇਹਨਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜਨਮ ਦਿਨ ਵੀ ਮੇਰੇ ਖਿਆਲ ਦੇ ਨਾਲ ਮਨਾਇਆ ਵਾ, ਸਲਾਮ ਕੀਤਾ, ਕਿਉਂਕਿ ਇਹਨਾਂ ਨੇ ਕਿਹਾ ਕਿ ਉਹ ਬਹੁਤ ਮਹਾਨ ਯੋਧੇ ਸੀ, ਕੁਸ਼ਲ ਰਣਨੀਤੀਕਾਰ ਸੀਗੇ, ਇਸ ਕਰਕੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਵਾ। ਜੋ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਲਿਖੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਬਹੁਤ ਸਨਮਾਨ ਮਿਲਦਾ ਹੈ ਜੀ, ਯਾਨੀ ਸਨਮਾਨ ਕਿ ਉਹਨਾਂ ਨੂੰ ਪੂਜਿਆ ਜਾਂਦਾ ਹੈ। ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੇ ਪੈਰੋਕਾਰ ਆ। ਤਾਂ ਮਹਾਰਾਸ਼ਟਰ ਨੂੰ ਵੀ ਕਿਤੇ ਨਾ ਕਿਤੇ ਸਮਝਦੇ ਹੋ ਨਾ ਕਿ ਨਾਲ ਲਾਉਣ ਦਾ ਯਤਨ ਕੀਤਾ ਜਾਂਦਾ ਉਹਨਾਂ ਨੂੰ ਵੀ। ਇਹ ਹੁੰਦੀਆਂ ਨੇ ਚੀਜ਼ਾਂ। ਤੇ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗੱਲ ਇਹਨਾਂ ਨੇ ਇਹ ਕਹੀ ਆ, ਅੱਜ ਦਾ ਜੇ ਇਹਨਾਂ ਦਾ ਪ੍ਰੈਸ ਗਰੁੱਪ ਦੇਖੀਏ
ਜਿਹੜੇ ਮੱਧ ਪ੍ਰदेश ਦੇ ਖੇਤੀਬਾੜੀ ਮੰਤਰੀ ਜੋ ਲਗਾਤਾਰ ਕਿਸਾਨ ਅੰਦੋਲਨ ਤੇ ਸਵਾਲ ਚੁੱਕ ਰਹੇ ਨੇ ਜਾਂ ਕਹਿ ਲਓ ਕਿ ਵਾਹੀਆਤ ਟਿੱਪਣੀਆਂ ਕਰ ਰਹੇ ਨੇ, ਤਾਂ ਉਹਨਾਂ ਦੀ ਨਿਖੇਧੀ ਕੀਤੀ ਆ। ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਆ, ਵੈਸੇ ਉਹ ਘਟਨਾ ਚੰਗੀ ਨਹੀਂ ਹੈ, ਜਿਵੇਂ ਉਹ ਕੱਲ ਦਲਿਤ ਕੁੜੀਆਂ ਦੀ ਗੱਲ ਕੀਤੀ ਸੀ ਆਪਾਂ, ਜੋ ਮਰ ਗਈਆਂ 2 ਦਲਿਤ ਭੈਣਾਂ, ਉਹਨਾਂ ਬਾਰੇ ਖੁਲਾਸਾ ਇਹ ਮੈਂ ਅਪਡੇਸ਼ਨ ਉਹਦੇ ਬਾਰੇ ਵੀ ਦੇ ਦੇਵਾਂ, ਥੋੜਾ ਫੋਲੋਅਪ ਹੋ ਜਾਏਗਾ ਕਿ ਹੁਣ ਇਹਨਾਂ ਨੇ ਕਿਹਾ ਬੰਦਾ ਵੀ ਫੜ ਲਿਆ, ਮੁੰਡਾ ਵੀ ਫੜ ਲਿਆ ਕਿ ਉਹ ਮਿੱਤਰਤਾ ਤੋਂ ਨਾਰਾਜ਼ ਸੀਗਾ ਕਿ ਕੁੜੀਆਂ ਨੰਬਰ ਨਹੀਂ ਸੀ ਦੇਣੀਆਂ ਤੇ ਉਹਨੇ ਪਾਣੀ 'ਚ ਜ਼ਹਿਰ ਪਾਇਆ, ਇਸ ਕਰਕੇ ਮਰੀਆਂ। ਇਹ ਪੁਲਿਸ ਦਾ ਦਾਅਵਾ ਹੈ। ਸੋ ਉਹਨੂੰ ਫੜ ਲਿਆ ਤੇ ਉਹਨੇ ਕਿਤੇ ਨਾ ਕਿਤੇ ਕਨਫੈਸ ਵੀ ਕੀਤਾ, ਪਰ ਇਹ ਸੱਚ ਹੈ, ਇਹ ਅਦਾਲਤ ਦੇ ਵਿੱਚ ਜਾ ਕੇ ਹੀ ਸਾਬਤ ਹੋਏਗਾ। ਤਾਂ ਖੈਰ ਉਹ ਜਿਹੜੀ ਘਟਨਾ ਵਾਪਰੀ ਆ ਤਾਂ ਉਹਦੇ ਵਿੱਚ ਵੀ ਇਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਪੀੜਤ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਜਾਂ ਉਸ ਘਟਨਾ ਦੀ ਨਿਖੇਧੀ ਕੀਤੀ ਆ, ਨਿਰਪੱਖ ਜਾਂਚ ਦੀ ਨਾਲ ਮੰਗ ਵੀ ਕੀਤੀ ਆ। ਤਾਂ ਆਹ ਚੀਜ਼ ਜਿਹੜੀ ਆ ਨਾ, ਇਹ ਹੁਣ ਥੋੜਾ ਜਿਹਾ ਗੌਰ ਮੰਗਦੀ ਹੈ ਜੇ ਇਸ ਚੀਜ਼ ਨੂੰ ਤੁਸੀਂ ਦੇਖੋਗੇ। ਦਰਅਸਲ ਕੀ ਹੈ ਕਿ ਗੁਰਨਾਮ ਸਿੰਘ ਚੜੂਲੀ ਵੀ ਅੱਜ ਇੱਕ ਦਲਿਤ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ ਆਇਆ ਔਰ ਨਾਲ ਉਹਨਾਂ ਨੇ ਅਪੀਲ ਵੀ ਕੀਤੀ ਸੀ ਪਿੱਛੇ ਜੇ ਕਿ ਦਲਿਤ ਭਾਈਚਾਰੇ ਨੂੰ ਵੱਧ ਚੜ੍ਹ ਕੇ ਸਾਡੇ ਇਸ ਘੋਲ ਦਾ ਹਿੱਸਾ ਬਣਨਾ ਚਾਹੀਦਾ। ਦੇਖੋ ਇਹ ਇੱਕ ਮੈਂ ਚੰਗੀ ਚੀਜ਼ ਕਿਉਂ ਕਹਿ ਰਿਹਾ, ਇਸ ਰਮਜ ਨੂੰ ਥੋੜਾ ਜਿਹਾ ਫੜਨ ਦੀ ਜ਼ਰੂਰਤ ਹੈ। ਜੇ ਤੁਸੀਂ ਇਸ ਰਮਜ ਨੂੰ ਫੜ ਗਏ ਨਾ, ਫਿਰ ਤੁਹਾਨੂੰ ਅਸਲ ਦੇ ਵਿੱਚ ਜੋ ਇੰਡੀਆ 'ਚ ਇਸ ਵੇਲੇ ਨਿਜ਼ਾਮ ਚੱਲਦਾ ਪਿਆ ਨਾ, ਉਹਦੀ ਮਾਨਸਿਕਤਾ, ਉਹਦੀ ਚਲਾਕੀ ਔਰ ਉਹਦੇ ਜਿਹੜੇ ਕਹਿ ਲਓ ਕਿ ਮਨਸ਼ੇ ਆ, ਉਹ ਤੁਹਾਨੂੰ ਸਾਫ਼ ਹੋ ਜਾਣਗੇ। 2 ਚੀਜ਼ਾਂ ਮੈਂ ਗਿਣਾ ਦਿੰਦਾ, ਤੁਸੀਂ ਬਾਕੀ ਗੱਲ ਜਿਹੜੀ ਆਪ ਹੀ ਸਾਫ਼ ਕਰ ਲੈਣੀ ਆ। ਦਰਅਸਲ ਕੀ ਹੈ ਕਿ ਸਦੀਆਂ ਤੋਂ ਜਿਹੜੀ ਇੱਥੇ ਵਰਣ ਵੰਡ ਚੱਲੀ, ਉਹਦੇ ਵਿੱਚ ਜੇ ਤੁਸੀਂ ਦੇਖੋਗੇ ਆਜ਼ਾਦੀ ਤੋਂ ਬਾਅਦ, ਆ ਜਾਓ, ਮੈਂ ਲੰਮੀ ਚੌੜੀ ਕਹਾਣੀ ਨਹੀਂ ਚਾਹੁੰਦਾ, ਇੱਥੇ ਨਿਬੇੜ ਦਿੰਦਾ ਕਿ ਬਹੁਤ ਸਾਰੇ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਆ, ਉਹਨਾਂ ਨੂੰ ਇਹ ਕਹਿੰਦੇ ਸੀਗੇ ਸ਼ੂਦਰ। ਮੈਂ ਕਾਸਟਿਜ਼ਮ ਦਾ ਬਹੁਤ ਜ਼ਿਆਦਾ ਵਿਰੋਧੀ ਆ, ਪਰ ਗੱਲ ਇਹ ਆ ਕਿ ਕਰਨੀ ਪੈਂਦੀ ਹੈ ਕਿਉਂਕਿ ਸਮਾਜ ਦੇ ਵਿੱਚ, ਸਿਆਸਤ ਦੇ ਵਿੱਚ ਇਹ ਹਾਲੇ ਵੀ ਬਹੁਤ ਵੱਡਾ ਰੋਲ ਪਲੇ ਕਰਦਾ। ਹੁਣ ਤੁਸੀਂ ਦੇਖੋ ਕਿ ਉਹ OBC ਜਿਹਨਾਂ ਨੂੰ ਕਹਿ ਦਿੰਦੇ ਨੇ, OBC, ਤੇ ਦੂਸਰੇ ਪਾਸੇ ਕਿਹੜੇ ਹੋ ਗਏ, ਦੂਸਰੇ ਪਾਸੇ ਅਛੂਤ ਆ ਗਏ, ਮਤਲਬ ਕਿ ਇੱਕ ਜਿਹੜੀ ਵੰਡ ਉਹਦੇ ਵਿੱਚੋਂ ਕਲਾਸ ਥੱਲੇ ਆ ਗਈ, ਅਛੂਤ ਆ ਗਏ ਜਿਹੜੇ ਕਿ ਮਤਲਬ ਕਿ ਸਫਾਈ ਵਗੈਰਾ ਕਰਦੇ ਸੀਗੇ, ਮਤਲਬ ਕਿ ਬਹੁਤ ਹੀ ਜ਼ਿਆਦਾ ਜਿਨ੍ਹਾਂ ਨੂੰ ਹਾਸ਼ੀਏ ਤੇ ਧੱਕਿਆ ਗਿਆ ਸਮਾਜ ਦੇ। ਜੀ ਜੀ ਜੀ। ਤਾਂ ਸ਼ੂਦਰ ਤੇ ਅਛੂਤ ਆਜ਼ਾਦੀ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ OBC ਥੋੜਾ ਜਿਹਾ ਤਾਂ ਨੂੰ ਆਏ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਖੇਤੀ ਸੀਗੀ, ਖੇਤੀ ਉਹਨਾਂ ਦਾ ਧੰਦਾ ਸੀਗਾ। ਤੇ ਜਿਹੜੇ ਦੂਸਰੇ ਸੀਗੇ ਸ਼ਡਿਊਲ ਕਾਸਟ ਕਹਿ ਲਓ, ST ਕਹਿ ਲਓ, ਉਹਨਾਂ ਦੇ ਕੋਲ ਤੇ ਬਹੁਤਾ ਕੁਛ ਕਰਨ ਨੂੰ ਨਹੀਂ ਸੀ, ਪਰ ਉਹਨਾਂ ਦੇ ਕੋਲ ਵੀ ਇੱਕ ਖੁਸ਼ਹਾਲੀ ਦਾ ਰਸਤਾ ਸੀ, ਕਿਤੇ ਨਾ ਕਿਤੇ ਆਪਣੇ ਆਪ ਨੂੰ ਉੱਪਰ ਉਠਾਉਣ ਦਾ ਰਸਤਾ ਸੀ, ਉਹ ਸੀ ਰਿਜ਼ਰਵੇਸ਼ਨ। ਇਸ ਚੀਜ਼ ਨੂੰ ਹੁਣ ਚੰਗੀ ਤਰ੍ਹਾਂ ਸਮਝੋ। ਤਾਂ ਸਰਕਾਰ ਇੱਕੋ ਝਟਕੇ 'ਚ ਇਹਨਾਂ ਦੋਹਾਂ ਹੀ ਕਲਾਸਾਂ ਨੂੰ ਜਿੱਦਾਂ ਕਹਿ ਲਓ ਕਿ ਉਹ ਖਾਲੀ ਕਰਨਾ ਚਾਹੁੰਦੀ ਹੈ। ਤੁਸੀਂ ਸਮਝ ਗਏ ਕਿ ਇੱਕ ਕੋਲੋਂ ਉਹਦੀ ਖੁਸ਼ਹਾਲੀ ਜਿਹੜੀ ਖੇਤੀ ਨਾਲ ਜੁੜੀ ਹੈ, ਇੱਕੋ ਝਟਕੇ 'ਚ ਉਹ, ਦੂਸਰਾ ਰਿਜ਼ਰਵੇਸ਼ਨ ਦਾ ਇੱਕ ਲੁਕਵਾਂ ਵਾਰ ਚੱਲਦਾ ਪਿਆ। ਤੁਸੀਂ ਦੇਖ ਲਓ, ਆਪ ਹੀ ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਤੱਥ ਦੱਸ ਦਿੰਦਾ ਤੁਹਾਨੂੰ ਕਿ ਅੱਜ ਤੋਂ ਲਾ ਲਓ ਕਿ ਕੋਈ 10 ਸਾਲ 15 ਸਾਲ ਦੇ ਪਿੱਛੇ ਚੱਲ ਜਾਓਗੇ ਤਾਂ 30 ਲੱਖ ਮੁਲਾਜ਼ਮ ਸੀਗਾ, ਕੇਂਦਰੀ ਮੁਲਾਜ਼ਮ। ਅੱਜ ਇੰਡੀਆ 'ਚ ਕਿੰਨਾ ਤੁਸੀਂ ਅੰਕੜਾ ਚੱਕ ਲਓ, ਤੁਹਾਨੂੰ ਗੂਗਲ ਤੇ ਹੁਣੇ ਮਿਲ ਜਾਣਾ, 14 ਲੱਖ ਸਮਥਿੰਗ ਹੋਏਗਾ ਜੀ, ਮਤਲਬ 50% ਘੱਟ। ਨਵੀਂ ਨੌਕਰੀ ਬਹੁਤ ਘੱਟ ਕੱਢਦੇ ਆ। 2018 ਦਾ ਮੈਂ ਡਾਟਾ ਦੇਖ ਰਿਹਾ ਸੀ, ਮਹਿਜ਼ 90,000 ਨੌਕਰੀ ਨਿਕਲੀ ਆ। ਤਾਂ ਇਹਦਾ ਮਤਲਬ ਕੀ ਹੈ ਕਿ ਜਿੱਦਾਂ ਲੈਟਰਲ ਐਂਟਰੀ ਕਹਿ ਦਿੱਤੀ ਇਹਨਾਂ ਨੇ ਕਿ ਫੈਕਟਰੀ, ਜੁਆਇੰਟ ਫੈਕਟਰੀ ਜਿਹੜੇ ਆ ਉਹ ਲੈਟਰਲ ਐਂਟਰੀ ਤਹਿਤ ਵੀ ਆ ਜਾਣਗੇ, ਪਰ ਉਹਦੇ ਵਿੱਚ ਜੋ ਰਿਜ਼ਰਵੇਸ਼ਨ ਨਹੀਂ ਹੈ। ਕਿੰਨੀਆਂ ਕੰਪਨੀਆਂ ਵੇਚ ਦਿੱਤੀਆਂ, 328 ਕੰਪਨੀਆਂ ਸਾਡੇ ਉਰੇ, ਕਹਿੰਦੇ ਕਿ ਸਾਰੀਆਂ ਵੇਚਣੀਆਂ ਸਰਕਾਰੀ, ਤੇ ਸਿਰਫ ਲਾ ਲਓ ਕਿ ਦਰਜਨ ਜਾਂ 2 ਦਰਜਨ ਹੀ ਰੱਖਣੀਆਂ। ਤਾਂ ਜਿਹੜੇ ਜਿਹੜੇ ਮਤਲਬ ਕਿ ਮੁਲਾਜ਼ਮ ਨੇ ਜੋ ਉਹਦੇ 'ਚ ਮੁਲਾਜ਼ਮਤ ਕਰਦੇ ਆ, ਉਹ ਜਦੋਂ ਪ੍ਰਾਈਵੇਟ ਸੈਕਟਰ ਦੇ ਹਵਾਲੇ ਹੋ ਗਈਆਂ ਕੰਪਨੀਆਂ, ਫਿਰ ਉਹਨਾਂ ਨੇ ਵੀ ਵੇਖਣਾ ਨਾ, ਜੇ 70,000 ਤਨਖਾਹ ਲੈਣ ਵਾਲਾ ਬੰਦਾ ਉਹਨਾਂ ਨੂੰ ਇੱਥੇ 37,000 'ਚ ਮਿਲ ਜਾਂਦਾ ਨਿੱਜੀ ਸੈਕਟਰ ਨੂੰ, ਤਾਂ ਉਹ ਜ਼ਰੂਰੀ ਥੋੜੀ ਸਰਕਾਰ ਵਾਲਾ ਰੱਖਣਗੇ। ਸੋ ਤੁਸੀਂ ਇਹ ਚੀਜ਼ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਕੋ ਤੀਰ ਦੇ ਨਾਲ 3 ਨਿਸ਼ਾਨੇ ਆ। ਮਤਲਬ ਕਿ ਇੱਕ ਪਾਸੇ ਰਿਜ਼ਰਵੇਸ਼ਨ ਨੂੰ ਲੁਕਵੇਂ ਢੰਗ ਦੇ ਨਾਲ ਹੋਇਆ ਜਾ ਰਿਹਾ, ਦੂਸਰੇ ਕੋਲੋਂ ਜਿਹੜੀ ਉਹਦੀ ਮਾੜੀ ਮੋਟੀ ਰੋਜੀ ਰੋਟੀ ਆ ਉਹ ਖਿਸਕਾਈ ਜਾ ਰਹੀ ਹੈ, ਤੀਸਰੇ ਪਾਸੇ ਕਿ ਜੋ ਗੌਰਮੈਂਟ ਦਾ ਬਹੁਤ ਵੱਡਾ ਬੋਝ ਆ, ਚਾਹੇ ਉਹ PDS ਆ, ਚਾਹੇ ਉਹ ਜੋ MSP ਵਗੈਰਾ
मतलब कि उस एक बहुत ਵੱਡੇ बोझ तो सरकार मुक्त हो रही है, नाल कारपोरेट नाल ਜਿਹੜੀ ਭਿਆਲੀ ਹੈਗੀ ਸੋ ਤਾਂ ਹੈਗੀ ਆ। मतलब कि इस चीज ਨੂੰ ਸਮਝਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਖੁੱਲੇ ਰੂਪ ਦੇ ਵਿੱਚ ਮੈਂ ਕਹਿ ਰਿਹਾ ਵਾਂ, ਕਿਤੇ ਨਾ ਕਿਤੇ ਕਿਸਾਨ ਲੀਡਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਆ, ਹੌਲੀ ਹੌਲੀ ਉਹ ਇਸ ਗੱਲ ਨੂੰ ਪ੍ਰਚਾਰਨ ਲੱਗਣਗੇ। ਜੀ ਜੀ। ਨਰੇਸ਼ ਟਕੈਤ ਨੇ ਭਾਜਪਾ ਲੀਡਰਾਂ ਨੂੰ ਸੱਦਣ ਵਾਲਿਆਂ ਤੇ ਜੁਰਮਾਨੇ ਦਾ ਐਲਾਨ ਕੀਤਾ। हाँ जी, देखो इन्होंने क्या वा कि जे किसी ने दावत से सद्या, मतलब कि ब्याह शादी जिवें अपने पिंडां च हुंदी आ, यूपी दा सिस्टम अपने वर्गा ही आ, जिहड़ा वैसटर्न यूपी आ वो अपने वर्गा ही आ, पंजाब वर्गा ही आ तकरीबन उन्हां दा। मतलब क्योंकि हरियाणे च जाट आ गए, उधर जाट आ गए, इधर अपने जट कह दिंदे आ, मतलब कि कोई बहुता फर्क नहीं हैगा। ਤੇ ਜੇ ਤੁਸੀਂ ਉੱਤਰਾਖੰਡ ਦੇ ਇੱਕ ਏਰੀਆ 'ਚ ਚੱਲ ਜਾਓਗੇ, ਉੱਥੇ ਜਾ ਕੇ ਤਾਂ ਤੁਹਾਨੂੰ ਐਂ ਲੱਗੇਗਾ 50% ਹਾਈ ਸਿੱਖ ਨੇ ਉੱਥੇ, ਆਪਣੇ ਪੰਜਾਬੀ ਬੈਠੇ ਆ। ਇਹ ਕੁਛ ਏਰੀਏ ਨੇ ਜਿਹੜੇ ਆਪਣੇ ਬਿਲਕੁਲ ਆਪਣੇ ਫਰਕੀ ਆਪਾਂ ਜਿਵੇਂ ਵਿਚਰਦੇ। ਤਾਂ ਹੁਣ ਵਿਆਹ ਸ਼ਾਦੀ ਤੇ ਕਹਿੰਦੇ ਕਿ ਜੇ ਕਿਸੇ ਨੇ ਭਾਜਪਾ ਵਾਲਾ ਬੰਦਾ ਸੱਦ ਲਿਆ, ਕਿਉਂਕਿ ਉੱਥੇ ਖਾਪ ਪੰਚਾਇਤ, ਖਾਪ ਦਾ ਮਤਲਬ ਕੀ ਹੁੰਦਾ ਕਿ ਇੱਕ ਗੋਤਰ ਦੇ ਬਹੁਤ ਸਾਰੇ ਪਿੰਡਾਂ ਦੇ ਸਿਆਣੇ ਬੰਦੇ ਜਿਹੜੇ ਲਾਮਬੰਦ ਹੋਏ ਹੁੰਦੇ ਆ, ਖਾਪ ਪੰਚਾਇਤ ਹੀ ਹੁੰਦੀ ਆ। ਜੇ ਕਿਤੇ ਸ਼ਬਦ ਯੂਜ਼ ਹੁੰਦਾ ਹੋਵੇ ਨਾ ਤਾਂ ਇਹ ਸਮਝ ਲਓ ਕਿ ਜਿਵੇਂ ਆਪਣੇ ਇੱਧਰ ਹੈਗੀਆਂ ਗੋਤਾ ਸਿੱਧੂ ਹੈ, ਬਰਾੜ ਆ, ਮਤਲਬ ਕਿ ਜਿੱਦਾਂ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਬਰਾੜ ਜਿੰਨੇ ਵੀ ਹੈਗੇ ਪੰਜਾਬ ਦੇ ਵਿੱਚ ਉਹ ਇੱਕ ਆਪਣੀ ਪੰਚਾਇਤ ਬਣਾ ਲੈ, ਤਾਂ ਕਿੰਨੇ ਹੋਣਗੇ ਤੁਸੀਂ ਦੇਖ ਲਓ ਸਾਰੇ ਪੰਜਾਬ 'ਚ, ਪਰ ਕਿੰਨੀ ਜ਼ਿਆਦਾ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਾਕਤ ਬਣ ਜਾਏਗੀ ਜਦੋਂ ਯੂਨਾਈਟ ਹੋ ਜਾਣਗੇ। ਸੋ ਇਸ ਤਰ੍ਹਾਂ ਦਾ ਖਾਪ ਪੰਚਾਇਤ ਵਾਲਾ ਸਿਸਟਮ ਹੁੰਦਾ। ਤੇ ਇਹਨਾਂ ਦੀ ਵੀ ਇੱਕ ਖਾਪ ਹੈ, ਤਾਂ ਇਹਨਾਂ ਨੇ ਖਾਪ ਚੌਧਰੀਆਂ ਕਹਿੰਦੇ ਆ ਉਹਨੂੰ, ਜਿਹੜੀ ਇਹਨਾਂ ਦੀ ਪੰਚਾਇਤ ਆ। ਤਾਂ ਉਹਦੇ ਵਿੱਚ ਫੈਸਲਾ ਕਰ ਦਿੱਤਾ ਕਿ ਜੇ ਕਿਸੇ ਨੇ ਭਾਜਪਾ ਦਾ ਕੋਈ ਬੰਦਾ ਸੱਦ ਲਿਆ ਵਿਆਹ ਸ਼ਾਦੀ ਤੇ ਉਹਨੂੰ ਜੁਰਮਾਨੇ ਵਜੋਂ 100 ਬੰਦੇ ਦੀ ਰੋਟੀ ਹੋਰ ਕਰਨੀ ਪੈਣੀ ਹੈ। ਮਤਲਬ ਕਿ ਜੇ ਕਿਸੇ ਦੇ ਘਰ ਆ ਗਿਆ ਕੋਈ ਭਾਜਪਾ ਵਾਲਾ ਤੇ ਨਾਲ ਫਿਰ 100 ਬੰਦਾ ਹੋਰ ਆਊਗਾ ਕਿ ਲਿਆ ਭਾਈ ਸਾਨੂੰ ਵੀ ਹੁਣ ਤੂੰ ਛਕਾ ਜਲੇਬੀਆਂ ਪਰਾਉਣੇ। ਇਹ ਸੋਚ ਸਮਝ ਕੇ ਫੈਸਲਾ ਲਿਓ। ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਛ ਮੇਰੇ ਖਿਆਲ ਦੇ ਨਾਲ ਬਦਲੇਗਾ, ਖਾਸ ਤੌਰ ਤੇ ਜਾਟ ਬੈਲਟ ਦੇ ਵਿੱਚ। ਤਾਂ ਪੰਜਾਬ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਸੀਗਾ ਇਹਨਾਂ ਦਾ, ਤਾਂ ਮੈਨੂੰ ਲੱਗਦਾ ਕਿ ਜਾਟ ਬੈਲਟ ਦੇ ਵਿੱਚ ਤਾਂ ਬਹੁਤ ਕੁਛ ਬਦਲੇਗਾ। ਤੁਸੀਂ ਦੇਖੀ ਜਾਇਓ ਜੇ ਇਹ ਕੰਮ ਚੱਲ ਗਿਆ ਅੱਗੇ। ਦੂਜੇ ਪਾਸੇ ਕਿਉਂਕਿ ਇੱਕ ਚੀਜ਼ ਹੈ ਕਿ ਟਕੈਤ ਹੋਈ, ਜਿਹੜੇ ਉਹ ਕਹਿੰਦੇ ਨਾ ਟਕੈਤ ਹੋਇਆ ਸੀ ਜਿੱਦਾਂ, ਉਹਨੇ ਇੱਕ ਸ਼ਬਦ ਇਸਤੇਮਾਲ ਕੀਤਾ ਸੀਗਾ ਕਿ ਮੇਰੇ ਨਾਲ ਗਦਾਰੀ ਕੀਤੀ ਹੈ ਭਾਜਪਾ ਨੇ। ਉਹ ਗਦਾਰੀ ਚਲੋ ਆਪਣੇ ਕੋਲ ਹੁਣ ਸਮਾਂ ਥੋੜਾ, ਉਹ ਗਦਾਰੀ ਵੀ ਮੈਂ ਦੱਸ ਦੂੰਗਾ ਕਿ ਗਦਾਰੀ ਕਿਹਨੂੰ ਕਹਿੰਦੇ ਨੇ। ਪਰ ਜਿਹੜਾ ਇਹ ਹੈ ਕਿ ਉਹਨਾਂ ਦਾ ਅਸਰ ਉੱਥੇ ਉਹਨਾਂ ਪਿੰਡਾਂ ਦੇ ਵਿੱਚ, ਤਾਂ ਉਹਨਾਂ ਦਾ ਕਿਹਾ ਕਿਸੇ ਨੇ ਮੋੜਨਾ ਨਹੀਂ ਹੈ। ਪਰ ਦੂਜੇ ਪਾਸੇ ਚੜੂਲੀ ਸਾਹਿਬ ਨੇ ਵੀ ਅੱਜ ਐਲਾਨ ਕਰ ਦਿੱਤਾ, ਉਹ ਕਹਿੰਦੇ ਕਿ ਦਿੱਲੀ ਪੁਲਿਸ ਵਾਲੇ ਧੱਕੇਸ਼ਾਹੀ ਕਰਦੇ ਆ, ਜੇ ਕੋਈ ਵਾਰੰਟ ਲੈ ਕੇ ਆਵੇ ਇਹਨਾਂ ਨੂੰ ਘੇਰ ਲਵੋ, ਇਹਨਾਂ ਨੂੰ ਫਿਰ ਬਿਠਾ ਲਵੋ ਤੇ ਖਿਲਾਓ ਪਿਲਾਓ, ਜਦੋਂ ਤੱਕ ਕੋਈ ਜ਼ਿਲ੍ਹੇ ਦਾ ਅਫਸਰ ਨਹੀਂ ਆਉਂਦਾ, ਪ੍ਰਸ਼ਾਸਕੀ ਅਧਿਕਾਰੀ ਨਹੀਂ ਆਉਂਦਾ, ਇਹਨਾਂ ਨੂੰ ਛੱਡਣਾ ਨਹੀਂ। ਪਰ ਲੋਕ ਕਹਿੰਦੇ ਕਿ ਸਾਡੇ ਪਿੱਛੇ ਲੱਗ ਕੇ ਸਾਰਾ ਕੁਛ ਹੋ ਤੇ ਜਾਊਗਾ, ਕਿਤੇ ਇੱਕ ਕੇਸ ਹੋਰ ਡਿਊਟੀ 'ਚ ਵਿਗੜ ਪਾਉਣ ਦਾ ਨਾ ਬਣ ਜਾਵੇ ਤੇ ਮੁੜ ਕੇ ਸਟੇਜ ਤੋਂ ਤੁਸੀਂ ਕਹਿ ਦਿਓ ਕਿ ਸਾਡੇ ਬੰਦੇ ਨਹੀਂ ਹੈਗੇ। ਪਰ ਕਾਫੀ ਸਖਤ ਐਲਾਨ ਹੋ ਰਹੇ ਆ। ਜੀ ਜੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿ ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧਦੀ ਆ। ਚਲੋ ਸੰਘਰਸ਼ ਦੇ ਵਿੱਚ ਤੇਜ਼ੀ ਆਉਣੀ ਕਿਤੇ ਨਾ ਕਿਤੇ ਜ਼ਰੂਰੀ ਆ, ਕਿਉਂਕਿ ਬਿੱਲਾਂ ਨੂੰ ਰੱਦ ਕਰਾਉਣ ਦੀ ਥਾਂ ਦੇ ਉੱਤੇ ਸਰਕਾਰ ਜਿਹੜਾ ਆਪਣੀ ਚਾਲ ਦਾ ਉਹ ਕਰ ਰਹੀ ਆ। ਹੁਣ ਜ਼ੋਰ ਜਿਹੜਾ ਆ ਉਹ ਰਿਹਾ ਕਰਾਉਣ ਵਾਲੇ ਪਾਸੇ ਜਿਹੜਾ ਸਾਰੇ ਪਾਸੇ ਉਹ ਲੱਗਾ ਹੋਇਆ ਆ। ਅਗਲੀ ਗੱਲ ਕਰੀਏ, ਭਾਜਪਾ ਨੇ ਕਹਿੰਦੇ ਰੱਦ ਕੀਤੇ ਸਥਾਨਕ ਚੋਣਾਂ ਦੇ ਨਤੀਜੇ, ਕਹਿੰਦੇ ਕਾਂਗਰਸ ਨੇ ਜਿੱਤੀਆਂ ਨਹੀਂ ਲੁੱਟੀਆਂ ਚੋਣਾਂ। ਵੇਖ ਲਓ ਗੱਲ ਇਹ ਆ ਕਿ ਉਹ ਆਂਦੇ ਹੁੰਦੇ ਨਾ ਕਿ ਜਿੱਤ ਦੇ ਬਹੁਤ ਸਾਰੇ ਪਿਓ ਹੁੰਦੇ ਆ, ਹਾਰੇ ਦੀ ਕੋਈ ਮਾਂ ਨਹੀਂ ਹੁੰਦੀ। ਜਦੋਂ ਬੰਦਾ ਹਾਰ ਹੀ ਜਾਂਦਾ, ਹਾਰ ਦੀ ਕੋਈ ਮਾਂ ਨਹੀਂ ਹੁੰਦੀ। ਇਹੀ ਹਾਲ ਆ ਇਸ ਟਾਈਮ। ਪਰ ਜਿੱਦਾਂ ਅਸ਼ਵਨੀ ਸ਼ਰਮਾ ਜੀ ਕਹਿ ਰਹੇ ਆ, ਇਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਨਾ ਤੇ ਅਕਾਲੀ ਭਾਜਪਾ ਗੱਠਜੋੜ ਟੁੱਟਣ ਦਾ ਕੋਈ ਫਰਕ ਪਿਆ ਸਾਡੇ ਤੇ ਨਾ ਹੀ ਕੋਈ ਐਸਾ ਹੈ ਮਤਲਬ ਕਿ ਜੋ ਆਪਾਂ ਚੀਜ਼ਾਂ ਗਿਣਾ ਕੇ ਦੱਸਦੇ ਇਹਨਾਂ ਨੂੰ। ਉਹ ਕਹਿੰਦੇ ਕਿ ਨਾ ਕੁਝ ਐਸਾ ਵੈਸਾ ਹੈ, ਬਸ ਸਿਰਫ ਤੇ ਸਿਰਫ ਇਹ ਆ ਕਿ ਕਾਂਗਰਸ ਸਰਕਾਰ ਨੇ ਚੋਣਾਂ ਲੁੱਟ ਲਈਆਂ। ਪਰ ਦਿਲਚਸਪ ਗੱਲ ਹੈ, ਮੈਂ ਸ਼ਾਰਟ ਦੇ ਵਿੱਚ ਹੀ ਕਰ ਦਿੰਦਾ, ਇੰਟਰਸਟਿੰਗ ਗੱਲ ਆ ਕਿ ਜਿਹੜੇ ਖੇਤੀ ਮੰਤਰੀ ਆ ਜਾਂ ਕਹਿ ਲਓ ਕਿ ਅਮਿਤ ਸ਼ਾਹ, ਉਹ ਮੰਨ ਰਹੇ ਨੇ ਕਿ ਸਾਡਾ ਉੱਥੇ ਕੋਈ ਬਹੁਤਾ ਹੈ ਨਹੀਂ ਸੀ ਅਸਰ ਰਸੂਖਾ। ਤੇ ਖੇਤੀ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਜੋ ਅਕਾਲੀ ਗੱਠਜੋੜ ਸਾਡਾ ਸੀਗਾ ਤਾਂ ਉਹਨਾਂ ਦੇ ਨਾਲ ਜਿਹੜਾ ਸਾਡਾ ਤੋੜ ਵਿਛੋੜਾ ਹੋਇਆ ਉਹਨੇ ਵੀ ਨੁਕਸਾਨ ਪਹੁੰਚਾਇਆ। ਪਰ ਦੂਸਰੇ ਪਾਸੇ ਇਹ ਕਹਿ ਰਹੇ ਕਿ ਨਹੀਂ ਜੀ ਗੱਠਜੋੜ ਟੁੱਟੇ ਦਾ ਕੋਈ ਅਸਰ ਨਹੀਂ ਜੀ ਹੈਗਾ। ਹੁਣ ਦੋਨਾਂ ਚੋਂ ਕਿਹਦੀ ਗੱਲ ਦਾ ਯਕੀਨ ਕਰੋਗੇ? ਪਰ ਦੇਖੋ ਸੱਚ ਨੂੰ ਜਿੰਨੀ ਛੇਤੀ ਤੁਸੀਂ ਸਵੀਕਾਰ ਕਰ ਲਓਗੇ, ਪ੍ਰਵਾਨ ਕਰ ਲਓਗੇ, ਉਨੀ ਛੇਤੀ ਹੀ ਤੁਸੀਂ ਸੁਧਾਰ ਕਰ ਲਓਗੇ। ਮਸਲਨ ਆਪਣੀ ਜ਼ਿੰਦਗੀ ਤੇ ਲਾ ਕੇ ਦੇਖ ਲਓ, ਜੇ ਤੁਸੀਂ ਆਪਣੀ ਗਲਤੀ ਨੂੰ ਮੰਨੋਗੇ ਨਹੀਂ, ਚਾਹੇ ਸਮਾਜ ਦੇ ਸਾਹਮਣੇ ਨਾ ਮੰਨੋ,
ਕਦੇ ਇਕੱਲੇ ਬੈਠ ਕੇ ਤੁਹਾਨੂੰ ਪਤਾ ਕਿ ਮੈਂ ਗਲਤ ਹਾਂ ਯਾਰ, ਕਿਸੇ ਵੀ ਆਦਤ ਤੋਂ ਤੁਸੀਂ ਗਲਤ ਹੋ, ਕਿਸੇ ਵੀ ਪੱਖ ਤੋਂ ਤੁਸੀਂ ਗਲਤ ਹੋ, ਤੁਹਾਨੂੰ ਇੱਕ ਵਾਰੀ ਖੁਦ ਦੇ ਸਾਹਮਣੇ ਮੰਨਣਾ ਹੀ ਪਊਗਾ, ਚਾਹੇ ਇਕੱਲੇ ਬੈਠੇ ਹੋ ਹਨੇਰੇ ਦੇ ਵਿੱਚ, ਕਿ ਯਾਰ ਹਾਂ ਮੈਂ ਗਲਤ ਹਾਂ, ਤਦ ਹੀ ਸੁਧਾਰ ਸ਼ੁਰੂ ਹੁੰਦਾ ਹੈ। ਇਹ ਜ਼ਿੰਦਗੀ ਦਾ ਫੰਡਾ ਹੈ ਕਿ ਉਦੋਂ ਤੱਕ ਤੁਸੀਂ ਖੁਦ ਨੂੰ ਵੀ ਨਹੀਂ ਸੁਧਾਰ ਸਕਦੇ ਜਦ ਤੱਕ ਤੁਸੀਂ ਆਪਣੇ ਚੋਂ ਨੁਕਸ ਨਹੀਂ ਕੱਢਦੇ ਕਿ ਹਾਂ ਯਾਰ ਮੈਂ ਇੱਥੇ ਰੌਂਗ ਆ। ਤੇ ਇਹਨਾਂ ਦੀ ਪ੍ਰੋਬਲਮ ਹੀ ਇਹ ਆ, ਲੋਕ ਇਹਨਾਂ ਦੇ ਮਗਰ ਹੀ ਤਾਂ ਲੱਗਦੇ ਕਿਉਂਕਿ ਮੰਨਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਗਲਤ ਆ। ਗਲਤ ਕਿੱਥੇ ਆ ਕਿ ਤੁਸੀਂ ਬੇਜਾਈ ਯਾਨੀ ਬੇਵਜ੍ਹਾ ਹੀ ਉਹ ਡਿਫੈਂਡ ਕੀਤਾ ਨਾ ਕਾਨੂੰਨਾਂ ਨੂੰ, ਔਰ ਤੁਹਾਡੇ ਕੁਝ ਲੀਡਰਾਂ ਨੇ ਇੰਨੇ ਮਵਾਤੇ ਲਾਏ, ਮਤਲਬ ਕਿ ਅੱਗ ਲਾਊ ਬਿਆਨ ਦਿੱਤੇ ਕਿ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਛੱਡੋ ਸ਼ਹਿਰਾਂ ਦੇ ਵਿੱਚ ਵੜਨ ਜੋਗਾ ਨਹੀਂ ਰੱਖਣ ਦੇ ਰਹੇ। ਤਾਂ ਇਹ ਹੁਣ ਜਵਾਬ ਨਹੀਂ ਦੇ ਰਹੇ ਇਸ ਗੱਲ ਦਾ ਕਿ ਤੁਹਾਨੂੰ ਜਿਹੜੀ 60-65% ਵੋਟ ਪੈਂਦੀ ਸੀ ਪੱਕੀ ਵੋਟ ਆ, ਤੇ ਉਹ ਤਾਂ ਪੋਲ ਹੋਈ ਹੈ ਨਾ, 70% ਵੋਟ ਪੋਲ ਹੋਈ ਹੈ 40 ਲੱਖ ਵੋਟਰਾਂ ਦੇ ਵਿੱਚੋਂ, ਤਾਂ ਉਹ ਗਈ ਕਿੱਧਰ ਆ? ਇਹ ਤਾਂ ਸਾਫ਼ ਹੈ ਕਿ ਧੱਕਾ ਤੇ ਹੁੰਦਾ ਹੀ ਆ ਇਹੋ ਜਿਹੀਆਂ ਚੋਣਾਂ ਦੇ ਵਿੱਚ, ਪਰ ਉਹ ਵੋਟ ਕਿੱਧਰ ਗਈ ਹੈ ਤਾਂ ਕੋਈ ਜਵਾਬ ਨਹੀਂ। ਔਰ ਕਮਾਲ ਦੀ ਗੱਲ ਆ ਕਿ ਜਿਹੜੇ ਸਾਹਮਣੇ ਬੈਠੇ ਹੁੰਦੇ ਆ ਸਾਡੇ ਪੱਤਰਕਾਰ ਭਰਾ, ਉਹ ਵੀ ਨਹੀਂ ਇਹਨਾਂ ਨੂੰ ਪੁੱਛਦੇ ਇਹੋ ਜਿਹੇ ਸਵਾਲ ਕਿ ਠੀਕ ਆ ਇਹ ਸਾਰੀਆਂ ਗੱਲਾਂ ਤਾਂ ਹੈਗੀਆਂ, ਪਰ ਜਿਹੜੀ ਸ਼ਹਿਰੀ ਵੋਟ ਤੁਹਾਡੀ ਪੱਕੀ ਵੋਟ ਸੀ ਉਹ ਆਖਰ ਗਈ ਤੇ ਗਈ ਕਿਹੜੇ ਪਾਸੇ, ਕਿਹੜੇ ਖੂਹ 'ਚ ਪੈ ਗਈ ਹੈ ਦੱਸੋ। ਜੀ ਜੀ, ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਨੇ ਤਾਂ ਪਹਿਲਾਂ ਹੀ ਬਹੁਤ ਸ਼ਿਕੰਜਾ ਜਿਹੜਾ ਕੱਸਿਆ ਸੀਗਾ, ਕਹਿੰਦੇ ਵੀ ਹੁਣ ਇਸ ਦੇ ਉੱਤੇ ਗੈਰ ਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖਤੀ ਦੀ ਤਿਆਰੀ ਹੈ। ਇਹ ਹੁਣ ਗੈਰ ਕਾਨੂੰਨੀ ਪੋਸਟਾਂ ਕਿਹੜੀਆਂ ਹੁੰਦੀਆਂ ਜੀ? ਇਹ ਤਾਂ ਹੁਣ ਦੇਖੋ ਜਦੋਂ ਕੋਈ ਪਊਗੀ ਕਿਸੇ ਤੇ ਉਦੋਂ ਪਤਾ ਲੱਗੂਗਾ ਕਿ ਗੈਰ ਕਾਨੂੰਨੀ ਪੋਸਟ ਕਿਹੜੀ ਹੁੰਦੀ ਆ। ਦੇਖੋ ਬਹੁਤ ਕੁਝ ਹੋਣਾ ਆ, ਬਹੁਤ ਕੁਝ ਵਾਪਰਨਾ ਆ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹਨਾਂ ਨੂੰ ਜਿਹੜਾ ਚੈਲੰਜ ਹੋਇਆ ਮੀਡੀਆ ਤੋਂ ਨਹੀਂ ਹੋਇਆ, ਮਤਲਬ ਕਿ ਜੋ ਆਮ ਮੇਨ ਸਟ੍ਰੀਮ ਦਾ ਮੀਡੀਆ ਵਾ ਉਹ ਤੇ ਬਹੁਤਾ ਜ਼ਿਆਦਾ ਇਹਨਾਂ ਤੇ ਅਸਰ ਨਹੀਂ ਪਾਉਂਦਾ ਕਿਉਂਕਿ ਉਹ ਰੈਗੂਲੇਟ ਆ। ਹੁਣ ਤੁਸੀਂ ਇੱਕ ਮਿਸਾਲ ਲੈ ਲਓ ਕਿ ਜਿਹੜੇ ਅਖਬਾਰ ਨੇ, ਅਖਬਾਰ ਕਾਹਦੇ ਤੇ ਚੱਲਦੇ ਆ? ਅਖਬਾਰ ਦੀ ਜਿਹੜੀ ਕੀਮਤ ਹੁੰਦੀ ਉਹ 3-4 ਰੁਪਏ ਹੁੰਦੀ ਹੈ, ਤਾਂ ਜਿਹੜੀ ਉਹਦੀ ਕਾਸਟ ਆ ਉਹ ਮੇਰੇ ਖਿਆਲ ਨਾਲ ਜਦੋਂ ਮੈਂ ਅਖਬਾਰ 'ਚ ਕੰਮ ਕਰਦਾ ਸੀ ਉਸ ਟਾਈਮ ਸਾਨੂੰ ਦੱਸਿਆ ਜਾਂਦਾ ਹੁੰਦਾ ਸੀ ਕਾਗਜ਼ ਪਾ ਕੇ, ਪ੍ਰਿੰਟ ਪਾ ਕੇ, ਤਨਖਾਹ ਪਾ ਕੇ, ਸਭ ਕੁਝ ਪਾ ਕੇ ਜੇ ਤੁਸੀਂ ਦੇਖੋਗੇ ਤਾਂ 5-6 ਰੁਪਏ ਦਾ ਪੈਂਦਾ, ਤੇ ਵਿਕਦਾ ਕਿੰਨੇ ਦਾ? 3 ਰੁਪਏ ਦਾ ਜਾਂ 2 ਰੁਪਏ ਦਾ। ਤਾਂ ਹੁਣ ਜਿਹੜਾ ਉਹ ਘਾਟਾ ਉਹ ਕਿੱਥੋਂ ਪੂਰਾ ਹੁੰਦਾ? ਉਹ ਤੁਹਾਨੂੰ ਪਤਾ ਹੈ ਕਿ ਜੋ ਐਡਵਰਟਾਈਜ਼ਮੈਂਟ ਹੁੰਦਾ ਹੈ, ਜੋ ਇਸ਼ਤਿਹਾਰਬਾਜ਼ੀ ਹੁੰਦੀ ਹੈ, ਜਿਵੇਂ ਆਪਣੇ ਰੇਡੀਓ ਚੱਲਦੇ ਆ, ਇਹ ਕਾਹਦੇ ਕਰਕੇ ਚੱਲਦੇ ਆ? ਬਿਜ਼ਨਸਮੈਨਾਂ ਦੀ ਬਦੌਲਤ ਚੱਲਦੇ ਆ, ਲਿਸਨਰਸ ਦੀ ਬਦੌਲਤ ਚੱਲਦੇ ਆ, ਕਿਉਂਕਿ ਬਿਜ਼ਨਸ ਦਿੰਦੇ ਆ ਤਾਂ ਦੀ ਤਨਖਾਹਾਂ ਨਿਕਲਦੀਆਂ, ਤਾਂ ਦੀ ਖਰਚੇ ਨਿਕਲਦੇ, ਇਹੀ ਫੰਡਾ। ਤਾਂ ਉਹ ਜਿਹੜੇ ਸਰਕਾਰੀ ਇਸ਼ਤਿਹਾਰ ਹੁੰਦੇ ਆ ਉਹ ਬਹੁਤ ਮਾਲੀ ਇਮਦਾਦ ਕਰਦੇ ਅਖਬਾਰਾਂ ਦੀ, ਕਾਗਜ਼ ਦੇ ਵਿੱਚ ਸਬਸਿਡੀ ਹੁੰਦੀ ਹੈ, ਤਾਂ ਇਹ ਉਹਨਾਂ ਨੂੰ ਡਰ ਹੁੰਦਾ ਅਖਬਾਰਾਂ ਨੂੰ। ਚਲੋ ਅਖਬਾਰ ਫਿਰ ਵੀ ਕਿਸੇ ਨਾ ਕਿਸੇ ਹੱਦ ਤੱਕ ਕਹਿ ਲਓ ਕਿ ਆਪਣੀ ਸਿਧਾਂਤਵਾਦੀ ਪਹੁੰਚ ਜਿਹੜੀ ਉਹ ਬਚਾਉਣ 'ਚ ਕਾਮਯਾਬ ਰਹਿੰਦੇ ਆ। ਕੁਝ ਕੁ ਅਖਬਾਰਾਂ ਨੂੰ ਛੱਡ ਦਈਏ ਜੇ ਇੰਡੀਆ ਦੇ ਵਿੱਚ, ਉਹ ਵੀ ਹੈਗੇ ਆ ਗੋਦੀ ਮੀਡੀਆ ਦੇ ਭਰਾਤਾ ਕਹਿ ਲਓ, ਪਰ ਦੂਸਰੇ ਪਾਸੇ ਟੈਲੀਵਿਜ਼ਨ ਚੈਨਲ ਆ, ਜਿਸ ਤਰ੍ਹਾਂ ਜਿਵੇਂ ਹੁਣ ਤੁਸੀਂ ਪੰਜਾਬ 'ਚ ਦੇਖਿਆ ਹੋਣਾ ਕਮਰ ਸੰਧੂ ਹੋਰਾਂ ਦਾ ਚੈਨਲ ਕਿਵੇਂ ਬੰਦ ਹੋਇਆ ਸੀ, ਯਾਦ ਹੈ ਨਾ? ਉਹਨੂੰ ਕੇਬਲ ਤੋਂ ਆਫ ਕਰ ਦਿੱਤਾ ਗਿਆ ਸੀਗਾ। ਫਿਰ ਇੱਕ ਹੋਰ ਚੈਨਲ ਸੀਗਾ ਉਹਨੂੰ ਕੇਬਲ ਤੋਂ ਆਫ ਕਰ ਦਿੱਤਾ ਗਿਆ ਸੀ ਕਿਉਂਕਿ ਕੇਬਲ ਦਾ ਨੈਟਵਰਕ ਕਿਹਦੇ ਕੋਲ ਸੀ? ਉਸ ਸਮੇਂ ਦੀ ਸਰਕਾਰ ਦੇ ਜਿਹੜੇ ਮੁੱਖ ਬੰਦੇ ਸੀ ਉਹਨਾਂ ਦੇ ਕੋਲ। ਸੋ ਇਹ ਚੀਜ਼ ਹੁੰਦੀ ਆ। ਤਾਂ ਪਰ ਜਿਹੜਾ ਹੁਣ ਸੋਸ਼ਲ ਮੀਡੀਆ ਇਹ ਕਿਸੇ ਵੀ ਤਰੀਕੇ ਨਾਲ ਰੈਗੂਲੇਟ ਨਹੀਂ ਹੈ ਇਹਨਾਂ ਦੇ ਕੋਲ। ਤੁਸੀਂ ਫੇਸਬੁੱਕ ਤੇ ਜੋ ਮਰਜ਼ੀ ਦੇਖ ਲਓ, ਤੁਹਾਨੂੰ ਇਹ ਥੋੜ੍ਹੀ ਇਹ ਕਹਿ ਦੇਣਗੇ ਕਿ ਭਾਈ ਤੇਰਾ ਫੇਸਬੁੱਕ ਹੈ ਜਿਹੜਾ ਉਹ ਮੁੰਬਈ ਦੇ ਵਿੱਚ ਨਹੀਂ ਅਸੀਂ ਦੇਖਣ ਦੇਣਾ ਜਾਂ ਦਿੱਲੀ 'ਚ ਨਹੀਂ ਦੇਖਣ ਦੇਣਾ, ਐਸਾ ਤਾਂ ਨਹੀਂ ਹੈ ਨਾ। ਤੁਸੀਂ ਫੇਸਬੁੱਕ ਤੇ ਜਿਹੜੀ ਗੱਲ ਲਿਖੀ ਉਹ ਤੇ US ਦੇ ਵਿੱਚ ਵੀ ਪੜ੍ਹੀ ਜਾਣੀ ਹੈ, ਉਹ ਕੈਨੇਡਾ 'ਚ ਵੀ ਪੜ੍ਹੀ ਜਾਣੀ ਹੈ। ਸੋ ਇਹਨਾਂ ਵਾਸਤੇ ਇਹ ਇੱਕ ਚੈਲੰਜ ਸੀਗਾ, ਇਹਦਾ ਤੋੜ ਲੱਭਿਆ। ਵੈਸੇ ਉਹ ਮਾਮਲਾ ਕੋਰਟ ਦੇ ਵਿੱਚ ਗਿਆ, ਕੋਰਟ ਦੇ ਵਿੱਚੋਂ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਹਲਫਨਾਮਾ ਦੇਵਾਂਗੇ ਅਸੀਂ ਆਉਣ ਵਾਲੇ ਦਿਨਾਂ 'ਚ ਇਹਨੂੰ ਰੈਗੂਲੇਟ ਕਰਨ ਵਾਸਤੇ ਸਾਰਾ ਅਸੀਂ ਖਾਕਾ ਤਿਆਰ ਕਰ ਲਵਾਂਗੇ। ਮਤਲਬ ਕਿ ਗੱਲ ਨਿਬੇੜ ਦਿੰਦੇ ਆਪਾਂ। ਤਾਂ ਖਾਕਾ ਜਿਹੜਾ ਤਿਆਰ ਕਰਨ ਜਾ ਰਹੇ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਇੱਕ ਤੇ ਇਹ ਆ ਕਿ ਨੂਡਲ ਏਜੰਸੀ ਬਣਾਉਣੀ ਪਊਗੀ ਕਿਸੇ ਵੀ, ਮਤਲਬ ਕਿ ਜਿਹੜੇ ਵੀ ਸੋਸ਼ਲ ਮੀਡੀਆ ਦੇ ਜੋ ਵੀ ਕੰਪਨੀ ਪ੍ਰੋਵਾਈਡਰ ਹੈ, ਸਰਵਿਸ ਪ੍ਰੋਵਾਈਡਰ ਹੈ, ਉਹਨੂੰ ਜਿਹਦੇ ਵੀ 50 ਲੱਖ ਤੋਂ ਵੱਧ ਯੂਜ਼ਰ ਹੋਣਗੇ। ਤੇ ਜੇ ਸਰਕਾਰ ਕਹਿ ਦੇਵੇ ਕਿ ਇਹ ਇਤਰਾਜ਼ਯੋਗ ਆ, 36 ਘੰਟਿਆਂ ਦੇ ਅੰਦਰ ਅੰਦਰ, ਅੱਗੇ 72 ਘੰਟਿਆਂ ਦਾ ਸਮਾਂ ਸੀ, 36 ਘੰਟਿਆਂ ਦੇ ਅੰਦਰ ਅੰਦਰ ਉਹ ਤੁਹਾਨੂੰ ਚੱਕਣਾ ਪਊਗਾ। ਤੇ ਦੂਜੀ ਗੱਲ ਇਹ ਆ ਕਿ ਮਤਲਬ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਸਰਵਰ ਦੀ ਵੀ ਮੰਗ ਕਰਨ ਕਿ ਤੁਸੀਂ ਇੰਡੀਆ ਚਲਾਓ, ਜਿੱਦਾਂ ਫੇਸਬੁੱਕ ਦੇ ਸਰਵਰ ਇੱਧਰ ਹੈ, ਸਾਰਾ ਡਾਟਾ ਬੇਸ ਇਹਨਾਂ ਦਾ ਇੱਧਰ ਆ। ਔਰ ਕਮਾਲ ਦੀ ਗੱਲ ਇਹ ਹੈ ਕਿ WhatsApp ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ, ਜਿਵੇਂ ਇਹ ਕਹਿੰਦੇ ਆ WhatsApp ਵਾਲੇ ਦਾਅਵਾ ਕਰਦੇ ਕਿ ਅਸੀਂ ਕਿਸੇ ਦੀ ਚੈਟ ਨਹੀਂ ਪੜ੍ਹਦੇ, ਪਰ ਉਹ ਕਹਿੰਦੇ ਆ ਕਿ ਜੇ ਮੰਨ ਲਓ ਕਿਸੇ ਨੇ ਕੋਈ ਫਾਲਸ ਅੱਗੇ ਕੋਈ ਗੱਲ ਫੈਲਾਈ,
ਕੋਈ ਇਸ ਤਰ੍ਹਾਂ ਦੀ ਮਤਲਬ ਕਿ ਰੂਮਰ ਫੈਲਾਇਆ, ਤਾਂ ਉਸ ਸਮੇਂ ਜੇ ਕੋਈ ਬੰਦਾ ਨਹੀਂ ਪਹੁੰਚ ਦੇ ਵਿੱਚ ਆ ਰਿਹਾ, ਸਾਡੇ ਰਡਾਰ ਦੇ ਵਿੱਚ ਨਹੀਂ ਆ ਰਿਹਾ, ਤਾਂ ਫਿਰ ਤੁਹਾਡੇ ਤੋਂ ਅਸੀਂ ਡਾਟਾ ਮੰਗਾਂਗੇ, ਤੁਸੀਂ ਉਹ ਡਾਟਾ ਪ੍ਰੋਵਾਈਡ ਕਰਾਓਗੇ। ਮਤਲਬ ਕਿ ਜੋ ਬੰਦੇ ਦੀ ਜਿਹੜੀ ਆਪਾਂ ਕਹਿੰਦੇ ਪ੍ਰਾਈਵੇਸੀ, ਤਾਂ ਉਹ ਜੋ ਇਹਨਾਂ ਦੀਆਂ ਪਾਲਿਸੀਆਂ ਮੁਤਾਬਕ ਇਸ ਤਰ੍ਹਾਂ ਉਹ ਡਾਟਾ ਦੇ ਨਹੀਂ ਸਕਦੇ, ਪਰ ਇਹਨਾਂ ਨੂੰ ਇਸ ਕਾਨੂੰਨ ਦੇ ਮੁਤਾਬਕ ਦੇਣਾ ਪਊਗਾ। ਤੁਹਾਡਾ ਸਵਾਲ ਵੱਧ ਪਿਆ ਕਿ ਕਿਹੜੀ ਪੋਸਟ ਕਾਨੂੰਨੀ ਤੌਰ ਤੇ ਸਹੀ ਹੋਊਗੀ, ਕਿਹੜੀ ਗੈਰ ਕਾਨੂੰਨੀ ਹੋਊਗੀ, ਇਹ ਜਦੋਂ ਤੈਅ ਹੀ ਉਹਨਾਂ ਨੇ ਕਰਨਾ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹੀ ਸਹੀ ਪੋਸਟ ਹੋਊਗੀ ਜਿਹਦੇ ਵਿੱਚ ਨਰਿੰਦਰ ਦਮੋਦਰ ਦਾਸ ਭਾਈ ਮੋਦੀ ਜਿਹੜੇ ਆ ਪ੍ਰਧਾਨ ਸੇਵਕ, ਉਹਨਾਂ ਨੂੰ ਜ਼ਿੰਦਾਬਾਦ ਕਿਹਾ ਜਾਵੇ। ਇਹ ਜੀ ਨਾਰਥ ਕੋਰੀਆ ਵੱਲ ਨੂੰ ਤੁਰਿਆ ਜਾਂਦਾ। ਜੋ ਭਾਰਤ ਉੱਠ ਲੋ ਗੱਲਾਂ ਇਹਨਾਂ ਦੇ ਖਿਲਾਫ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ। ਇਹ ਇੱਕ ਇੱਕ ਕਰਕੇ ਹਰ ਇੱਕ ਪਾਸਿਓਂ ਜਿਹੜੀ ਆਜ਼ਾਦੀ ਆ ਜਿਹੜੀ ਤੁਹਾਡੀ ਉਸ ਦੀ ਸੰਘੀ ਜਿਹੜੀ ਉਹ ਘੁੱਟ ਰਹੇ ਨੇ। ਇਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਉੱਥੇ ਕੀ ਬਣਨਾ ਆ। ਅੱਜ ਪੋਸਟਾਂ ਦੇ ਉੱਤੇ ਵਾਰੀ ਆ, ਮੀਡੀਆ ਪਹਿਲਾਂ ਹੀ ਇਹਨਾਂ ਦਾ ਆ, ਆਵਾਜ਼ ਚੱਕੂਗੇ ਤੇ ਚੱਕੂਗੇ ਕਿੱਥੇ। ਸੋ ਇਹ ਬਹੁਤ ਮਾੜੀ ਗੱਲ ਆ ਤੇ ਅਫਸੋਸ ਵਾਲੀ ਗੱਲ ਇਹ ਆ ਵੀ ਬਹੁਤੇ ਲੋਕ ਜਿਹੜੇ ਆ ਨਾ ਉਸ ਦੀ ਖਾਮੀ ਭਰ ਜਾਂਦੇ। ਇੱਥੇ ਨਹੀਂ ਬੋਲਦੇ, ਇੱਥੇ ਦੇਖੋ ਇੱਥੋਂ ਦੇ ਲੋਕ ਕਿਹੋ ਜਿਹੇ ਆ, ਤੁਹਾਨੂੰ ਮੈਂ ਐਗਜ਼ਾਮਪਲ ਦੇਣਾ। ਜਿਨ੍ਹਾਂ ਲੋਕਾਂ ਦੇ ਰਾਜ ਦੇ ਵਿੱਚ ਪੁਲਵਾਮਾ ਹੋਇਆ, ਉਹਨਾਂ ਨੂੰ ਹੀ ਪੁਲਵਾਮਾ ਦੇ ਨਾਂ ਤੇ ਵੋਟਾਂ ਪਾ ਦਿੱਤੀਆਂ। ਕੀ ਕਰੋਗੇ ਲੋਕਾਂ ਦਾ? ਦੇਖ ਲਓ। ਜਿਨ੍ਹਾਂ ਨੇ ਮਹਿੰਗਾਈ ਦੇ ਨਾਮ ਉੱਤੇ ਵੋਟਾਂ ਲਈਆਂ, ਉਹ 5 ਦਾ ਟਮਾਟਰ ਕਿਲੋ 50 ਦਾ ਹੋ ਗਿਆ, ਇਹ ਫਿਰ ਵੀ ਉਹਨਾਂ ਦੇ ਨਾਅਰੇ ਲਾਈ ਜਾਂਦੇ ਆ। ਕੀ ਕਰੋਗੇ? ਲੋਕ ਜਿਹੜੇ ਆ ਵੰਡੇ ਗਏ ਨੇ ਲੋਕ। ਜੀ ਜੀ ਬਿਲਕੁਲ। ਪਤਾ ਨਹੀਂ ਦਿਮਾਗ ਤੇ ਕਿਹੜਾ ਅਜਿਹਾ ਪਰਦਾ ਜਿਹੜਾ ਉਹ ਪੈ ਚੁੱਕਾ ਵੀ ਲੋਕ ਆਪਣੇ ਵੱਲੋਂ ਜਿਹੜਾ ਉਹਨਾਂ ਨੇ ਸੋਚਣਾ ਹੀ ਜਿਹੜਾ ਉਹ ਬੰਦ ਕਰ ਦਿੱਤਾ। ਜੋ ਉਹ ਉਹਨਾਂ ਨੂੰ ਪਰੋਸ ਰਹੇ ਆ ਬਸ ਉਹਦੇ ਹੀ ਦੁਆਲੇ ਜਿਹੜੇ ਉਹ ਹੋਏ ਪਏ। ਇਹ ਬਹੁਤ ਅਫਸੋਸਜਨਕ ਗੱਲ ਆ ਤੇ ਆਉਣ ਵਾਲੇ ਸਮੇਂ 'ਚ ਮੁਲਕ ਦਾ ਅਧਿਕਾਰ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਕਰੇਗਾ। ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਮੁੜ ਵਾਪਸ ਜਿਹੜਾ ਉਹ ਹਾਜ਼ਰ ਹੋਵਾਂਗੇ। ਸਰੋਤਿਓ ਤੁਸੀਂ ਵੀ ਆਪਣੇ ਸਵਾਲ ਜਿਹੜੇ ਆ ਉਹ ਪੁੱਛ ਸਕੋਗੇ। ਨੰਬਰ 408 272 5200। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਬਿਆਨ ਆ ਵੀ ਭਾਰਤ ਸਰਕਾਰ ਅਜੇ ਵੀ ਸਮਾਂ ਆ ਸੋਚੇ ਤੇ ਸਿੱਖਾਂ ਦੇ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇ। ਨਹੀਂ, ਹੁਣ ਉਹਨਾਂ ਨੇ ਕੀ ਸੋਚਣਾ ਆ? ਜਿਹੜਾ ਸਾਕਾ ਨਨਕਾਣਾ ਸੀਗਾ ਉਹ 21 ਫਰਵਰੀ ਨੂੰ ਵਾਪਰਿਆ ਸੀ ਮੇਰੇ ਖਿਆਲ ਦੇ ਨਾਲ। ਅਸੀਂ ਛੋਟੇ ਹੁੰਦਿਆਂ ਨੇ ਪੜ੍ਹਿਆ ਸਾਕਾ ਨਨਕਾਣਾ, ਪ੍ਰਾਇਮਰੀ ਸਕੂਲਾਂ 'ਚ ਉਦੋਂ ਪੜ੍ਹਾਉਂਦੇ ਹੁੰਦੇ ਸੀਗੇ। ਤਾਂ ਹੁਣ ਤਾਂ ਮੈਨੂੰ ਪਤਾ ਨਹੀਂ ਕਿਤਾਬਾਂ 'ਚ ਕਿਸ ਤਰ੍ਹਾਂ ਦਾ ਸਿਲੇਬਸ ਆ। 21 ਫਰਵਰੀ 1921 ਨੂੰ ਵਾਪਰਿਆ ਸੀਗਾ। ਹੁਣ ਕੀ ਆ 2021। ਇਸ ਟਾਈਮ ਲਾ ਲਓ ਕਿ 19 ਤਰੀਕ ਦਾ 10:46 ਦਾ ਟਾਈਮ ਆ ਤੇ 21 ਤੇ ਚੜ੍ਹ ਗਈ। ਸਮਝੋ ਹੁਣ ਤੋਂ 1.5 ਘੰਟੇ ਬਾਅਦ 21 ਚੜ੍ਹ ਗਈ। ਕਿੰਨਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਤਿਹਾਸਕ ਮਰਹਲਾ ਸੀਗਾ ਸਿੱਖ ਕੌਮ ਵਾਸਤੇ, ਕਿਉਂਕਿ ਸਾਕਾ ਨਨਕਾਣਾ ਅਸੀਂ ਤੇ ਬਹੁਤੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਕਿ ਸਾਕਾ ਨਨਕਾਣਾ ਕੀ ਸੀਗਾ। ਉਹ ਵੀ ਇਸੇ ਤਰ੍ਹਾਂ ਦੇ ਨਿਜ਼ਾਮ ਦੇ ਖਿਲਾਫ ਹੀ ਸੀਗਾ ਨਾ, ਜਿੱਥੇ ਧਾਰਮਿਕ ਮਾਨਤਾਵਾਂ ਜਿਹੜੀਆਂ ਸੀਗੀਆਂ ਉਹ ਇੱਕ ਇਹੋ ਜਿਹੇ ਟੋਲੇ ਦੇ ਹੱਥ ਦੇ ਦਿੱਤੀਆਂ ਗਈਆਂ। ਪੂਜਾ ਵੀ ਲੋਕਾਂ ਦੀ ਐਸੇ ਟੋਲੇ ਦੇ ਪ੍ਰਬੰਧ ਐਸੇ ਟੋਲੇ ਦੇ ਹੱਥ ਦੇ ਦਿੱਤਾ ਜੋ ਗੁੰਡੇ ਬਦਮਾਸ਼ ਰੱਖਦੇ ਸੀਗੇ, ਯਾਸ਼ੀਆਂ ਕਰਦੇ ਸੀਗੇ। ਉਹ ਉਸ ਚੀਜ਼ ਤੋਂ ਮੁਕਤੀ ਦਿਵਾਉਣ ਵਾਸਤੇ, ਆਪਦੇ ਧਾਮਾਂ ਨੂੰ ਮੁਕਤੀ ਦਿਵਾਉਣ ਵਾਸਤੇ ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਵਾਰੀ 260 ਦੇ ਕਰੀਬ ਮੇਰੇ ਖਿਆਲ ਦੇ ਨਾਲ ਜਾਨਾਂ ਗਈਆਂ ਸਨ, ਸ਼ਹਾਦਤਾਂ ਹੋਈਆਂ ਸੀਗੀਆਂ। ਕਹਿਣ ਦਾ ਮਤਲਬ ਉਹਦੇ ਵਿੱਚ ਬੱਚੇ ਵੀ ਸੀਗੇ, ਉਹਦੇ ਵਿੱਚ ਬੀਬੀਆਂ ਵੀ ਸੀਗੀਆਂ। ਲਛਮਣ ਸਿੰਘ ਜੀ ਤਾਰੋਵਾਲ ਜਿਹੜੇ ਕਿ ਸਿੱਖਾਂ ਦੇ ਨਾਇਕ ਕਹਿ ਸਕਦੇ ਹਾਂ, ਆਪਾਂ ਹੀਰੋ ਕਹਿ ਸਕਦੇ ਹਾਂ। ਤਾਂ ਉਹਨਾਂ ਬਾਰੇ ਕਿੰਨੀ ਚਰਚਾ ਹੋਣੀ ਸੀਗੀ ਦੋਹਾਂ ਪਾਸਿਆਂ ਤੇ, ਕਿੰਨਾ ਪਸਾਰ ਹੋਣਾ ਸੀਗਾ ਉਸ ਗੱਲ ਦਾ। ਪਰ ਮਾਫ਼ ਕਰਨਾ, ਕਮੇਟੀ ਵੀ ਇਹ ਨਹੀਂ ਦੱਸ ਰਹੀ ਕਿ ਕਿਹੜਾ ਮੌਕਾ ਸੀਗਾ। ਕਮੇਟੀ ਅੱਜ ਰੌਲਾ ਪਾ ਰਹੀ ਹੈ ਕਿਉਂਕਿ ਅਕਾਲੀ ਜੁਦਾ ਹੋ ਗਏ ਆ। ਹਾਂ ਜੀ, ਸਿੱਖਾਂ ਦੇ ਧਾਰਮਿਕ ਆਜ਼ਾਦੀ ਤੇ ਹਮਲਾ, ਜੇ ਅਸੀਂ ਲੁੱਟੇ ਗਏ ਪੁੱਟੇ ਗਏ, ਪਰ ਇਹ ਦੱਸਣ 'ਚ ਨਾਕਾਮ ਰਹੇ ਆ ਇਸ ਪੀੜ੍ਹੀ ਨੂੰ ਕਿ ਇਸ ਦਿਨ ਦਾ ਇਤਿਹਾਸਕ ਮਹੱਤਵ ਕੀ ਹੈ। ਜੀ ਜੀ ਬਿਲਕੁਲ। ਮੈਂ ਥੋੜ੍ਹਾ ਜਿਹਾ ਕਰੈਕਟ ਕਰਦਾ ਜਾਵਾਂ, 20 ਫਰਵਰੀ ਨੂੰ ਜਿਹੜਾ ਇਹ ਜਿਹੜਾ ਉਹ ਦਿਨ ਸੀਗਾ, ਤੁਸੀਂ ਜਿਹੜਾ 21 ਤੁਹਾਡੇ ਕੋਲੋਂ ਕਿਹਾ ਹੋ ਗਿਆ। ਜੀ ਬਿਲਕੁਲ। ਤੇ ਆਪਾਂ ਇੱਥੇ ਹੁਣ ਜੀ ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। KWRU Fresno
1300 AM. KLHC Bakersfield 1350. ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। ਖੁੱਲ ਗਿਆ ਉਹ ਬਈ ਕੀ ਖੁੱਲ ਗਿਆ? ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ। ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਕਾਰ ਚਾਹੇ ਟਰੱਕ, ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ, 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ। ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਟਰੱਕਾਂ ਲਈ ਖੁੱਲੀ ਪਾਰਕਿੰਗ, 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਵੀਕਲੀ ਤਨਖਾਹ ਮਿਲੇਗੀ। ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ। ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ। ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕਵਿਲਰ ਡਰਾਈਵ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ 559-266-3737 ਜਾਂ 559-264-3737। ਹੈਲੋ ਸੰਦੀਪ, ਕੀ ਹਾਲ ਆ ਤੇਰਾ ਤੇ ਕਿਵੇਂ ਲੱਗੀ ਅਮਰੀਕਾ? ਅਮਰੀਕਾ ਤਾਂ ਬਹੁਤ ਸੋਹਣੀ ਆ, ਘੁੰਮ ਫਿਰ ਵੀ ਬਹੁਤ ਲੈ ਆਇਆ, ਪਰ ਹੁਣ ਕੋਈ ਕੰਮ ਦਵਾ ਕੇ ਦੋ, ਇਦਾਂ ਗੱਲ ਨਹੀਂ ਬਣਨੀ। ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਆ, ਇਹ ਵੀ ਮੁਸ਼ਕਿਲ ਅੱਜ ਹੀ ਆਸਾਨ ਕਰ ਦਿੰਨੇ ਆ। ਤੂੰ ਕਾਲ ਕਰ MGA ਲਿਕਰ ਵਾਲਿਆਂ ਨੂੰ। ਇਹਨਾਂ ਨੂੰ ਫ੍ਰੈਜ਼ਨੋ ਏਰੀਆ ਦੇ ਵਿੱਚ ਮੈਨੇਜਰ ਅਤੇ ਕਲਰਕ ਦੀਆਂ ਪੋਜੀਸ਼ਨਸ ਦੇ ਲਈ ਬੰਦਿਆਂ ਦੀ ਜ਼ਰੂਰਤ ਆ। ਖੁੱਲੇ ਘੰਟੇ ਕੰਮ ਕਰੀ ਤੇ ਪਰ ਆਵਰ ਵੀ ਬਹੁਤ ਵਧੀਆ ਦਿੰਦੇ ਆ। ਕਲਰਕ ਦੀ ਪੋਜੀਸ਼ਨ ਦੇ ਲਈ $13 ਪ੍ਰਤੀ ਘੰਟਾ ਅਤੇ ਮੈਨੇਜਰ ਦੀ ਪੋਜੀਸ਼ਨ ਦੇ ਲਈ $15 ਪ੍ਰਤੀ ਘੰਟਾ। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 55993033। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੇਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਜੀ ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408-272-5200 4082725200। ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਪਿਛਲੇ ਦਿਨੀ ਮਿੰਟੂ ਜੀ ਮੈਂ ਨਾ ਇੱਕ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਦਾ ਇੱਕ ਟਵੀਟ ਪੜ੍ਹਿਆ ਸੀਗਾ ਤੇ ਰਵੀ ਸਿੰਘ ਨੇ ਆਪਣੇ ਕਿਸਾਨ ਆਗੂਆਂ ਨੂੰ ਇਹ ਸਲਾਹ ਦਿੱਤੀ ਸੀ ਵੀ ਤੁਸੀਂ ਆਪਣੇ ਏਕਤਾ ਬਣਾ ਕੇ ਰੱਖੋ ਤੇ ਆਪਣੇ ਨੌਜਵਾਨਾਂ ਨੂੰ ਡਿਸਆਨ ਕਰਕੇ ਆਪਣੇ ਗਦਾਰੀ ਦੇ ਸਰਟੀਫਿਕੇਟ ਬਣਾ ਦੇ ਕੇ ਨਾ ਕੱਢੋ। ਤੇ ਉਹਦੇ ਪ੍ਰਤੀਕਰਨ ਜੋ ਮੈਨੂੰ ਕਈ ਟਵੀਟ ਮਿਲੇ, ਇੱਕ ਵੇਖਣ ਨੂੰ ਮਿਲਿਆ ਬਲਤੇਜ ਪੰਨੂ ਜਿਹੜਾ ਪੱਤਰਕਾਰ ਹੈ, ਤੇ ਬਲਤੇਜ ਪੰਨੂ ਨੇ ਕਿਹਾ ਵੀ ਖਾਲਸਾ ਏਡ ਵਾਲੇ ਵੀ ਤੁਸੀਂ ਕੰਮ ਚੰਗਾ ਕਰਨਾ, ਤੁਹਾਡੀ ਪ੍ਰਸ਼ੰਸਾ ਸਲੂਟ ਹੈ, ਪਰ ਤੁਸੀਂ ਆ ਜਿਹੜਾ ਏਕਤਾ ਵਾਲਾ ਵਿਵਾਦ ਹੈ ਨਾ ਇਹਦੇ 'ਚ ਬਾਹਰ ਰਹੋ। ਤੇ ਰਵੀ ਸਿੰਘ ਨੂੰ ਕਿਹਾ ਵੀ ਤੁਸੀਂ ਬਾਹਰ ਰਹੋ। ਹੁਣ ਮੇਰਾ ਸਵਾਲ ਇਹ ਵੀ ਕੀ ਇਹ ਆਪਣੇ ਪੱਤਰਕਾਰ ਜਾਂ ਕਿਸਾਨ ਆਗੂ ਇੰਨਾ ਵੀ ਹੱਕ ਨਹੀਂ ਦਿੰਦੇ ਸਰਦਾਰ ਰਵੀ ਸਿੰਘ ਨੂੰ ਵੀ ਤੁਸੀਂ ਏਕਤਾ ਬਣਾ ਕੇ ਰੱਖੋ? ਇਹੀ ਮੇਰਾ ਸਵਾਲ ਹੈ। ਮਿਹਰਬਾਨੀ ਸਰਦਾਰ ਸਾਹਿਬ। ਨਹੀਂ ਦੇਖੋ, ਉਹਨਾਂ ਦਾ ਵੀ ਹੱਕ ਹੈ, ਉਹਨਾਂ ਦਾ ਵੀ ਹੱਕ ਹੈ, ਕਿਸੇ ਨੂੰ ਇਹ ਨਹੀਂ ਹੈਗਾ ਕਿ ਕੋਈ ਰੋਕ ਰਿਹਾ। ਕੋਈ ਉਹਨਾਂ ਨੇ ਆਪਣੀ ਰਾਏ ਰੱਖੀ, ਉਹਨਾਂ ਨੇ ਆਪਣੀ ਰਾਏ ਰੱਖ ਦਿੱਤੀ ਹੈ। ਮੇਰੇ ਲਈ ਤਾਂ ਦੋਨੇ ਹੀ ਚਲੋ ਸਨਮਾਨਯੋਗ ਆ। ਪਰ ਵੈਸੇ ਜੇ ਤੁਸੀਂ ਦੇਖੋਗੇ ਤਾਂ ਰਵੀ ਸਿੰਘ ਹੋਰਾਂ ਨੂੰ ਹੋਰ ਵੀ ਮੇਰੇ ਖਿਆਲ ਦੇ ਨਾਲ ਇੱਥੋਂ US ਦੇ ਵਿੱਚੋਂ ਵੀ ਕਿਸੇ ਨੇ ਵੀਡੀਓ ਪਾ ਕੇ ਸਵਾਲ ਕੀਤੇ ਸੀਗੇ। ਉਹ ਹੈਗੇ ਆ ਕਿ ਮੰਨ ਲਓ ਕੱਲ੍ਹ ਨੂੰ ਜਿੱਦਾਂ ਕੋਈ ਵੀ ਬੰਦਾ ਜਿਹਦੀ ਉਹ ਸਪੋਰਟ ਕਰ ਰਿਹਾ, ਮੰਨ ਲਓ ਕਿਸੇ ਅਦਾਲਤ ਵੱਲੋਂ ਜਾਂ ਕਿਸੇ ਸਾਂਝੇ ਮੋਰਚੇ ਵੱਲੋਂ ਜਾਂ ਕਿਸੇ ਵੀ ਗਰੁੱਪ ਵੱਲੋਂ ਕੋਈ ਬੰਦਾ ਐਲਾਨਿਆ ਜਾਂਦਾ ਜਾਂ ਸਾਬਤ ਹੋ ਜਾਂਦਾ, ਫੇਰ ਤਾਂ ਕੁਛ ਹੱਦ ਤੱਕ ਦੇਖੋ ਇਹ ਚੀਜ਼ ਹੈਗੀ। ਚਲੋ ਉਹਨਾਂ ਦਾ ਓਪੀਨੀਅਨ ਹੈ, ਪਰਸਨਲ ਓਪੀਨੀਅਨ ਹੈ, ਉਹ ਦੇ ਸਕਦੇ ਆ ਔਰ ਉਹ ਦਿੰਦੇ ਰਹਿਣਗੇ ਮੇਰੇ ਖਿਆਲ ਦੇ ਨਾਲ। ਪਰ ਇਹ ਚੀਜ਼ ਸੋਚੋ ਨਾ ਕਿ ਉਸ ਤੋਂ ਬਾਅਦ ਜਿੱਦਾਂ ਲਾ ਲਓ ਕਿ ਕਿਸੇ ਵੀ ਬੰਦੇ ਦੀ ਉਹ ਸਪੋਰਟ ਕਰਦੇ, ਪਰ ਉਸ ਬੰਦੇ ਦੀ ਸਪੋਰਟ ਕਰਕੇ ਜੇ ਉਸ ਐਜੀਟੇਸ਼ਨ ਨੂੰ ਕੋਈ ਘਾਟਾ ਹੋਇਆ, ਇਹ ਤਾਂ ਮੰਨਦੇ ਹੋ ਨਾ ਤੁਸੀਂ, ਇਹ ਤਾਂ ਮੰਨੋਗੇ ਗੱਲ ਕਿ 26 ਜਨਵਰੀ ਦੇ ਉਸ ਸਾਰੇ ਘਟਨਾਕ੍ਰਮ ਤੋਂ ਬਾਅਦ ਨੁਕਸਾਨ ਹੋਇਆ। ਉਸ ਗਲਤੀ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਉਹ ਏਕੇ ਦੀ ਜਿਹੜੀ ਉਹ ਕਰਦੇ ਹਮਾਇਤ ਤੇ ਉਹਦੀ ਕੋਈ ਆਲੋਚਨਾ ਕਰਦੇ ਆ। ਮੇਰੇ ਖਿਆਲ ਦੇ ਨਾਲ ਜ਼ਿਆਦਾਤਰ ਪ੍ਰੋਬਲਮ ਜਿਹੜੀ ਹੈ ਦੀਪ ਸਿੱਧੂ ਕਰਕੇ ਹੋਏਗੀ, ਵਿਰੋਧੀ ਵਿਚਾਰਕ ਜਿਹੜੇ ਲੋਕ ਆ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਰਿੰਦਰ ਸਿੰਘ ਗਿੱਲ। ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਭਾਜੀ ਪੁੱਛਣਾ ਸੀ ਵੀ ਜਿਹੜਾ ਜਵਾਨ ਦੀ ਉਹ ਮੌਤ ਹੋਈ ਆ ਆਪਣੇ 26 ਵਾਲੇ ਦਿਨ, ਉਹਦੀ ਕੀ ਅਪਡੇਟ ਆ? ਤੇ ਇੱਕ ਹੋਰ ਮੈਨੂੰ ਮਾਫ ਕਰਿਓ, ਇੱਕ ਬਹੁਤ ਪੁਰਾਣੀ ਆ ਉਹ ਗੱਲ, ਜਿਹੜੀ ਇੱਕ ਮੁਸਲਮਾਨ ਮੁੰਡਾ JNU ਦੇ ਵਿੱਚੋਂ ਇਹਦੇ BJP ਦੇ ਗੁੰਡਿਆਂ ਨੇ ਗਾਇਬ ਕਰ ਦਿੱਤਾ ਸੀ ਤੇ ਉਹਦੀ ਮਾਤਾ ਵਿਚਾਰੀ ਬਹੁਤ ਥਾਈਂ ਭਟਕਦੀ ਰਹੀ ਸੀ। ਉਹਦੇ ਬਾਰੇ ਥੋੜੇ ਜੇ ਕੁਝ ਪਤਾ ਹੋਵੇ ਤੇ ਥੋੜਾ ਜਿਹਾ ਭਾਜੀ ਹੁਣ ਦੱਸਣ। ਭਾਜੀ ਕੱਟੇ ਹੋ ਨਾ, ਮਾਫ ਕਰਿਓ ਮੈਨੂੰ। ਜੀ ਜੀ ਨਹੀਂ, ਉਹ JNU ਤਾਂ ਨਹੀਂ ਸੀ, ਉਹ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਸੀਗਾ। ਉਹ ਰੋਹਿਤ ਵੋਮੇਲਾ ਦੀ ਗੱਲ ਕਰਦੇ ਹੋ ਤੁਸੀਂ, ਉਹ ਨਹੀਂ ਲੱਭਿਆ ਮੁੰਡਾ ਜੀ, ਉਹ ਨਹੀਂ ਲੱਭਿਆ। ਉਹ ਮੁੜ ਕੇ ਪਤਾ ਨਹੀਂ ਕਿੱਧਰ ਗਿਆ, ਉਹਦਾ ਤਾਂ ਮੈਨੂੰ ਨਹੀਂ ਪਤਾ ਕਿਹਨੇ ਗਾਇਬ ਕੀਤਾ। CBI ਨੇ ਇਨਕੁਆਇਰੀ ਵੀ ਕਰਕੇ ਹੱਥ ਖੜੇ ਕਰ ਦਿੱਤੇ ਸੀ ਕੋਰਟ ਦੇ ਵਿੱਚ ਕਿ ਕੋਈ ਪਤਾ ਨਹੀਂ ਲੱਗ ਸਕਿਆ। ਸੋ ਪਹਿਲਾ ਸਵਾਲ ਕੀ ਕੀਤਾ ਸੀ ਇਹਨਾਂ ਨੇ? ਇੱਕ ਤਾਂ ਰੋਹਿਤ ਵਮੇਲਾ ਵਾਲਾ ਸੀਗਾ। ਤੇ ਸੁਰਿੰਦਰ ਜੀ ਪਹਿਲਾ ਸਵਾਲ ਕਿਹੜਾ ਸੀ ਤੁਹਾਡਾ? ਹਾਂਜੀ ਭਾਜੀ ਆਪਣੇ ਜਿਹੜਾ ਜਵਾਨ ਦੀ ਮੌਤ ਹੋਈ ਨਵਰੀਤ ਸਿੰਘ ਬਾਰੇ। ਨਹੀਂ ਦੇਖੋ, ਅਪਡੇਸ਼ਨ ਇਹੀ ਹੈ ਇਸ ਮਾਮਲੇ ਦੇ ਵਿੱਚ ਕਿ ਕੁਛ ਧਿਰਾਂ ਇਨਸਾਫ ਵਾਸਤੇ ਖਿੱਚ ਆਈਆਂ, ਜਿਵੇਂ ਸੁਖਪਾਲ ਸਿੰਘ ਖਹਿਰਾ ਵਾ, ਕੁਛ ਹੋਰ ਇਸ ਤਰ੍ਹਾਂ ਦੇ ਸਮਾਜ ਸੇਵੀ ਆ ਜਿਹੜੇ ਉਸ ਪਰਿਵਾਰ ਦੇ ਨਾਲ ਖਲੋਤੇ ਆ, ਡਿਮਾਂਡ ਕਰ ਰਹੇ ਆ, ਮੰਗ ਕਰ ਰਹੇ ਆ ਕਿ ਜਸਟਿਸ ਮਿਲਣਾ ਚਾਹੀਦਾ ਉਸ ਫੈਮਿਲੀ ਨੂੰ। ਔਰ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ। ਅਸੀਂ ਤੇ ਵੈਸੇ ਆਪਾਂ ਪੰਜਾਬੀ ਰੇਡੀਓ US ਤੋਂ ਸਭ ਤੋਂ ਪਹਿਲਾਂ 'ਚ ਆਵਾਜ਼ ਚੁੱਕੀ ਸੀਗੀ ਕਿ ਜਿੱਦਣ ਸੰਸਕਾਰ ਹੋਇਆ ਉਹ ਸਭ ਕੁਛ ਘਟਨਾਕ੍ਰਮ ਵਾਪਰਿਆ ਉਦੋਂ ਹੀ ਸਵਾਲ ਚੁੱਕੇ ਸੀਗੇ। ਤਾਂ ਇਹ ਜ਼ਰੂਰੀ ਹੈ ਕਿ ਉਹਦੇ ਵਿੱਚ ਬਰੀਕੀ ਨਾਲ ਛਾਣਬੀਨ ਹੋਵੇ। ਜੋ ਵੀ ਹੋ ਸਕਦਾ, ਹਾਲ ਦੀ ਘੜੀ ਜੋ ਵੀ ਹੋ ਸਕਦਾ, ਬੇਸ਼ੱਕ ਪੋਸਟਮਾਰਟਮ ਹੋ ਗਿਆ, ਜੋ ਵੀ ਹੋ ਸਕਦਾ ਕੀਤਾ ਜਾਣਾ ਚਾਹੀਦਾ, ਕਿਉਂਕਿ ਕੋਈ ਘਰ ਦਾ ਉਹ ਚਿਰਾਗ ਸੀਗਾ ਜਿਹੜਾ ਬੁਝਾ ਦਿੱਤਾ ਗਿਆ ਜਾਂ ਬੁਝ ਗਿਆ। ਜੀ ਜੀ ਅਗਲੇ ਕਾਲਰ ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੈਂ ਕੋਈ ਸਵਾਲ ਤਾਂ ਵੈਸੇ ਹੈ ਨਹੀਂ, ਜਿਵੇਂ ਪਹਿਲੇ ਸਵਾਲ ਆਪਣੇ ਨੇ ਕਾਲਰ ਨੇ ਕਾਲ ਕੀਤੀ ਸੀ ਵੀ ਉਹ ਰਵੀ ਸਿੰਘ ਬਾਰੇ। ਹਾਂਜੀ, ਇਹ ਜਦੋਂ ਨਾ ਆਪਾਂ ਕੋਈ ਦੀਪ ਸਿੱਧੂ ਦਾ ਮਸਲਾ ਹੋਵੇ, ਲੱਖੇ ਸਿਧਾਣੇ ਦਾ ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਹੋਵੇ, ਆਪਾਂ ਨਿੱਕੀ ਨਿੱਕੀ ਗੱਲ ਤੇ ਜਦੋਂ ਐਂ ਗੱਲ ਕਰਦੇ ਹਾਂ ਤੇ ਮੈਂ ਜੀ ਇੰਟਰਵਿਊ ਸੁਣੀਆਂ, ਇੱਕ ਨਹੀਂ ਕਈ, ਬਲਤੇਜ ਪੰਨੂ ਹੋਣਾ ਨੇ ਵੀ ਕੀਤੀ ਆ, ਸਰਦਾਰ ਹਰਦੀਪ ਸਿੰਘ ਦਬਦਬਾ ਜਿਹੜੇ ਉਸ ਨੌਜਵਾਨ ਦੇ ਦਾਦਾ ਜੀ ਆ, ਰਵਨੀਤ ਜਿਹੜਾ ਸ਼ਹੀਦ ਹੋਇਆ ਜੀ। ਤੁਸੀਂ ਹਾਂਜੀ ਤੁਸੀਂ ਉਹਨੂੰ ਸੁਣ ਲਓ ਤੇ
ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਵੀ ਸਿਆਣਪ, ਧੀਰਜ, ਠਰਮਾ ਜਾਂ ਕੁਰਬਾਨੀ ਦੀ ਕੀ ਪਰਿਭਾਸ਼ਾ ਹੁੰਦੀ ਹੈ। ਉਦੋਂ ਅੱਗੇ ਇਸ ਮਤਲਬ ਕਿ ਜਿਵੇਂ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਤਾਂ ਬਥੇਰੀਆਂ ਸੁਣੀਆਂ, ਉਦੋਂ ਅੱਗੇ ਮੈਨੂੰ ਤਾਂ ਕੋਈ ਹੋਰ ਚੀਜ਼ ਨਹੀਂ ਲੱਗੀ ਜੀ। ਏਕਤਾ ਰੱਖਣ ਵਾਸਤੇ ਸਾਹਿਬ ਨੂੰ ਸੁਣਿਆ, ਹਰਦੀਪ ਸਿੰਘ ਦੀ ਗੱਲ ਕਰਦੇ ਸੀ। ਹਾਂਜੀ, ਉਹਨਾਂ ਨੇ 5 ਬੁੱਕਾਂ ਲਿਖੀਆਂ ਨੇ ਉਹਨਾਂ ਨੇ। ਉਹ ਬਹੁਤ ਵੱਡੇ ਫਿਲਾਸਫਰ ਨੇ ਉਹ। ਹਾਂਜੀ, ਜਿੱਥੇ ਕਿਸੇ ਦੀ ਅਕਲ ਜੇ ਕਹਿੰਦੇ ਹੁੰਦੇ ਨਾ ਵੀ ਜਿਵੇਂ ਕਹਿੰਦੇ ਵੀ ਖਤਮ ਹੁੰਦੀ ਆ ਤੇ ਉੱਥੋਂ ਉਹਨਾਂ ਦੀ ਸ਼ੁਰੂ ਹੁੰਦੀ ਆ। ਤੇ ਉਹਨਾਂ ਨੇ ਜੋ ਕੁਛ ਵੀ ਉਹਨਾਂ ਨੇ ਕਿਹਾ ਉਹ ਇੰਟਰਵਿਊਆਂ ਦੇ ਵਿੱਚ, ਇੱਕ ਨਹੀਂ ਸਾਰੀਆਂ ਦੇ ਵਿੱਚ ਹੀ, ਉਹਨਾਂ ਨੇ ਮਤਲਬ ਕਿ ਇੰਨਾ ਹੌਸਲਾ, ਇੰਨੇ ਵਧੀਆ ਸੁਝਾਅ ਉਹਨਾਂ ਨੇ ਸਾਰਿਆਂ ਨੂੰ ਦਿੱਤੇ, ਜਥੇਬੰਦੀਆਂ ਨੂੰ ਤੇ ਦੂਜਿਆਂ ਨੂੰ, ਜੇ ਕੋਈ ਸੁਣੇ ਤਾਂ ਜੀ ਉਹ ਸਭ ਤੋਂ ਸਿਰੇ। ਨਹੀਂ, ਆਪਾਂ ਰੂਬਰੂ ਕਰਵਾ ਦਿੰਦੇ, ਆਪਾਂ ਤੁਹਾਡੇ ਇੱਥੇ ਰੂਬਰੂ ਕਰਵਾ ਦਿੰਦੇ। ਮੈਂ ਰਾਜਕਰ ਰਵੀਰ ਸਿੰਘ ਨੂੰ ਨੰਬਰ ਦੇ ਦਿੰਦਾ। ਉਹ ਖੁਸ਼ਕਿਸਮਤੀ ਹੈ ਮੇਰੀ ਕਿ ਮੇਰੇ ਦੋਸਤ ਨੇ, ਉਹ ਮੇਰੇ ਤੋਂ ਉਮਰ 'ਚ ਬਹੁਤ ਵੱਡੇ ਆ। ਮੈਂ ਬਹੁਤ ਪਹਿਲਾਂ ਉਹਨਾਂ ਦੀ ਇੰਟਰਵਿਊ ਕੀਤੀ ਸੀ ਇੱਕ, ਤੇ ਉਸ ਤੋਂ ਬਾਅਦ ਚਲੋ ਸਾਡੀ ਨੇੜਤਾ ਹੋ ਗਈ ਤੇ ਉਹ ਇੱਥੋਂ ਸਾਡੇ ਇਲਾਕੇ ਦੇ ਵਿੱਚ ਵੀ ਗਏ ਨੇ ਉੱਠ ਕੇ। ਪੁਰਾਣਾ ਪਿੰਡ ਉਹਨਾਂ ਦਾ ਇੱਧਰ ਹੀ ਸਾਡੇ ਏਰੀਏ 'ਚ ਸੀ। ਸਾਡੇ ਪਿੱਛੇ ਗੰਗਾ ਨਗਰ ਹੈ ਜਿਹੜਾ, ਗੰਗਾ ਨਗਰ ਦੇ ਲਾਗੇ ਇਸ ਏਰੀਏ ਦੇ ਵਿੱਚ ਸੀਗਾ ਥੋੜਾ ਜਿਹਾ। ਤਾਂ ਕਹਿਣ ਦਾ ਮਤਲਬ ਇਹ ਕਿ ਮੈਂ ਤਾਂ ਉਹਨਾਂ ਨੂੰ ਬਹੁਤ ਸਾਲਾਂ ਤੋਂ ਜਾਣਦਾ, ਬਹੁਤ ਸਾਲਾਂ ਤੋਂ। ਮੈਂ ਤਾਂ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ ਜੀ। ਥੈਂਕ ਯੂ ਰਾਜ ਜੀ, ਮਿਹਰਬਾਨੀ ਜੀ। ਕੋਈ ਤੁਹਾਡੇ ਰੂਬਰੂ ਕਰਵਾ ਦਿਆਂਗੇ ਜੀ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਗੋਲਡੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮਿੰਟੂ ਵੀਰ ਜੀ, ਸਵਾਲ ਇਹ ਸੀ ਕਿ ਕਾਫੀ ਪੁਰਾਣਾ ਹੋ ਗਿਆ, ਹਫ਼ਤੇ ਮਹੀਨਾ ਹੋ ਗਿਆ, ਜਦੋਂ ਰਿਲਾਇੰਸ ਦੇ ਟਾਵਰ ਕੁਝ ਮੁੰਡਿਆਂ ਨੇ ਤੋੜ ਦਿੱਤੇ ਸੀ ਵਗੈਰਾ ਆਪਣੇ ਪੰਜਾਬ ਦੇ ਵਿੱਚ, ਹਾਂਜੀ ਜੀਓ ਦੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਕੀ ਇਹ ਸਰਕਾਰੀ ਪ੍ਰਾਪਰਟੀ ਹੈ? ਤੇ ਦੂਸਰਾ ਇਹ ਹੈ ਕਿ ਜਿੱਦਾਂ ਜਗਜੀਤ ਸਿੰਘ ਡੱਲੇਵਾਲ ਨੂੰ ਲੱਖੇ ਵਾਲੇ ਮੁੱਦੇ ਤੇ ਹੁਣ ਮਾਫੀ ਤਾਂ ਮੰਗਣੀ ਬਣਦੀ ਹੈ। ਚੰਗਾ ਜੀ, ਧੰਨਵਾਦ ਜੀ। ਹਾਂਜੀ, ਕਾਹਦੇ ਮੁੱਦੇ ਤੇ ਮਾਫੀ ਇਹਨਾਂ ਨੇ? ਜਿਹੜੀ ਕਾਲ ਕਰਕੇ ਲੱਖੇ ਨੂੰ ਉਦੋਂ ਕਿਹਾ ਸੀਗਾ ਵੀ ਸਟੇਜ ਤੇ ਜਾ। ਅੱਛਾ, ਹਾਂਜੀ, ਦੇਰੀ ਲਈ ਮਾਫੀ ਮੰਗਣੀ ਨਹੀਂ, ਦੇਰੀ ਲਈ। ਹਾਂਜੀ, ਨਹੀਂ ਮੈਂ ਤੇ ਉਹ ਆਪਾਂ ਦੀ ਗੱਲ ਜਿਹੜੀ ਆ ਇਸ ਗੱਲ ਨਾਲ ਸਹਿਮਤ ਆ। ਮੈਂ ਤੇ ਬਹੁਤ ਇਹ ਗੱਲ ਆਪਣੇ ਹੀ ਸਿਆਈ ਆ ਕਿ ਚੁੱਕੀ ਆ ਗੱਲ ਪਹਿਲੇ ਦਿਨ ਤੋਂ। ਇਸ ਗੱਲ ਦੇ ਪਿੱਛੇ ਲੱਗੇ ਆ ਕਿ ਹਾਂ ਭਾਈ ਸਾਫ਼ ਹੋਣਾ ਚਾਹੀਦਾ, ਔਰ ਅੰਤ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ। ਤੇ ਦੇਰੀ ਲਈ ਬਿਲਕੁਲ, ਚਲੋ ਮਾਫੀ ਨਹੀਂ, ਮੇਰੇ ਤਾਂ ਬਜ਼ੁਰਗ ਨੇ, ਮੈਂ ਨਹੀਂ ਕਹੂੰਗਾ ਕਿ ਮਾਫੀ ਮੰਗਣ, ਪਰ ਉਹਨਾਂ ਨੂੰ ਹੋਰ ਸਫਾਈ ਦੇਣੀ ਚਾਹੀਦੀ ਹੈ, ਸਾਫ਼ ਕਰ ਦੇਣਾ ਚਾਹੀਦਾ ਕਿ ਕਿਉਂ ਇਸ ਤਰ੍ਹਾਂ ਹੋਇਆ। ਮੈਂ ਮਾਫੀ ਦੀ ਮੰਗ ਨਹੀਂ ਕਰੂੰਗਾ, ਪਰ ਸਪਸ਼ਟ ਹੋਰ ਚੀਜ਼ ਕਰ ਦੇਣ ਤੇ ਬਿਹਤਰ ਹੋਏਗਾ। ਦੂਜੀ ਚੀਜ਼ ਕੀ ਕਹੀ ਹੈ? ਜੀਓ ਦੇ ਟਾਵਰ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਨੇ ਕਿਹਾ ਵੀ ਉਹਨਾਂ ਨੇ ਟੈਲੀਕਾਮ ਦੀ ਉਹੀ ਪ੍ਰਾਪਰਟੀ ਕਿਹਾ ਸੀਗਾ। ਤੁਸੀਂ ਸ਼ਾਇਦ ਉਹ ਕਰਾਇਓ, ਸਰਕਾਰੀ ਪ੍ਰਾਪਰਟੀ ਨਹੀਂ ਸੀ ਉਹਨਾਂ ਨੇ ਕਿਹਾ। ਟੈਲੀਕਾਮ ਹੀ ਮਤਲਬ ਕਿ ਇਹਦੀ ਗੱਲ ਕੀਤੀ ਸੀ ਕਿ ਟੈਲੀਕਾਮ ਸੈਕਟਰ ਸਾਡੇ ਬਹੁਤ ਕੰਮ ਆਇਆ ਕਰੋਨਾ ਕਾਲ ਦੇ ਵਿੱਚ, ਇਹ ਬਹੁਤ ਜ਼ਰੂਰੀ ਆ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤਾ। ਸਰਕਾਰੀ ਪ੍ਰਾਪਰਟੀ ਨਹੀਂ ਹੈ। ਵੈਸੇ ਕੈਨੇਡਾ ਦੀ ਇੱਕ ਕੰਪਨੀ ਆ ਉਹ, ਜਿਹਨੂੰ ਉਹਨਾਂ ਨੇ ਟਾਵਰਾਂ ਦਾ ਸਾਰਾ ਐਸਟ ਜਿਹੜਾ ਵੇਚ ਦਿੱਤਾ। ਉਹ ਸਤੰਬਰ ਮੇਰੇ ਖਿਆਲ ਨਾਲ 2020 ਦੀ ਖਬਰ ਵੀ ਪਈ ਆ ਕਿ ਉਹਨਾਂ ਦੀ ਡੀਲ ਹੋ ਗਈ। ਉਹ ਡੀਲ ਡਨ ਹੋਈ ਹੈ ਕਿ ਨਹੀਂ ਉਹਦੇ ਬਾਰੇ ਨਹੀਂ ਮੈਨੂੰ ਪਤਾ, ਪਰ ਡੀਲ ਹੋ ਗਈ ਸੀ ਇੱਕ ਕੈਨੇਡਾ ਦੀ ਕੰਪਨੀ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਜੀਤ ਜੀ। ਹਾਂਜੀ, ਰਾਜਕਰਨ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੁੱਦੇ ਤਾਂ ਬਹੁਤ ਹੈਗੇ ਆ, ਪਰ ਹੁਣ ਟਾਈਮ ਜ਼ਿਆਦਾ ਹੋਣ ਕਰਕੇ ਮੈਂ ਦੋਵਾਂ ਤੇ ਗੱਲ ਕਰਾਂਗਾ। ਪਹਿਲੀ ਤੇ ਤੁਸੀਂ ਜਿਹੜਾ ਦਲਿਤ ਭਾਈਚਾਰੇ ਨੂੰ ਨਾਲ ਰਲਾਉਣ ਦੀ ਜੋ ਗੱਲ ਕਰ ਰਹੇ ਹੋ ਹਰ ਰੋਜ਼, ਬਹੁਤ ਚੰਗੀ ਗੱਲ ਵਾ। ਇਹ ਕਰਨਾ ਵੀ ਚਾਹੀਦਾ ਆ, ਤਾਂ ਹੀ ਇਹ ਯੂਨਿਟੀ ਜ਼ਿਆਦਾ ਮਜ਼ਬੂਤ ਹੋਏਗੀ। ਬਹੁਤ ਜ਼ਰੂਰੀ ਆ, ਇਹ ਕਰਨਾ ਵੀ ਚਾਹੀਦਾ। ਦੂਜਾ, ਇਹ ਜਿਹੜਾ ਤੁਸੀਂ ਦੱਸਿਆ ਅਨਐਮਪਲੋਇਮੈਂਟ ਦਾ, ਹਨਾ, ਇਹ ਮੁੱਦਾ ਕਿਉਂ ਨਹੀਂ ਚੱਕਦੇ? ਬਾਕੀ ਦੇ ਕਿਉਂ ਨਹੀਂ ਚੱਕਦੇ ਜਿਹਨਾਂ ਤੇ ਪਿਆ? ਇਹ ਤੁਸੀਂ ਜੋ ਨੰਬਰ ਦਿੱਤੇ ਆ, ਇਹਨਾਂ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਚੱਕਣਾ ਚਾਹੀਦਾ ਵੀ ਕੀ ਹੋ ਰਿਹਾ, ਕੀ ਕਰ ਰਹੀ ਹੈ ਗੌਰਮੈਂਟ, ਇਹ ਨਹੀਂ ਬੋਲ ਰਿਹਾ। ਤੇ ਦੂਜੀ ਮੈਂ ਗੱਲ ਕਰਾਂ, ਜਿਹੜਾ ਕਿਸੇ ਵਕੀਲ ਨੇ ਦੱਸਿਆ ਸੀਗਾ ਵੀ ਜਿਹੜਾ ਝੰਡਾ ਆ, ਜਿਹੜਾ ਆਪਣੇ ਇੰਡੀਆ ਦਾ, ਭਾਰਤ ਦਾ ਝੰਡਾ ਆ, ਉਹਨੂੰ ਕੋਈ ਏਦਾਂ ਨਰਾਦਰ ਜੇ ਜਿੰਨਾ ਚਿਰ ਨਾ ਕਰੇ ਉਹਨਾਂ ਚਿਰ ਕੋਈ ਕਾਨੂੰਨ ਦੀ ਧਾਰਾ ਨਹੀਂ ਹੈਗੀ ਵੀ ਕਿਸੇ ਨੂੰ ਫੜ ਕੇ ਅੰਦਰ ਦਿੱਤਾ ਜਾਵੇ। ਤੇ ਇੱਦਾਂ ਦੇ ਜਿਹੜੇ ਵਕੀਲ ਵਾ ਉਹ ਕਿਉਂ ਨਹੀਂ ਮੁੱਦਿਆਂ ਨੂੰ ਚੁੱਕ ਰਹੇ? ਕਿਉਂ ਨਹੀਂ ਅੱਗੇ ਇਕੱਠੇ ਹੋ ਕੇ ਕਰ ਰਹੇ ਕੁਛ ਨਾ ਕੁਛ ਵੀ ਐਵੇਂ ਸਾਡੇ ਬੰਦੇ ਚੱਕ ਕੇ ਅੰਦਰ ਦੇਈ ਜਾਂਦੇ, ਉਹਨਾਂ ਤੇ ਕੇਸ ਕਰੀ ਜਾਂਦੇ ਆ। ਭਾਵੇਂ ਇਹਨਾਂ ਨੇ ਪਤਾ ਸਾਰਿਆਂ ਨੂੰ ਕਿ ਸਰਕਾਰ ਨੇ ਚਾਲਾਂ ਚੱਲੀਆਂ, ਪਰ ਏਦਾਂ ਵਕੀਲ ਵਰਗ ਕਿਉਂ ਨਹੀਂ ਇੱਧਰ ਨੂੰ ਆ ਰਿਹਾ? ਮਿਹਰਬਾਨੀ ਜੀ ਹਰਜੀਤ ਜੀ। ਦੇਖੋ, ਦੋ ਚੀਜ਼ਾਂ ਨੇ। ਚਲੋ, ਇਹ ਪਹਿਲੀ ਗੱਲ ਤਾਂ ਤੁਸੀਂ ਕਹਿ ਦਿੱਤੀ, ਤੇ ਉਹ ਇਸ ਕਰਕੇ ਨਹੀਂ ਜ਼ਿਆਦਾ ਕੋਈ ਚੁੱਕ ਰਿਹਾ ਕਿਉਂਕਿ
ਮੇਰੇ ਖਿਆਲ ਦੇ ਨਾਲ ਸਾਡਾ ਧਿਆਨ ਵੰਡਿਆ ਹੋਇਆ। ਔਰ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਜਿਹੜੀ ਆ ਚੁੱਕਣੀ ਚਾਹੀਦੀ ਹੈ। ਜਦੋਂ ਦਲਿਤ ਭਾਈਚਾਰੇ ਨੂੰ ਵਾਜਾ ਮਾਰ ਰਹੇ ਆ, ਫਿਰ ਉਹਨਾਂ ਨੂੰ ਸਮਝਾਉਣਾ ਵੀ ਚਾਹੀਦਾ ਤਾਂ ਕਿ ਗੱਲ ਦੂਰ ਤੱਕ ਜਾਵੇ। ਹੁਣ ਆਪਣੀ ਰੀਚ ਨਹੀਂ ਇੰਨੀ ਹੈਗੀ ਮੇਰੇ ਵਰਗੇ ਬੰਦੇ ਦੀ, ਮੈਂ ਤੇ ਅੱਧ ਪੜ੍ਹਿਆ ਜਿਹਾ ਹੈਗਾ, ਮੈਂ ਕਿਹੜਾ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ, ਤੇ ਮੈਂ ਅੰਗਰੇਜ਼ੀ 'ਚ ਕੋਈ ਵੀਡੀਓ ਪਾ ਸਕਾਂ, ਹਿੰਦੀ 'ਚ ਕੋਈ ਵੀਡੀਓ ਪਾ ਸਕਾਂ, ਮੈਨੂੰ ਇੰਨੀਆਂ ਚੀਜ਼ਾਂ ਆਉਂਦੀਆਂ ਨਹੀਂ ਹੈ। ਤੇ ਜਿਹੜੀ ਇਹ ਗੱਲ ਹੈ ਬਹੁਤ ਜ਼ਰੂਰੀ ਆ। ਇਹ ਮੈਂ ਤਾਂ ਜਿੰਨੀ ਕੁ ਸਟੱਡੀ ਕਰ ਸਕਿਆ, ਜਿੰਨਾ ਕੁ ਮੈਂ ਪੜ੍ਹ ਸਕਿਆ ਇਸ ਮੁੱਦੇ ਨੂੰ, ਤਾਂ ਇਹਦੇ ਵਿੱਚੋਂ ਇਹ ਚੀਜ਼ ਜਿਹੜੀ ਆ ਉਹਦੇ ਬਿਲਕੁਲ ਕਰੀਏ ਕਿ ਸਾਡੇ ਸਨਮੁਖ ਸਾਡੇ ਸਾਹਮਣੇ ਖੜਦੀ ਆ ਕਿ ਭਾਈ ਹਾਂ ਇਹ ਬਹੁਤ ਚਲਾਕੀ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਜੀ। ਅਗਲੇ ਕਾਲਰ ਸੰਤੋਖ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸੰਤੋਖ ਤੁਹਾਨੂੰ ਤੇ ਰੇਡੀਓ ਦੀ ਸਾਰੀ ਟੀਮ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਭਾਈ ਸਵਾਲ ਤਾਂ ਨਹੀਂ ਕੋਈ, ਮੈਂ ਕੁਝ ਗੱਲ ਆਪਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਨਾ ਜੀ, ਇਹਨਾਂ ਨੂੰ ਉਮੀਦ ਹੀ ਨਹੀਂ ਸੀ ਵੀ ਇੰਨਾ ਇਕੱਠ ਵੜ ਜਾ ਜੂ, ਵੇਖ ਕੇ ਇੰਨੀ ਬੁਖਲਾਹਟ ਚਾਈ ਹੋਈ ਆ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਅੱਜ ਅਸੀਂ ਕੀ ਬੋਲ ਰਹੇ ਹਾਂ, ਕੱਲ ਨੂੰ ਕੀ ਬੋਲ ਰਹੇ ਹਾਂ। ਜਿਵੇਂ ਸਾਰਿਆਂ ਕਿਸਾਨਾਂ ਦੇ ਅਲੱਗ-ਅਲੱਗ ਬਿਆਨ ਆਉਂਦੇ ਨੇ, ਜਿਵੇਂ ਹੁਣੇ ਤੁਸੀਂ ਦੱਸ ਕੇ ਹਟੇ ਹਾਂ, ਦਲਿਤ ਭਾਈਚਾਰੇ ਦੇ ਇੱਕ ਭਾਈ ਸਾਹਿਬ ਨੇ ਕਾਲ ਵੀ ਕੀਤੀ, ਵਿੱਚ ਝੁੰਡੂੰਦੀ ਨੇ ਬਿਆਨ ਦਿੱਤਾ। ਇਹਨਾਂ ਨੂੰ ਦੀਦਾ ਹੀ ਕੁਛ ਨਹੀਂ ਭਾਜੀ ਵੀ ਇੱਥੇ ਹੈ ਕੌਣ ਆ ਤੇ ਕੌਣ ਨਹੀਂ। ਮੈਂ ਖਿਆਲ ਜਿੰਨੇ ਵੀ ਮੈਂ ਪਿੰਡਾਂ ਦੀਆਂ ਲਿਸਟਾਂ ਦੇ ਕੇ ਉਹਨੂੰ ਬੰਦਿਆਂ ਦੀ ਗਿਣਤੀ ਦੱਸਦਾ ਸਾਂ ਕਿ ਜੱਟ ਭਾਈਚਾਰੇ ਨਾਲ ਦਲਿਤ ਭਾਈਚਾਰਾ ਕਈ ਪਿੰਡਾਂ 'ਚੋਂ ਵੱਧ ਉੱਥੇ ਦਿੱਲੀ ਸ਼ਮੂਲੀਅਤ ਕਰ ਚੁੱਕਾ। ਤੇ ਜਿਵੇਂ ਜੱਗੀ ਬਾਬਾ ਵੀ ਦਲਿਤਾਂ 'ਚ ਹੋਇਆ, ਉਹ ਭੈਣ ਨੌ ਦੀ, ਪਰ ਇਹਨਾਂ ਨੂੰ ਕੋਈ ਦੀਦਾ ਨਹੀਂ। ਐਡੇ ਮਤਲਬ ਬੁਖਲਾਹਟ ਆਏ ਹੋਏ ਨੇ। ਫਿਰ ਉਹਨਾਂ ਦੀ ਗੱਲ ਨਹੀਂ ਹੋ ਰਹੀ ਨਾ, ਫਿਰ ਉਹਨਾਂ ਦੀਆਂ ਸਮੱਸਿਆਵਾਂ ਦੀ ਗੱਲ ਨਹੀਂ ਹੋ ਰਹੀ। ਇੱਕ ਮਿੰਟ ਭਾਜੀ, ਮੇਰੀ ਗੱਲ ਪੂਰੀ ਹੋਣ ਦਿਓ। ਤੇ ਦੂਜੀ ਗੱਲ ਵੀ ਇਹਨਾਂ ਨੂੰ ਦਿਸਦਾ ਹੀ ਕੋਈ ਨਹੀਂ। ਇਹ ਲੀਡਰਸ਼ਿਪ ਜਿੰਨੀ ਵੀ ਹੈਗੀ ਆ ਅਲੱਗ-ਅਲੱਗ ਜਥੇਬੰਦੀਆਂ ਦੀ, ਕਿਉਂਕਿ ਮੈਂ ਜਥੇਬੰਦੀਆਂ 'ਚ ਕੰਮ ਕਰਦਾ ਰਿਹਾ, ਮੈਨੂੰ ਪਤਾ ਇਹ ਸਾਰਿਆਂ ਦੇ ਵਿੱਚ ਨਾ ਜੱਟਵਾਦ ਮੈਂਵਾਦ ਦਾ ਹੰਕਾਰ ਇੰਨਾ ਗਿਆ ਕਿ ਇਹਨਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ, ਜਦਕਿ ਬਹੁਤ ਵੱਡੀ ਗਿਣਤੀ ਪਿੰਡਾਂ 'ਚੋਂ ਦਲਿਤ ਆਏ ਹੋਏ ਨੇ ਜੀ। ਧੰਨਵਾਦ ਜੀ। ਜੀ ਨਹੀਂ ਅੱਛਾ, ਮੈਂ ਇੱਕ ਗੱਲ ਤਾਂ ਕਹੂੰਗਾ ਕਿ ਕੁਛ ਜਥੇਬੰਦੀਆਂ 'ਚ ਦਲਿਤ ਭਾਈਚਾਰੇ ਦੇ ਲੋਕ ਹੈਗੇ ਆ, ਖੇਤ ਮਜ਼ਦੂਰ ਲੀਡਰ ਵੀ ਹੈਗੇ ਆ, ਪਰ ਬਿਲਕੁਲ ਗੱਲ ਨਹੀਂ ਹੋ ਰਹੀ। ਇਹ ਇੱਕ ਸਮੱਸਿਆ ਹੈ, ਇੱਕ ਬੜੀ ਬੇਸਿਕ ਸਮੱਸਿਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਹੇ ਦਲਿਤ ਬਣ ਲਓ, 5000 ਦੀ ਭੀੜ ਦੇ ਵਿੱਚ ਸਾਡੇ ਉਹ 5 ਦਲਿਤ ਭੈਣ ਭਰਾ ਬੈਠੇ ਨੇ, ਤਾਂ ਘੱਟੋ ਘੱਟ ਅਸੀਂ ਉਹਨਾਂ ਨੂੰ ਮੈਸੇਜ ਦਈਏ ਇਹਨਾਂ ਚੀਜ਼ਾਂ ਦਾ, ਤਾਂ ਕਿ ਉਹ 5 ਜਾ ਕੇ ਚੇਤਨਾ ਦੇ ਰੂਪ ਦੇ ਵਿੱਚ 50 ਨੂੰ ਦੱਸ ਸਕਣ। ਸਮਝਦੇ ਹੋ ਨਾ? ਤਾਂ ਇਹ ਗੱਲ ਕਿਉਂ ਨਹੀਂ ਹੋ ਰਹੀ ਮੰਚਾਂ ਤੋਂ? ਔਰ ਦੂਜੀ ਗੱਲ ਇਹ ਕਿ ਜੇ ਇਸ ਤਰ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਜੱਟਵਾਦ ਹੈ, ਤਾਂ ਫਿਰ ਉਹਨਾਂ ਨੇ ਜੱਟਵਾਦ ਕੱਢਣਾ ਕੀ ਹੈ? ਇੱਕ ਪਾਸੇ ਤੋਂ ਕਹਿੰਦੇ ਕਿ ਨਹੀਂ ਅਸੀਂ ਮਜ਼ਹਬੀ ਰੰਗ ਨਹੀਂ ਦੇਣਾ, ਇਹਨੂੰ ਫਿਰਕੂ ਰੰਗ ਨਹੀਂ ਦੇਣਾ, ਅਸੀਂ ਕੋਈ ਦੂਸਰੀ ਐਕਸਟਰਾ ਡਿਮਾਂਡ ਵੀ ਜਿਹੜੀ ਆ ਉਹ ਨਾਲ ਨਹੀਂ ਜੋੜਨੀ, ਕਿਉਂਕਿ ਇਹ ਕਿਸਾਨੀ ਘੂਲ ਇਹਨਾਂ ਕਾਨੂੰਨਾਂ ਨੂੰ ਲੈ ਕੇ ਆ। ਤਾਂ ਅਸੀਂ ਕਹਿੰਦੇ ਕਿ ਹਾਂ ਠੀਕ ਆ ਭਾਈ, ਧਰਮ ਜਿਹੜੇ ਆ ਉਹ ਬਿਲਕੁਲ ਜਾਤੀ ਤੌਰ ਤੇ ਪਛਾਣ ਰਹੇ ਬੰਦੇ ਦੀ, ਉਹਦੇ ਆਪਣੇ ਜਿਹੜੇ ਅਕਾਦਤ ਦੇ ਮਾਨਤਾਵਾਂ ਦੇ ਮੁਤਾਬਕ ਜੋ ਵੀ ਉਹਦੇ ਆਸ਼ੇ ਆ ਉਹਦੇ ਤੇ ਉਹ ਚੜੇ ਪ੍ਰਵਾਨ ਮੁਬਾਰਕ ਆ ਉਹਨੂੰ, ਠੀਕ ਹੈ, ਸਾਰੇ ਕਿਸਾਨ ਬਣ ਕੇ ਲੜਨਾ। ਪਰ ਜੇ ਕਿਸੇ ਲੀਡਰ ਦੇ ਧੌਣ 'ਚ ਇਹ ਕਿੱਲਾ ਵਾ ਕਿ ਫਿਰ ਇਹ ਤਾਂ ਬਣਾਉਟੀ ਪਾਉਂਦੇ ਆ। ਹੁਣ ਉਹ ਕੌਣ ਆ ਮੈਨੂੰ ਨਹੀਂ ਪਤਾ, ਪਰ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਕਿਸੇ ਨੂੰ ਕਿਸਾਨ ਹੀ ਇੱਕ ਜਮਾਤ ਨੂੰ ਕਿਸਾਨ ਮੰਨ ਲਿਆ, ਤਾਂ ਫਿਰ ਉਹਦੇ ਵਿੱਚ ਦਲਿਤ ਕੀ ਆ, ਉਹਦੇ ਵਿੱਚ ਹਿੰਦੂ ਕੀ ਆ, ਉਹ ਸਾਨੂੰ ਸਾਰਿਆਂ ਨੂੰ ਉਹ ਸਮੁੱਚਤਾ ਦੇ ਕਲਾਵੇ 'ਚ ਲੈਣਾ ਚਾਹੀਦਾ, ਚਾਹੇ ਅਸੀਂ ਲੀਡਰ ਹੈ ਤੇ ਚਾਹੇ ਅਸੀਂ ਆਮ ਬੰਦੇ ਜੀ। ਅਗਲੇ ਕਾਲਰ ਰਾਜਾ ਜੀ ਮੋਡੈਸਟੋ ਤੋਂ, ਸਤਿ ਸ਼੍ਰੀ ਅਕਾਲ। ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਹਿਲੀ ਗੱਲ, ਕਿਸਾਨ ਦੇਖੋ ਜੀ, ਚਾਹੇ ਜਿਹਦੇ ਕੋਲ ਕਿੱਲਾ, ਚਾਹੇ ਅੱਧਾ ਕਿੱਲਾ, ਚਾਹੇ ਕਨਾਲ, ਜਿਹਦੇ ਕੋਲ ਨਹੀਂ ਵੀ ਹੈਗੀ, ਜਿਹਦੇ ਦਾਤੀ ਤੇ ਕਹੀ ਚੱਕ ਲਈ ਨਾ, ਉਹ ਕਿਸਾਨ ਹੀ ਹੈ ਇੱਕ ਤਰ੍ਹਾਂ ਦਾ, ਸਾਰੇ ਆ ਜਾਂਦੇ ਆ ਉਹਦੇ 'ਚ। ਤੇ ਦੂਜੀ ਗੱਲ, ਮੈਂ ਜਿਵੇਂ ਹੁਣ ਸੰਘਰਸ਼ ਜਿਵੇਂ ਥੋੜ੍ਹਾ ਜਿਹਾ ਸਰਕਾਰ 'ਤੇ ਦਬਾਅ ਪਾਉਣ ਲਈ ਇਹ ਅੱਗੇ ਦੀ ਰਣਨੀਤੀਆਂ ਜਿਵੇਂ ਕਰ ਰਹੇ ਆ, ਇਹਨਾਂ ਨੂੰ ਇੱਦਾਂ ਨਹੀਂ ਚਾਹੀਦਾ ਜਿਵੇਂ ਹੁਣ ਅੱਗੇ ਹੁਣ ਯੂਪੀ ਵੀ ਜੁੜ ਚੁੱਕਿਆ, ਰਾਜਸਥਾਨ ਵੀ ਆ, ਹਰਿਆਣਾ ਵੀ ਆ। ਨਹੀਂ, 1 ਵੀਕ ਲਈ ਜਿਵੇਂ ਅੱਗੇ ਵੀ ਇਹਨਾਂ ਨੇ ਪੰਜਾਬ 'ਚ ਕੀਤਾ ਸੀ ਵੀ ਹੜਤਾਲ ਕੀਤੀ ਜਾਵੇ, ਵੀ ਸਾਰੇ ਕਿਸਾਨ ਵੀ ਸਬਜ਼ੀ ਭਾਜੀ ਦੁੱਧ ਵਗੈਰਾ 1 ਹਫ਼ਤੇ ਲਈ ਸਟਰੈਕ ਕਰਨ, ਜਿਹਦੇ ਨਾਲ ਸਰਕਾਰ 'ਤੇ ਪ੍ਰੈਸ਼ਰ ਬਣੇ। ਤੇ ਹੁਣ ਸਰਕਾਰ 'ਤੇ ਉਹ ਪ੍ਰੈਸ਼ਰ ਜਿਹਾ ਬਣ ਹੀ ਨਹੀਂ ਰਿਹਾ, ਸਰਕਾਰ ਸਗੋਂ ਉਲਟ ਕਿਸਾਨਾਂ 'ਤੇ ਬਣਾ ਰਹੀ ਆ। ਵੀ ਇੱਦਾਂ ਦਾ ਇਹਨਾਂ ਨੂੰ ਕੋਈ ਰਣਨੀਤੀ ਕਰਨੀ ਚਾਹੀਦੀ ਆ ਵੀ 1 ਵੀਕ ਲਈ ਘੱਟ ਤੋਂ ਘੱਟ ਵੀ ਸਾਰੇ ਕੋਈ ਸਬਜ਼ੀ ਭਾਜੀ ਦੁੱਧ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਜੀ। ਇਹਦੇ ਬਾਰੇ ਦੱਸੋ। ਦੇਖੋ ਉਹਦਾ ਕਈ ਵਾਰ ਨਾ ਰਿਵਰਸ ਅਸਰ ਦੇਖਣ ਨੂੰ ਮਿਲਦਾ। ਤੁਹਾਨੂੰ ਪਤਾ ਇੱਕ ਵਾਰੀ ਆਪਣੇ ਇੱਥੇ ਪੰਜਾਬ 'ਚ ਹੋਇਆ ਸੀਗਾ, ਮੇਰੇ ਖਿਆਲ ਦੇ ਨਾਲ 1.5 ਸਾਲ ਪਹਿਲਾਂ, ਤਾਂ ਦੁੱਧ ਵਗੈਰਾ ਜਦੋਂ ਜਿਵੇਂ ਡੋਲਿਆ ਉਹ ਫੁੱਟੀ 'ਚ ਬਾਹਰ ਆ ਗਈਆਂ ਤਾਂ ਲੋਕ ਦੂਰ ਹੋ ਗਏ।
ਸ਼ਹਿਰੀ ਤਬਕਾ ਤੇ ਨਾਲ ਹੈ ਹੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਝੱਲਣੀ ਪਈ ਸੀ। ਤਾਂ ਕਿਸਾਨ ਆਗੂਆਂ ਦਾ ਇਹ ਮੰਨਣਾ ਹੈ ਕਿ ਲੋਕ ਸਾਨੂੰ ਹੁਣ ਸ਼ਹਿਰ ਦੇ, ਜਿਵੇਂ ਦਿੱਲੀ ਦੇ ਲੋਕ ਤਾਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ, ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ, ਤਾਂ ਅਸੀਂ ਉਹਨਾਂ ਦਾ ਰਾਸ਼ਨ ਪਾਣੀ ਬੰਦ ਕਰ ਦਈਏ ਤੇ ਅਸੀਂ ਫਿਰ ਕਿੱਥੋਂ ਦੇ ਬੰਦੇ ਹੋ। ਦੂਜੀ ਚੀਜ਼ ਜਿਹੜੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਪ੍ਰੈਸ਼ਰਾਈਜ਼ ਨਹੀਂ ਹੋ ਰਹੀ। ਇੱਕ ਪਾਸੇ ਤੁਸੀਂ 4 ਸਟੇਟਾਂ ਦਾ ਜ਼ਿਕਰ ਕਰ ਰਹੇ ਹੋ। ਜੇ ਸਰਕਾਰ ਪ੍ਰੈਸ਼ਰਾਈਜ਼ ਨਹੀਂ ਹੋ ਰਹੀ ਤਾਂ ਪਰਸੋਂ ਦੇਰ ਰਾਤ ਤੱਕ JP ਨੱਡਾ ਹੋ ਰਹੇ, ਅਮਿਤ ਸ਼ਾਹ ਹੋ ਰਹੇ, ਸੰਜੀਵ ਬਾਲੀਆਨ ਹੋ ਰਹੀ, ਉਹ ਮੀਟਿੰਗ ਕਦੋਂ ਕਰਦੇ ਰਹੇ ਆ। ਉਸ ਮੀਟਿੰਗ ਦੀ ਜਿਹੜੀ ਹੁਣ ਤੱਕ ਦੀ ਰਿਪੋਰਟਿੰਗ ਹੋਈ ਆ, ਜੇ ਤੁਸੀਂ ਦੇਖੋਗੇ ਉਹਦੀ ਮੀਡੀਆ ਜਾਂ ਵਗੈਰਾ ਮੇਨ ਸਟ੍ਰੀਮ ਮੀਡੀਆ 'ਚ ਉਹ ਗੱਲਾਂ ਨਹੀਂ ਆਉਂਦੀਆਂ, ਪਰ ਜਿਹੜਾ ਆਜ਼ਾਦ ਮੀਡੀਆ ਉਹ ਕੀ ਦੱਸ ਰਿਹਾ ਕਿ ਖੁੱਲ੍ਹੇ ਰੂਪ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ, ਮੀਡੀਆ ਜਿਹੜੇ ਲੋਕ ਸੀਗੇ ਮੀਡੀਆ ਨਾਲ ਜੁੜੇ, ਉਹਨਾਂ ਦੇ ਕੋਲ ਮੰਨਿਆ ਵਾ ਆਫ ਦੀ ਰਿਕਾਰਡ ਕਿ ਅਮਿਤ ਸ਼ਾਹ ਨੇ ਸਿੱਧਾ ਕਹਿ ਦਿੱਤਾ ਕਿ ਕਿਸੇ ਵੀ ਸੂਰਤ ਦੇ ਵਿੱਚ ਜਾਟ ਜਿਹੜੇ ਆ ਉਹ ਸਾਥੋਂ ਦੂਰ ਨਹੀਂ ਜਾਣੇ ਚਾਹੀਦੇ, ਚਾਹੇ ਜੋ ਮਰਜ਼ੀ ਕਰੋ। ਸੰਜੀਵ ਬਾਲੀਆ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਖਾਪ ਕੋਲ ਜਾਓ, ਕਿਸੇ ਕੋਲ ਜਾਓ, ਜਿਹਦੇ ਕੋਲ ਮਰਜ਼ੀ ਜਾਓ। ਤਾਂ ਇਹ ਜਿਹੜੇ ਲੋਕ ਆ ਇਹਨਾਂ ਨੂੰ ਸਮਝਾਉਣਾ ਹੀ ਪਏਗਾ, ਜੋ ਮਰਜ਼ੀ ਕਰੋ। ਇੱਥੋਂ ਤੱਕ ਕਿ ਜੇ ਤੁਹਾਡੇ ਤੋਂ ਗਰੰਟੀ ਮੰਗਦੇ ਆ, ਆਲਰੇਡੀ ਅਸੀਂ ਕਾਨੂੰਨ ਜਿਹੜੇ ਆ ਉਹ ਟੰਗ ਦਿੰਦੇ ਹਾਂ ਇੱਕ ਵਾਰੀ, ਜਿੰਨਾ ਚਿਰ ਉਹ ਕਹਿਣਗੇ। ਉਹ ਦਬਾਅ ਤੇ ਹੈ ਭਾਜੀ, ਇਹ ਨਾ ਕਹੋ ਤੁਸੀਂ ਉਹ ਆਪਾਂ ਨੂੰ ਨਹੀਂ ਦਿਖ ਰਿਹਾ। ਸਰਕਾਰ ਉੱਤੋਂ ਦਿਖਾਉਂਦੀ ਹੁੰਦੀ ਹੈ ਕਿ ਅਸੀਂ ਦਬਾਅ ਦੇ ਵਿੱਚ ਆ, ਔਰ ਖਾਸ ਤੌਰ ਤੇ ਮੋਦੀ ਸ਼ਾਹ ਤੇ ਕਦੇ ਵੀ ਨਹੀਂ ਦਿਖਾਉਣਗੇ। ਔਰ ਦੂਜੀ ਗੱਲ ਇਹ ਹੈ ਕਿ ਇਹ ਇਸ ਤਰ੍ਹਾਂ ਦੀ ਲਾਮਬੰਦੀ ਕੇ 4 ਸਟੇਟਾਂ ਤੇ ਪਹੁੰਚ ਗਈ ਆ। ਜੇ ਆਪਾਂ ਫਰਜ਼ ਕਰੋ, ਜੇ ਆਪਾਂ ਇਹ ਮੰਨ ਲਈਏ ਕਿ ਇਹ ਸ਼ੁਭ ਸੰਕੇਤ ਦਿਖਣ ਅੱਗੇ ਵੀ, ਤਾਂ ਆਉਣ ਵਾਲੇ ਦਿਨਾਂ 'ਚ ਬੰਗਾਲ ਤੱਕ ਪਹੁੰਚ ਜਾਂਦਾ ਕੰਮ, ਜਿਵੇਂ ਕਰਨ ਜਾ ਰਹੇ ਵਿਉਂਤਬੰਦੀ। ਤਾਂ ਜਿਵੇਂ ਜਿਵੇਂ ਸਿਆਸੀ ਤੌਰ ਤੇ ਨੁਕਸਾਨ ਹੋਏਗਾ, ਖਾਸ ਤੌਰ ਤੇ ਸੱਤਾ ਧਿਰ ਦਾ, ਤਾਂ ਉਹ ਬੁਖਲਾਏਗੀ, ਫਿਰ ਬਹੁਤ ਕੁਝ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਤਾਂ ਹੈ। ਇਹ ਨਹੀਂ ਕਹਿ ਸਕਦੇ ਆਪਾਂ ਕਿ ਉਹ ਪ੍ਰੈਸ਼ਰ ਮੁਕਤ ਹੈ ਜੀ, ਉਹਦੇ ਤੇ ਕੋਈ ਦਬਾਅ ਨਹੀਂ ਹੈਗਾ। ਜੀ ਬਿਲਕੁਲ, ਦਬਾਅ ਹੈਗਾ। ਅਗਲਿਆਂ ਨੂੰ ਆਪਣੀਆਂ ਚੀਫ ਮਿਨਿਸਟਰ ਦੀਆਂ ਸਰਕਾਰਾਂ ਜਾਂਦੀਆਂ ਵੀ ਜਿਹੜੀਆਂ ਉਹ ਦੇਖਦੀਆਂ ਨੇ, ਸੋ ਇਸੇ ਲਈ ਜਿੱਦਾਂ ਮਰਜ਼ੀ ਕਰਕੇ ਹਰਿਆਣੇ ਦੀ ਸਰਕਾਰ ਨੂੰ ਉਹ ਬਚਾ ਕੇ ਰੱਖਣਾ ਚਾਹੁੰਦੇ ਨੇ। ਅਮਰੀਕ ਅਟਵਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੱਲ ਹੈ ਜੀ, ਜਿਹੜੇ ਮੁੱਦੇ ਕੁਝ ਹੋਰ ਵਿੱਚ ਇਹਨਾਂ ਨੂੰ ਮੇਰੇ ਹਿਸਾਬ ਨਾਲ ਐਡ ਕਰ ਲੈਣੇ ਚਾਹੀਦੇ ਆ। ਜਿੱਦਾਂ EVM ਵਾਲਾ ਜਾਂ ਕੋਈ ਹੋਰ ਵੀ ਆ, ਉਹਦੇ ਨਾਲ ਪਬਲਿਕ ਸਿਆਸੀ ਪਾਰਟੀਆਂ ਨੂੰ ਵੀ ਨਾਲ ਪ੍ਰੋਪਰ ਤਰੀਕੇ ਨਾਲ ਜੁੜਨਾ ਚਾਹੀਦਾ। ਜੇ ਸਿੱਧੇ ਤੌਰ ਤੇ ਜੁੜ ਨਹੀਂ ਰਹੇ, ਉਹਨਾਂ ਨੂੰ ਮੂਹਰੇ ਲਾਉਣਾ ਚਾਹੀਦਾ, ਕਿਉਂਕਿ ਉਹਨੇ ਬਹੁਤ ਮਲਾਈਆਂ ਖਾਧੀਆਂ ਆ। ਉਹਨਾਂ ਨੂੰ ਵਿੱਚ ਸੱਦ ਕੇ ਮੂਹਰੇ ਜੋੜ ਕੇ ਪ੍ਰੋਗਰਾਮ ਲੋਕ ਪਬਲਿਕ ਦਵੇ ਭਾਈ ਆ ਤੁਰੋ, ਮੂਹਰੇ ਲੱਗੋ। ਥੋੜ੍ਹੇ ਅੱਗੇ ਨੂੰ ਵਧਣਾ ਚਾਹੀਦਾ ਕਿ ਨਹੀਂ ਚਾਹੀਦਾ? ਜੇ ਤਾਂ ਮੇਰੇ ਹਿਸਾਬ ਨਾਲ 24 ਤੱਕ ਵੀ ਬੈਠੇ ਰਹਿਣ ਇਹਨਾਂ ਬਾਰਡਰਾਂ ਤੇ, ਸ਼ਾਇਦ ਉਹਨਾਂ ਦੇ ਕੰਨ ਤੇ ਜੂ ਨਾ ਸਰਕੇ। ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਦੇਖੋ ਨਹੀਂ, ਨਹੀਂ ਸਰਕਾਰ ਇੰਨਾ ਝਟਕਾ ਨਹੀਂ ਚੱਲ ਸਕੇਗੀ। ਬੰਗਾਲ ਦੇ ਵਿੱਚ ਮੰਨ ਲਓ ਹੁਣ ਜਿੱਦਾਂ ਕਾਂਟੇ ਦੀ ਟੱਕਰ ਆ, ਮੈਨੂੰ ਲੱਗਦਾ ਕਿ ਕਾਮਰੇਡ ਤੇ ਕਾਂਗਰਸ ਤਾਂ ਮਿਲ ਕੇ ਉੱਥੇ 5-10%, 15% ਵੋਟ ਲੈ ਜਾਣ ਤੇ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਹੈ। ਬਾਕੀ ਟੱਕਰ ਜਿਹੜੀ ਆ, ਮੰਨ ਲਓ 80% ਵੋਟ ਦੀ ਮਿਨੀਮਮ ਲਾ ਲਓ ਜਾਂ ਮੈਕਸੀਮਮ ਲਾ ਲਓ, ਇਹਨੂੰ ਘੱਟੋ ਘੱਟ ਲਾ ਲਓ, ਚਾਹੇ ਵੱਧ ਤੋਂ ਵੱਧ ਲਾ ਲਓ, ਤਾਂ 80% ਵੋਟ ਦੀ ਜਿਹੜੀ ਲੜਾਈ ਉਹ ਭਾਜਪਾ ਤੇ ਮਮਤਾ ਬੈਨਰਜੀ ਦੇ ਦਰਮਿਆਨ ਆ ਉੱਥੇ ਬੰਗਾਲ ਦੇ ਵਿੱਚ। ਜੇ ਜਾ ਕੇ ਉੱਥੇ ਡੰਡਾ ਡੇਰਾ ਆਪਦਾ ਲਾ ਲੈਂਦੇ ਆ ਤਾਂ ਬਹੁਤ ਔਖਾ ਹੋ ਜਾਏਗਾ, ਕਿਉਂਕਿ ਉੱਥੇ ਵੀ ਬਹੁਤ ਵੱਡੀ ਵਸੋਂ ਹੈ ਜਿਹੜੀ ਉਹ ਖੇਤੀ ਤੇ ਨਿਰਭਰ ਆ। ਬਹੁਤ ਕਹਿ ਲਓ ਕਿ ਛੋਟੀ ਕਲਾਸ ਵੀ ਆ ਉੱਥੇ, ਜੋ ਆਰਥਿਕ ਤੌਰ ਤੇ ਪਛੜਿਆ ਵਰਗ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਉਹਦਾ ਇੱਕ ਦਬਾਅ ਐਕਸਟਰਾ ਹੋਏਗਾ ਕਿ ਇਹ ਤਾਂ ਭਾਈ ਸਾਡੀ ਰਿੱਧੀ ਖੀਰ 'ਚ ਖੇ ਪਾ ਰਹੇ ਆ। ਜੇ ਬਿਹਾਰ ਦੇ ਵਿੱਚ ਥੋੜਾ ਜਿਹਾ ਜ਼ੋਰ ਲਾ ਦਿੰਦੇ ਨਾ, ਜਿਵੇਂ ਹੁਣ ਬੰਗਾਲ 'ਚ ਲਾਉਣ ਨੂੰ ਇਹਨਾਂ ਨੇ ਐਲਾਨ ਕੀਤਾ ਵਾ, ਤਾਂ ਬਿਹਾਰ ਦਾ ਨਜ਼ਾਰਾ ਕੁਛ ਹੋਰ ਹੁੰਦਾ। ਜਦੋਂ ਸਰਕਾਰਾਂ ਡਿੱਗਦੀਆਂ ਪਲਟਦੀਆਂ ਨੇ ਨਾ, ਅਸਲ ਦੇ ਵਿੱਚ ਉਹੀ ਅਸਲ ਦਬਾਅ ਹੁੰਦਾ ਰਾਜਨੀਤੀ ਦਾ। ਕਾਂਗਰਸ ਖੁੱਲ੍ਹੇ ਰੂਪ 'ਚ ਮਹਾਪੰਚਾਇਤਾਂ ਕਰ ਰਹੀ ਹੈ ਪੈਰਲਲੀ। ਜੇ ਤੁਸੀਂ ਦੇਖੋਗੇ ਖੱਬੇ ਤਾਂ ਹੈ ਹੀ ਆ ਨਾਲ, ਖੇਤਰੀ ਪਾਰਟੀਆਂ ਸਾਰੀਆਂ, ਜਿਵੇਂ ਹੁਣ ਹਰਿਆਣੇ ਦੀਆਂ ਆ ਗਈਆਂ, ਰਾਜਸਥਾਨ ਦੀਆਂ ਆ ਰਹੀਆਂ ਨੇ, ਕੋਈ ਜਿੱਦਾਂ ਝਾਰਖੰਡ ਦੀ ਜਿਹੜੀ ਸੱਤਾਧਾਰੀ ਧਿਰ ਆ ਉਹ ਵੀ ਨਾਲ ਆ। ਬਹੁਤ ਹੱਦ ਤੱਕ ਲਾਮਬੰਦੀ ਤਾਂ ਹੋ ਰਹੀ ਆ, ਡੇ ਬਾਈ ਡੇ, ਵੀਕ ਬਾਈ ਵੀਕ ਇਹ ਚੱਲ ਰਿਹਾ ਸਿਲਸਿਲਾ, ਤਾਂ ਅੱਗੇ ਚੱਲ ਰਿਹਾ। ਤਾਂ ਕਿਸਾਨ ਜਥੇਬੰਦੀਆਂ ਨੂੰ ਹੁਣ ਨਵੇਂ ਸਿਰੇ ਤੋਂ ਰਣਨੀਤੀ ਇਹ ਘੜਨੀ ਪਏਗੀ ਕਿ ਜ਼ਿਆਦਾਤਰ ਅਸੀਂ ਇਹਨਾਂ ਦਾ ਸਿਆਸੀ ਨੁਕਸਾਨ ਕਿਸ ਤਰ੍ਹਾਂ ਕਰ ਸਕਦੇ ਹਾਂ। ਤਾਂ ਮੇਰਾ ਅੱਜ ਵੀ ਮੰਨਣਾ ਹੈ ਕਿ ਉਹ ਸਭ ਤੋਂ ਵੱਡਾ ਸਿਆਸੀ ਨੁਕਸਾਨ ਹੋਏਗਾ ਦਲਿਤ ਕਲਾਸ ਨੂੰ, ਜੇ ਤੁਸੀਂ ਨਾਲ ਰੱਖ ਲਿਆ, ਕਿਉਂਕਿ ਉਹਨਾਂ ਦੀ ਵੋਟ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਵੋਟ ਆ, ਉਹਨਾਂ ਦੀ ਏਕਤਾ ਬਹੁਤ ਵੱਡੀ ਏਕਤਾ। ਜਿਵੇਂ ਹੀ ਮਾੜਾ ਜਿਹਾ ਮਤਲਬ ਕਿ ਲਾਰ ਹੋਇਆ ਤਾਂ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ। ਜੀ ਅਗਲੇ ਕਾਲਰ ਅਮਨਦੀਪ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਮੈਂ ਸਤਿ ਸ਼੍ਰੀ ਅਕਾਲ। ਵਿਚਾਰ ਤਾਂ ਆਪਣੇ ਤੁਹਾਡੇ ਸੁਣ ਕੇ ਹੀ ਤੁਹਾਡੇ ਨਾਲ ਸ਼ੇਅਰ ਆਪਣਾ ਵੀ ਮੇਰੇ ਮਨ ਕੀਤਾ ਵੀ ਆਪਣੇ
ਮਾਧਿਅਮ ਰਾਹੀਂ ਆਪਣੇ ਪੰਜਾਬੀ ਰੇਡੀਓ USA ਰਾਹੀਂ ਮੈਂ ਕੁਝ ਬੋਲ ਸਕਾਂ। ਪਰ ਮੇਰਾ ਵਿਚਾਰ ਆਪਣੇ ਵਿਚਾਰ ਆ, ਕਿਸੇ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਮੈਨੂੰ ਕੋਈ ਜਿੱਦਾਂ ਲੱਗਦਾ ਨਹੀਂ। ਪਰ ਮੈਨੂੰ ਇੱਦਾਂ ਲੱਗਦਾ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਆ ਇਹਦੇ ਵਿੱਚ ਜਿਹੜੇ ਲੀਡਰ ਆ ਉਹ ਰੋਜ਼ ਹੀ ਕਦੀ ਕੋਈ ਪ੍ਰੈਸ ਕਾਨਫਰੰਸ ਚੰਡੀਗੜ੍ਹ ਕਰਨ ਤੁਰਿਆ ਆ, ਕੋਈ ਕਿਤੇ ਤੁਰਿਆ ਆ, ਕੋਈ ਮਹਾ ਪੰਚਾਇਤ ਕਰਨ ਤੁਰਿਆ ਆ। ਜਿੱਦਾਂ ਇੱਕ ਥੈਂ ਆਪਣਾ ਸੀਗਾ ਪਾਰਟੀਕੂਲਰ ਆਪਣਾ ਥੈਂ ਰੱਖਿਆ ਸੀਗਾ ਆਪਾਂ ਸਿੰਘੂ ਬਾਰਡਰ ਤੇ, ਉੱਥੇ ਕਿਉਂ ਨਹੀਂ ਉਹ ਸਾਰਿਆਂ ਨੂੰ ਇਕੱਠੇ ਕਰਕੇ ਉੱਥੇ ਮਹਾ ਪੰਚਾਇਤ ਕਰ ਲੈਣ? ਕਿਉਂਕਿ ਉੱਥੇ ਉਹ ਉਹਨਾਂ ਦਾ ਜ਼ੋਰ ਬਣੇ। ਜਦੋਂ ਦੇ ਦੀਪ ਸਿੱਧੂ ਹੋਣੀ ਜਾਂ ਲੱਖਾ ਸਿਧਾਣਾ ਹੋਣੀ ਪਿੱਛੇ ਹੋਏ ਦੀ ਧਿਰ ਹੀ ਖੁੱਸ ਗਈ ਹੈ ਤੇ ਆਪਣੀਆਂ ਮਨ ਮਰਜ਼ੀਆਂ ਕਰਕੇ ਕੋਈ ਉੱਧਰ ਨੂੰ ਤੁਰਿਆ ਫਿਰਦਾ, ਕੋਈ ਉੱਧਰ ਨੂੰ ਤੁਰਿਆ ਫਿਰਦਾ ਤੇ ਉਹ ਥੈਂ ਤੇ ਉੱਥੇ ਜਿਹੜੀ ਹੈ ਜਿੱਥੇ ਚਾਹੀਦਾ ਆ ਮੇਨ ਉਹ ਬਿੰਦੂ ਤੋਂ ਉਹ ਖਿਸਕ ਰਹੇ ਆ। ਤੇ ਦੂਜੇ ਨੰਬਰ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਰਜਿੰਦਰ ਸਿੰਘ ਕਹਿ ਰਿਹਾ ਵੀ ਜੇ ਅਸੀਂ ਜੇਲ੍ਹਾਂ 'ਚ ਚਲੇ ਗਏ ਤੇ ਸਾਡੀ ਸੈਕੰਡ ਟੀਮ ਕੰਮ ਕਰੂਗੀ ਇੱਥੇ ਇਸ ਸੰਘਰਸ਼ ਲਈ। ਉਹ ਸੈਕੰਡ ਟੀਮ ਹੁਣ ਉਹ ਪ੍ਰਾਂਤਾਂ 'ਚ ਚੱਲ ਕੇ ਜਾ ਕੇ ਜਿਹੜੇ ਇਕੱਠ ਇਹ ਜਾ ਕਰਨ ਡਏ ਆ ਜਾਂ ਇਹ ਜਾ ਕੇ ਸਮਝਾਉਣ ਡਏ, ਉਹ ਸੈਕੰਡ ਟੀਮ ਨੂੰ ਜ਼ਿੰਮੇਵਾਰੀ ਦੇ ਕੇ ਕਰ ਲੈਣ ਕਿ ਕੀ ਇਹ ਚਾਹੁੰਦੇ ਆ ਕੋਈ ਹੋਰ ਕੋਈ ਮੂਹਰੇ ਨਾ ਆ ਜਾਵੇ। ਅਸੀਂ ਮੂਹਰੇ ਰਹਿਣਾ ਆ, ਸਾਡਾ ਹੀ ਸਾਨੂੰ ਹੀ ਸਾਰੇ ਜਾਣਨ ਤੇ ਅਸੀਂ ਹੀ ਸਾਰਿਆਂ ਨੂੰ ਦੱਸਣਾ ਤੇ ਸਮਝਾਉਣਾ ਆ। ਥੈਂਕ ਯੂ। ਬਸ ਮੈਂ ਤਾਂ ਇਹੋ ਹੀ ਕਹਿਣਾ। ਮਿਹਰਬਾਨੀ ਜੀ। ਜੀ ਥੈਂਕ ਯੂ। ਦੇਖੋ ਤੇਲ ਦੀ ਧਾਰ ਦੇਖੋ, ਹੁਣ ਤੇਲ ਦੇਖੋ ਕਿ ਕੀ ਹੁੰਦਾ ਕੀ ਵਾਪਰਦਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਕਿਤੇ ਨਾ ਗੱਲ ਤੁਹਾਡੀ ਥੋੜੀ ਜਿਹੀ ਠੀਕ ਵੀ ਆ, ਥੋੜੀ ਜਿਹੀ ਠੀਕ ਇਸ ਕਰਕੇ ਨਾ ਬਹੁਤੀ ਮਿੰਟੂ ਜੀ ਹਾਂਜੀ ਆਵਾਜ਼ ਕੱਟੀ ਗਈ ਸੀਗੀ। ਹਾਂਜੀ ਆਪਣੀ ਗੱਲ ਦੁਬਾਰਾ ਤੇ ਕਰ ਦਿਓ ਜੀ। ਹਾਂਜੀ ਮੈਂ ਕਹਿ ਰਿਹਾ ਸੀ ਕਾਲਰ ਦੀ ਗੱਲ ਦਰੁਸਤ ਆ, ਕੁਛ ਹੱਦ ਤੱਕ ਨਹੀਂ ਬਹੁਤ ਹੱਦ ਤੱਕ ਦਰੁਸਤ ਆ ਕਿ ਜਦੋਂ ਸਾਂਝੇ ਕਿਸਾਨ ਮੋਰਚੇ ਤੋਂ ਐਲਾਨ ਹੁੰਦਾ ਕਿ ਮਹਾ ਪੰਚਾਇਤ ਪੰਜਾਬ ਦੇ ਵਿੱਚ ਕਿਸੇ ਨੇ ਕਰਨੀ ਤਾਂ ਫਿਰ ਇਹ ਜਿਹੜੀ ਰੁਲਦੌਲ ਸਿੰਘ ਮਾਨਸਾ ਨੇ ਕੀਤੀ ਉਹ ਕਿਉਂ ਉਗਰਾਹਾਂ ਵਾਲੇ ਬਰਨਾਲਾ 'ਚ ਕਰ ਰਹੇ ਨੇ? ਇਹ ਕਿਉਂ ਕਾਤੋਂ ਭਾਈ? ਇਹ ਕੀ ਵਾਪਰ ਚੰਡੀਗੜ੍ਹ ਦੇ ਵਿੱਚ ਹੋ ਰਹੀ ਆ 20 ਤਰੀਕ ਨੂੰ, ਇਹ ਕੌਣ ਕਰ ਰਿਹਾ ਚੰਡੀਗੜ੍ਹ ਦੇ ਵਿੱਚ? ਦੱਸੋ ਕਿਹੜਾ ਝੋਨਾ ਲੱਗਦਾ ਮੈਨੂੰ ਦੱਸੋ। ਤੇ ਚੰਡੀਗੜ੍ਹ ਦਾ ਉਹ ਹਰੇਕ ਬੰਦਾ ਜਾਗਰੂਕ ਹੈ। ਚੰਡੀਗੜ੍ਹ ਦਾ ਤੁਸੀਂ ਦੇਖੋ ਉਹਨਾਂ ਦੀ ਸੁਸਾਇਟੀ ਕਿਹੋ ਜਿਹੀ ਆ, ਉਹਨਾਂ ਨੂੰ ਸਭ ਪਤਾ ਉਹਦਾ। ਮੈਂ ਕੱਲ ਵੀ ਗੱਲ ਕੀਤੀ ਸੀਗੀ। ਇਹ ਸਿਰਫ ਇਸ ਕਰਕੇ ਕੁਛ ਬੰਦੇ ਚਾਹੁੰਦੇ ਆ ਕਿ ਅਸੀਂ ਹੁਣ ਕਾਰ ਵਾਲੀ ਸੀਟ ਤੋਂ ਉੱਠ ਕੇ ਤੇ ਵਿਧਾਨ ਸਭਾ ਵਾਲੀ ਸੀਟ ਮੰਨ ਲਈਏ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਹ ਗਲਤ ਗੱਲ ਆ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਆ। ਠੀਕ ਆ, ਵੈਸੇ ਮੈਂ ਨਹੀਂ ਕਹਿੰਦਾ ਕਿ ਲੱਖੇ ਨਾਲ ਚੱਲਦਾ ਹੈ ਅੰਦੋਲਨ ਜਾਂ ਦੀਪ ਸਿੱਧੂ ਨਾਲ ਅੰਦੋਲਨ ਚੱਲਦਾ, ਮੈਂ ਨਹੀਂ ਇਹ ਚੀਜ਼ ਮੰਨਦਾ। ਇਹ ਅੰਦੋਲਨ ਚੱਲ ਰਿਹਾ ਲੱਖਾਂ ਲੋਕਾਂ ਦੇ ਨਾਲ, ਲੱਖਾਂ ਲੋਕਾਂ ਦੇ ਨਾਲ। ਉਹਦੇ 'ਚ ਹਰਿਆਣਵੀ ਵੀ, ਉਹਦੇ 'ਚ ਰਾਜਸਥਾਨੀ ਵੀ ਹੈ। ਠੀਕ ਆ, ਲੱਖੇ ਉਹਦੀ ਇੱਕ ਫੇਸ ਨੇ, ਇੱਕ ਚਿਹਰੇ ਨੇ। ਤੇ ਬਿਲਕੁਲ ਜੇ ਇਸ ਤਰ੍ਹਾਂ ਕਰਕੇ ਤੁਸੀਂ ਚਿਹਰਿਆਂ ਨੂੰ ਤੁਸੀਂ ਪਾਸੇ ਕਰੋਗੇ ਪੰਜਾਬ ਵਾਲੇ ਖਾਸ ਤੌਰ ਤੇ ਕਿ ਸਾਡਾ ਰਸਤਾ ਪੱਧਰਾ ਹੋ ਜਾਵੇ, ਜੇ ਕਿਸੇ ਦੀ ਇਹ ਮਨਸ਼ਾ ਤੇ ਬਹੁਤ ਖਤਰਨਾਕ ਆ। ਤੇ ਤੁਸੀਂ ਦੇਖੋ ਫਿਰ ਪੰਜਾਬੀ ਜਿਹੜੇ ਆ ਪਿਆਰ ਵੀ ਬੜਾ ਦਿੰਦੇ ਹੁੰਦੇ ਤੇ ਦੂਜਾ ਕੰਮ ਵੀ ਬਹੁਤ ਹੁੰਦਾ ਉਹ ਸਾਫ਼ ਹੀ ਹੋ ਜਾਣਾ। ਪਰ ਮੈਨੂੰ ਲੱਗਦਾ ਕਿ ਇਹ ਐਨਰਜੀ ਜਿਹੜੀ ਲੋਕਾਂ ਦੀ ਵੇਸਟ ਕਰਵਾ ਰਹੇ ਆ, ਸਰਮਾਇਆ ਜਿਹੜਾ ਇਹ ਪਾਣੀ ਵਾਂਗੂ ਬਹਾ ਰਹੇ ਆ ਫਿਰ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਰਹਿੰਦੀਆਂ ਕਰਕੇ, ਬਿਲਕੁਲ ਗਲਤ ਹੈ। ਮੈਂ ਇਸ ਚੀਜ਼ ਨਾਲ ਸਹਿਮਤ ਹਾਂ। ਮੈਂ ਵੀ ਇਸ ਚੀਜ਼ ਦੇ ਹੱਕ ਦੇ ਵਿੱਚ ਹੈ ਕਿ ਨਹੀਂ ਹੋਣਾ ਚਾਹੀਦਾ। ਔਰ ਦੂਜੀ ਗੱਲ ਹੈ ਕਿ ਜਿਹੜਾ ਤੁਸੀਂ ਐਲਾਨ ਕਰ ਰਹੇ ਹੋ ਤੇ ਬਾਵਜੂਦ ਤੁਹਾਡੇ ਬੰਦੇ ਹੀ ਤੁਹਾਡਾ ਐਲਾਨ ਨਹੀਂ ਮੰਨ ਰਹੇ, ਤਾਂ ਫਿਰ ਕੱਲ ਨੂੰ ਤੁਸੀਂ ਕਿਸ ਮੂੰਹ ਨਾਲ ਕਹਿ ਰਹੇ ਹੋ ਕਿ ਇਹਨਾਂ ਨੇ ਆਊਟਰ ਰਿੰਗ ਰੋਡ ਵਾਲਾ ਜਿਹੜਾ ਬਦਲਵਾ ਰੂਟ ਸੀ ਉਹਦੇ ਤੇ ਨਾ ਆ ਕੇ ਇਹਨਾਂ ਨੇ ਭੈੜੀ ਕਰਤੂਤ ਕੀਤੀ ਹੈ? ਕਿਉਂਕਿ ਤੁਸੀਂ ਤਾਂ ਆਪਣੀ ਗੱਲ ਨੂੰ ਖੁਦ ਹੀ ਨਹੀਂ ਫੋਲੋ ਕਰਵਾ ਪਾ ਰਹੇ। ਜੀ ਬਿਲਕੁਲ। ਕਿਤੇ ਨਾ ਕਿਤੇ ਤਾਂ ਗੱਲ ਇਹ ਆ ਵੀ ਸਾਰੇ ਜਣੇ ਇਹੀ ਸੋਚੀ ਜਾਂਦੇ ਵੀ ਜਿੱਦਾਂ ਆਪਾਂ ਦੇਖਿਆ ਵੀ ਕਿੰਨੇ ਇਕੱਠ ਹੋਏ, ਸਾਰਿਆਂ ਨੂੰ ਉਹ ਇਕੱਠਾਂ ਦੇ ਵਿੱਚ ਵੋਟਾਂ ਤੇ ਆਪਣੀਆਂ ਸੀਟਾਂ ਜਿਹੜੀਆਂ ਹੁਣ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ। ਸੋ ਕਈ ਵਾਰੀ ਇਹ ਜਿਹੜੇ ਇਕੱਠ ਆ ਉਹਨਾਂ ਚੀਜ਼ਾਂ ਤੋਂ ਪਰੇ ਹੁੰਦੇ ਆ, ਉਹਨਾਂ ਤੋਂ ਉੱਤੇ ਹੁੰਦੇ ਆ। ਸੋ ਇਸ ਚੀਜ਼ ਨੂੰ ਜਲਦ ਜਿਹੜਾ ਇਹ ਸਮਝ ਲੈਣ ਸਾਰੇ ਜਾਣੇ ਤਾਂ ਚੰਗੀ ਗੱਲ ਆ। ਅਦਰਵਾਈਜ਼ ਲੋਕ ਕਿਤੇ ਨਾ ਕਿਤੇ ਮਿੰਟੂ ਜੀ ਹੁਣ ਸੋਚਣ ਲੱਗ ਗਏ ਵੀ ਪਤਾ ਨਹੀਂ ਇਹਨਾਂ ਨੇ ਇੱਥੋਂ ਭੱਜ ਕੇ ਨਹੀਂ ਆ ਜਾਣਾ। ਦੇਖੋ ਸਿੱਧੀ ਸਿੰਪਲ ਗੱਲ ਹੈ, ਨੇਤਾ ਬਣ ਕੇ ਰਹਿਣਗੇ ਤਾਂ ਇਹ ਸਿਰਾਂ ਦੇ ਤਾਜ ਹੋਣਗੇ। ਜੇ ਅਭਿਨੇਤਾ ਬਣਨ ਦਾ ਯਤਨ ਕਰਨਗੇ ਨਾ ਤਾਂ ਦੇਖ ਲਓ ਕਿੱਥੇ ਹੋਣਗੇ। ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਬਹੁਤ ਇੱਜ਼ਤ ਕਰਦਾ ਪਰਸਨਲੀ, ਬਹੁਤ ਇੱਜ਼ਤ। ਕਿਉਂਕਿ ਸਵਾਲ ਕਰਨੇ, ਹੁਣ ਦੇਖੋ ਸਵਾਲ ਕਰਨੇ ਉਹ ਸਾਡੀ ਸਿਧਾਂਤਵਾਦੀ ਸੋਚ ਹੈ ਜਾਂ ਕਹਿ ਲਓ ਸਾਡੇ ਫਰਜ਼ ਹੈ। ਜਦੋਂ ਅਸੀਂ ਮਾਈਕ ਤੇ ਬੈਠੇ ਹਾਂ ਉਹ ਸਵਾਲ ਹੋਣਗੇ। ਉਹ ਕਿਸੇ ਵੀ ਮੀਡੀਆ ਪਰਸਨ ਦਾ ਇੱਕ ਫਰਜ਼ ਹੈ, ਅਖਲਾਕੀ ਫਰਜ਼ ਹੈ। ਔਰ ਪੰਜਾਬੀ ਦਾ ਤਾਂ ਖਾਸ ਤੌਰ ਤੇ ਇਸ ਵੇਲੇ ਬਣਦਾ ਹੀ ਆ, ਖਾਸ ਤੌਰ ਤੇ ਜਿਹੜਾ ਕੋਈ ਬੰਦਾ ਮਾੜਾ ਮੋਟਾ ਖਬਰਾਂ ਦੇ ਨਾਲ ਵਾਸਤਾ ਰਹਿੰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਨੇਤਾ ਬਣ ਕੇ ਰਹਿਣਗੇ ਬੇਸ਼ੱਕ ਇਹ ਲਾਲ ਬੱਤੀ ਵਾਲੀ ਗੱਡੀ ਨਾ ਹਾਸਲ ਕਰ ਪਾਉਣ,
ਪਰ ਜੋ ਦਿਲਾਂ 'ਚ ਜਗ੍ਹਾ ਹੋਏਗੀ ਨਾ ਉਹ ਪੀੜ੍ਹੀਆਂ ਤੱਕ ਮਤਲਬ ਕਿ ਮਿਟੇਗੀ ਨਹੀਂ। ਤੇ ਜੇ ਜਿਵੇਂ ਮੈਂ ਕਿਹਾ ਕਿ ਅਭਿਨੇਤਾ ਜੇ ਕੋਈ ਬਣਨ ਦਾ ਯਤਨ ਕਰੇਗਾ, ਐਕਟਿੰਗ ਕਰੇਗਾ, ਤਾਂ ਉਹ ਦੇਖੋ ਦੁਨੀਆ ਤੋਂ ਜਾਣਾ ਹੁੰਦਾ ਹਰੇਕ ਬੰਦੇ ਨੇ। ਬਿਲਕੁਲ। ਤਾਂ ਕੁਝ ਬੰਦੇ ਹੁੰਦੇ ਆ ਜਿਨ੍ਹਾਂ ਦੀ ਤਸਵੀਰ ਨੂੰ ਫੁੱਲਾਂ ਦੇ ਹਾਰ ਪੈਂਦੇ ਆ, ਤੇ ਇੱਕ ਹੋਰ ਵੀ ਫੁੱਲਾਂ ਦਾ ਹਾਰ ਹੁੰਦਾ, ਪਰ ਉਹ ਪਰੋਇਆ ਲਾਂਘਤਾ ਨਾਲ ਹੁੰਦਾ। ਵੀ ਬੰਦੇ ਨੇ ਆਪਣੇ ਕਰਮਾਂ ਨਾਲ ਤੈਅ ਕਰਨਾ ਹੁੰਦਾ ਕਿ ਕਿਹੜਾ ਹਾਰ ਪਵਾਉਣਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਸ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।